वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स। मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 11 ਅਗਸਤ 2020 27 ਸਾਵਨ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੀਜੇਪੀ ਵੱਲੋਂ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਜਿਹੜੇ ਨਿਸ਼ਾਨੇ ਰੱਖੇ ਗਏ ਸਨ ਉਹ ਉਹਨਾਂ ਨੇ ਜਿਹੜੇ ਦੋ ਨਿਸ਼ਾਨੇ ਨੇ ਉਹ ਪ੍ਰਾਪਤ ਕਰ ਲਏ ਨੇ, ਜਿਨ੍ਹਾਂ ਵਿੱਚੋਂ ਇੱਕ ਹੈ ਕਸ਼ਮੀਰ ਚੋਂ ਆਰਟੀਕਲ 370 ਨੂੰ ਖਤਮ ਕਰਨਾ ਔਰ ਦੂਸਰਾ ਰਾਮ ਮੰਦਰ ਬਣਾਉਣਾ ਸ਼ਾਮਲ ਨੇ। ਸੋ ਜੋ ਉਹਨਾਂ ਦਾ ਜੋ ਅਗਲਾ ਨਿਸ਼ਾਨਾ ਹੈ ਉਹ ਕੀ ਹੋਏਗਾ ਅਸੀਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਸੀਂ ਅੱਜ ਸਭ ਤੋਂ ਪਹਿਲਾਂ ਸਾਡੇ ਉਸ ਖਿੱਤੇ ਦੇ ਬੜੇ ਹੀ ਨਾਮੀ ਸ਼ਾਇਰ ਕਵੀ ਔਰ ਜਿਨ੍ਹਾਂ ਨੇ ਜੇ ਉਹਨਾਂ ਦੇ ਅਸੀਂ ਗੁਲਜ਼ਾਰ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਮੁਸ਼ਾਇਰਿਆਂ ਦਾ ਲਟੇਰਾ ਜੀ, ਔਰ ਮੈਂ ਇਸ ਨੁਕਤਾ ਨਿਗਾਹ ਤੋਂ ਦੇਖਦਾ ਕਿ 47 ਦੇ ਦੌਰ ਨੇ ਉਸ ਖਿੱਤੇ ਦੇ ਵਿੱਚ ਦੋ ਵਿਦਨ ਮੁਸਲਿਮਸ ਦੋ ਵਿਚਾਰਧਾਰਾਵਾਂ ਨੂੰ ਆਈਡੀਅਲਸ ਨੂੰ ਜਨਮ ਦਿੱਤਾ ਹੈ। ਜ਼ਾਹਰ ਹੈ ਇੱਕ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਸੇ ਜ਼ਮਾਨੇ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਜਿਨ੍ਹਾਂ ਨੂੰ ਹਿੰਦੂ ਮੁਸਲਿਮ ਯੂਨਿਟੀ ਦੇ ਇੱਕ ਐਂਬੈਸਡਰ ਦੇ ਤੌਰ ਤੇ ਦੇਖਿਆ ਜਾਂਦਾ ਸੀ। ਬਿਲਕੁਲ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਜਦੋਂ ਲਖਨਊ ਪੈਕਟ ਜਿਹੜਾ ਉਹ 1916 ਦੇ ਵਿੱਚ ਸਾਈਨ ਹੁੰਦਾ ਹੈ ਜਿਸ ਦੇ ਵਿੱਚ ਲੋਕਮਾਨਿਆ ਤਿਲਕ ਜਿਹੜਾ ਬਹੁਤ ਵੱਡਾ ਨੈਸ਼ਨਲਿਸਟ ਲੀਡਰ ਸੀ, ਹਾਲਾਂ ਉਹਦਾ ਆਪਣਾ ਵੀ ਅੱਜ ਹਿੰਦੂਤਵੀ ਵੀ ਉਹਦੀ ਵਿਰਾਸਤ ਨੂੰ ਆਪਣੀ ਕਹਿੰਦੇ ਨੇ ਕਿਉਂਕਿ ਉਹ ਜ਼ਾਤ ਪਾਤੀ ਸਿਸਟਮ 'ਚ ਵੀ ਯਕੀਨ ਰੱਖਦਾ ਸੀ, ਔਰਤਾਂ ਦੀ ਐਜੂਕੇਸ਼ਨ ਦੇ ਹੱਕ 'ਚ ਵੀ ਨਹੀਂ ਸੀ, ਸ਼ੂਦਰਾਂ ਨੂੰ ਇਹੀ ਕਹਿੰਦਾ ਸੀ ਕਿ ਲੋਹਾਰ ਦਾ ਬੱਚਾ ਲੋਹਾਰ ਦਾ ਕੰਮ ਕਰੇ, ਤਰਖਾਣ ਦਾ ਬੱਚਾ ਤਰਖਾਣ ਦਾ ਕਰੇ ਔਰ ਐਜੂਕੇਸ਼ਨ ਬ੍ਰਾਹਮਣਾਂ ਦਾ ਰਾਈਟ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਲੋਕਮਾਨਿਆ ਤਿਲਕ ਕਰਕੇ ਕਿਹਾ ਜਾਂਦਾ ਹੈ ਉਹ ਇੱਕ ਆਪਣੀ ਕਿਸਮ ਦਾ ਪਪੂਲਰ ਮਰਾਠਾ ਲੀਡਰ ਸੀ ਔਰ ਜਿਸ ਦੀ ਇਹ ਸਟੇਟਮੈਂਟ ਅੱਜ ਵੀ ਕੋਟ ਕੀਤੀ ਜਾਂਦੀ ਹੈ ਕਿ ਜਿਹੜਾ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਕਿ ਜਿਹੜਾ ਫਰੀडम ਹੈ ਆਪਣੀ ਧਰਤੀ ਤੇ ਰਾਜ ਕਰਨਾ ਇਹ ਮੇਰਾ ਹੱਕ ਹੈ। ਔਰ ਇਹੀ ਕਾਰਨ ਸੀ ਕਿ ਉਸ ਦਾ ਜਿਹੜਾ ਇਹ ਐਂਟਾਈ ਇੰਪੀਰੀਅਲਿਸਟ ਪਹੁੰਚ ਸੀ ਜਦੋਂ ਉਸ ਨੂੰ ਜਿਹੜਾ 1920 ਤੱਕ ਪਹੁੰਚਦੇ ਆ ਉਸ ਦੇ ਉੱਤੇ ਕੇਸ ਚੱਲਦਾ ਹੈ ਔਰ ਉਸ ਨੂੰ ਜਿਹੜਾ ਉਹ ਮਾਂਡਲੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਉਸ ਦੀ ਕੇਸ ਦੀ ਪੈਰਵਾਈ ਜਿਹੜੀ ਹੈ ਜਾਂ ਉਸ ਦੇ ਵਕੀਲ ਜਿਹੜੇ ਨੇ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਹ ਹਿਸਟਰੀ ਦੇ ਉਹ ਚੈਪਟਰ ਨੇ ਜਿਨ੍ਹਾਂ ਦੇ ਉੱਤੇ ਕਿਉਂਕਿ 40ਵਿਆਂ ਤੋਂ ਬਾਅਦ 47 ਤੋਂ ਬਾਅਦ ਇੰਨੀ ਕੁ ਨਫ਼ਰਤ ਫੈਲਾ ਦਿੱਤੀ ਗਈ ਕਾਇਦੇ ਆਜ਼ਮ ਪ੍ਰਤੀ ਔਰ ਪਾਰਟੀਸ਼ਨ ਦੇ ਲਈ ਜ਼ਿੰਮੇਵਾਰ ਦੱਸਦੇ ਹਾਂ ਕਿ ਅਸੀਂ ਉਸ ਸਫ਼ਰ ਨੂੰ ਨਹੀਂ ਦੇਖਦੇ ਕਿ ਕਿਸ ਸਿੰਸੈਰਿਟੀ ਦੇ ਨਾਲ ਲਖਨਊ ਪੈਕਟ ਔਰ ਇੱਕੋ ਵੇਲੇ ਕਾਇਦੇ ਆਜ਼ਮ ਕਾਂਗਰਸ ਦਾ ਵੀ ਹਿੱਸਾ ਸਨ, ਕਾਂਗਰਸ ਦੇ ਵੱਡੇ ਲੀਡਰਾਂ ਚੋਂ ਸਨ ਔਰ ਦੂਸਰਾ ਨਾਲ ਦੀ ਨਾਲ ਉਹ ਮੁਸਲਿਮ ਲੀਗ ਦੇ ਵੀ ਮੈਂਬਰ ਬਣੇ। ਪਰ
ਇਸ ਸਾਰੇ ਚੋਂ ਇਹ ਸਾਂਝ ਸੀ ਜਿਹਦੇ ਚੋਂ ਲਖਨਊ ਪੈਕਟ ਨਿਕਲਿਆ ਸੀ ਔਰ ਇੱਕ ਯੂਨੀਫਾਈਡ ਇੰਡੀਆ ਜਿਹੜਾ ਉਹਨਾਂ ਦਾ ਡ੍ਰੀਮ ਸੀ ਉਸ ਵੇਲੇ ਕਿ ਜਿਹਦੇ 'ਚ ਇੱਕ ਬਰਾਬਰ ਦੇ ਹੱਕ ਹੋਣ ਔਰ ਇਹ ਨਾ ਹੋਏ ਕਿ ਮੈਜੋਰਿਟੇਰੀਅਨਿਜ਼ਮ ਬਹੁ ਗਿਣਤੀ ਦੇ ਰਾਜ ਦੇ ਥੱਲੇ ਬਾਕੀਆਂ ਨੂੰ ਜਿਹੜਾ ਉਹ ਦਬਾ ਦਿੱਤਾ ਜਾਏ। ਇਹ ਹੁਣ ਇੱਕ ਵੱਖਰੀ ਬਹਿਸ ਹੈ ਜਾਂ ਵੱਖਰੀ ਡਿਬੇਟ ਹੈ ਕਿ ਕਿਵੇਂ ਲੇਟਰ ਔਨ ਕਾਂਗਰਸ ਵੀ ਡਰਿਫਟ ਹੋਈ, ਕਿਵੇਂ ਮਦਨ ਮੋਹਨ ਮਾਲਵੀਆ ਵਰਗੇ ਜਿਹੜੇ ਬੜੇ ਐਕਸਟ੍ਰੀਮ ਹਿੰਦੂਤਵੀ ਥਾਟ, ਬੇਸ਼ੱਕ ਹਿੰਦੂ ਮਹਾਸਭਾ ਉਹਨੇ ਬਣਾਈ, ਉਹਨਾਂ ਨੇ ਕਿਵੇਂ ਇਹਨੂੰ ਸਕਟਲ ਕੀਤਾ ਔਰ ਫਿਰ ਆਰਐਸਐਸ ਦੇ ਰੂਪ ਦੇ ਵਿੱਚ ਸਾਵਰਕਰ ਔਰ ਬਾਅਦ ਦੇ ਵਿੱਚ ਹੈਡਗਵੇਅਰ ਗੋਰਵਲਕਰ ਕਿ ਕਿਵੇਂ ਉਹਨਾਂ ਨੇ ਉਹ ਲਾਈਨ ਖੜੀ ਕੀਤੀ ਔਰ 1936 ਤੱਕ ਪਹੁੰਚਦੇ ਆ ਜਦੋਂ ਕਿ ਪਹਿਲੀਆਂ ਚੋਣਾਂ ਤੋਂ ਬਾਅਦ ਯੂਪੀ ਸੀਪੀ ਚ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ ਨੇ ਤੇ ਕਿਵੇਂ ਉਹਨਾਂ ਨੇ ਬਿਲਕੁਲ ਮੁਸਲਮਾਨਾਂ ਨੂੰ ਇਗਨੋਰ ਹੀ ਨਹੀਂ ਕੀਤਾ। ਜਿਹੜਾ ਅੱਜ ਹਿੰਦੂਤਵੀ ਆਪਣਾ ਏਜੰਡਾ ਲਾਗੂ ਕਰ ਰਹੇ ਨੇ ਉਹ ਉਹਨਾਂ ਦੀਆਂ ਸਰਕਾਰਾਂ ਨੇ ਲਾਗੂ ਕੀਤਾ ਔਰ ਇਹਨਾਂ ਦੀ ਜਿਹੜੀ ਲਬਾਦਾ ਸੀ ਸੈਕੂਲਰਿਜ਼ਮ ਦਾ 1940 ਤੱਕ ਪਹੁੰਚਦੇ ਆ ਕਾਇਦੇ ਆਜ਼ਮ ਦੀਆਂ ਨਜ਼ਰਾਂ 'ਚ ਐਕਸਪੋਜ਼ ਹੋ ਗਿਆ ਸੀ ਔਰ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਫਾਈਨਲੀ ਪਾਕਿਸਤਾਨ ਦੀ ਤਾਮੀਰ ਦੀ ਜਿਹੜੀ ਹੈ ਉਹ ਬੁਨਿਆਦ ਬਣਦੀ ਹੈ। ਹੁਣ ਇਹ ਇੱਕ ਡਿਬੇਟ ਪਰ ਇਸ ਸਭ ਦੇ ਬਾਵਜੂਦ ਇਸ ਕਿਸਮ ਦੇ ਮੁਸਲਿਮ ਲੀਡਰ ਵੀ ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਨ੍ਹਾਂ 'ਚ ਇੱਕ ਵੱਡਾ ਨਾਂ ਹੈ, ਉਸ ਤੋਂ ਪਹਿਲਾਂ ਅਲੀ ਬ੍ਰਦਰਸ ਸਨ ਜਾਂ ਖੈਬਰ ਪਖਤੂਨਖਵਾ ਸੂਬਾ ਜਿਹਨੂੰ ਅੱਜ ਕਹਿੰਦੇ ਨੇ ਉਹਨਾਂ ਦੇ ਵਿੱਚ ਖਾਨ ਅਬਦੁਲ ਗਫਾਰ ਖਾਨ ਔਰ ਹੋਰ ਜਿਹੜੀ ਕਲਾਸ ਉਹ ਉਸੇ ਹੀ ਸਪੈਲ ਦੇ ਵਿੱਚ ਰਹੀ ਜਿਹੜੀ ਕਿ ਸੈਕੂਲਰਿਜ਼ਮ ਦੇ ਨਾਂ ਥੱਲੇ ਜਿਨ੍ਹਾਂ ਨੇ ਗਾਂਧੀ, ਨਹਿਰੂ ਔਰ ਇਹਨਾਂ ਸਾਰਿਆਂ ਨੇ ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਕਾਂਗਰਸ ਦਾ ਵੀ ਪ੍ਰੈਜ਼ੀਡੈਂਟ ਰਿਹਾ। ਸੋ ਇਹ ਵੱਖਰੀ ਗੱਲ ਹੈ ਕਿ ਵੀ ਇੱਕ ਇੱਕ ਕਰਕੇ ਜੇ ਫਿਰ ਅਸੀਂ ਦੇਖੀਏ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਲੇਟੈਸਟ ਦੇਖਣਾ ਹੋਏ ਤਾਂ ਹਾਮਿਦ ਅੰਸਾਰੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਸ਼ਾਇਦ 2 ਟਰਮ ਰਹੇ ਕਿ ਉਹਨਾਂ ਦੀ ਫਰਸਟ੍ਰੇਸ਼ਨ ਔਰ ਇਸੇ ਤਰ੍ਹਾਂ ਇਸ ਦੌਰ ਦੇ ਵਿੱਚ ਜ਼ਿਆਦਾ ਜਿਹੜੇ ਸ਼ਾਇਰ ਸਨ ਉਰਦੂ ਲਿਟਰੇਚਰ ਦੇ ਉਹਨਾਂ ਚੋਂ ਬਹੁਤੇ ਜਿਹੜੇ ਨੇ ਉਹ ਉਸ ਪਾਸੇ ਹੀ ਭੁਗਤੇ ਕਿਉਂਕਿ ਸੈਕੂਲਰਿਜ਼ਮ ਔਰ ਜਿਹੜੇ ਸ਼ਾਇਰ ਸੀ ਉਰਦੂ ਦੇ ਉਸ ਜ਼ਮਾਨੇ ਦੇ ਜਿਹਨਾਂ ਨੂੰ ਪ੍ਰੋਗਰੈਸਿਵ ਲਫ਼ਜ਼ ਕਿਹਾ ਜਾਂਦਾ ਔਰ ਉਹ ਜੈਨੂਇਨਲੀ ਬਿਲੀਵ ਕਰਦੇ ਸੀ ਕਿ ਇਨਸਾਨੀਅਤ ਧਰਮ ਹੈ ਔਰ ਉਹ ਸਮਝਦੇ ਸੀ ਕਿ ਭਾਈ ਇਹ ਮੰਨਣ ਨਾਲ ਜਾਂ ਉਹਨਾਂ ਦੇ ਕਹਿਣ ਨਾਲ ਜਿਹੜੀ ਮੈਜੋਰਿਟੀ ਹੈ ਉਹ ਸੱਚਮੁੱਚ ਇਨਸਾਨੀਅਤ ਨੂੰ ਸਮਝੇਗੀ ਔਰ ਉਹਨਾਂ ਵੱਡੇ ਨਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕੈਫੇ ਆਜ਼ਮੀ ਹੋਏ, ਉਹਨਾਂ ਦੇ ਵਿੱਚ ਸਾਹਿਰ ਲੁਧਿਆਣਵੀ ਜਿਹੜੇ ਬੇਸ਼ੱਕ ਚਲੇ ਗਏ ਲਾਹੌਰ ਫਿਰ ਵਾਪਸ ਆ ਗਏ, ਲੁਧਿਆਣੇ ਤਾਂ ਨਹੀਂ ਆਏ, ਮੁੜ ਕੇ ਦਿੱਲੀ ਔਰ ਬੰਬੇ ਪਹੁੰਚ ਗਏ ਔਰ ਉਹਨਾਂ ਚੋਂ ਹੀ ਬਹੁਤ ਸਾਰੇ ਜਿਹੜੇ ਅੱਜ ਤੱਕ ਵੀ ਜਿਨ੍ਹਾਂ 'ਚ ਫਿਰ ਸ਼ਬਾਨਾ ਆਜ਼ਮੀ ਕੈਫੇ ਆਜ਼ਮੀ ਦੀ ਡਾਟਰ ਔਰ ਜਿਹੜਾ ਉਹਨਾਂ ਦਾ ਹਸਬੈਂਡ ਔਰ ਜਿਹੜੇ ਵੱਡੇ ਸ਼ਾਇਰਾਂ ਦਾ ਦਾਇਰਾਕਾਰ। ਹੁਣ ਇਹ ਉਹ ਕਲਾਸ ਸੀ ਜਿਹੜੇ 47 ਤੋਂ ਬਾਅਦ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਪੂਰਾ ਬੈਂਡ ਬੈਕਵਰਡ ਕਰਕੇ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਰਹੇ ਮੈਜੋਰਿਟੀ ਨੂੰ ਕਿ ਹਿੰਦੁਸਤਾਨ ਸਾਡਾ ਵੀ ਹੈ, ਸਾਡਾ ਵੀ ਜਿਹੜਾ ਲਹੂ ਹੈ ਇਸ ਮਿੱਟੀ ਦੇ ਵਿੱਚ ਬਰਾਬਰ ਦਾ ਡੁੱਲਿਆ ਹੋਇਆ ਹੈ, ਅਸੀਂ ਇਸ ਵਤਨ ਨੂੰ ਪਿਆਰ ਕਰਦੇ ਹਾਂ ਇਸ ਸਾਰੇ ਨੂੰ। ਲੇਕਿਨ ਹੁਣ ਜਦੋਂ ਤੋਂ ਅਸੀਂ 2014 ਤੋਂ ਬਾਅਦ ਦੇਖਦੇ ਹਾਂ ਕਿ ਕਿਵੇਂ ਹੌਲੀ ਇਹ ਜਿਹੜੀ ਸਾਰੀ ਕਲਾਸ ਸੀ ਜਿਹੜੇ ਜੈਨੂਇਨਲੀ ਜਿਨ੍ਹਾਂ ਨੇ ਈਵਨ ਰਿਡੀਕਿਊਲ ਕੀਤਾ ਪਾਕਿਸਤਾਨ ਦੇ ਕਨਸੈਪਟ ਨੂੰ, ਉਹਨਾਂ ਦੇ ਵਿੱਚ ਸਾਰੇ ਅੱਜ ਦੇ ਦੌਰ 'ਚ ਜਿਹੜੇ ਵੱਡੇ ਕਵੀਆਂ 'ਚ ਮੁਨੱਵਰ ਰਾਣਾ ਹੈ ਜਾਂ ਜਿਨ੍ਹਾਂ ਦਾ ਮੈਂ ਹੁਣ ਜ਼ਿਕਰ ਕਰ ਰਿਹਾ ਜਿਹੜੇ ਕੋਵਿਡ-19 ਦੀ ਇਨਫੈਕਸ਼ਨ ਤੋਂ ਬਾਅਦ ਜਿਹੜੇ ਨੇ ਉਹ ਚੜ੍ਹਾਈ ਕਰ ਗਏ ਇਸ ਦੁਨੀਆ ਤੋਂ ਅਲਵਿਦਾ ਹੋਏ ਨੇ, ਰਾਹਤ ਇੰਦੌਰੀ ਇਹ ਬਹੁਤ ਵੱਡਾ ਨਾਂ ਹੈ ਉਰਦੂ ਅਦਬ ਦੇ ਵਿੱਚ ਔਰ ਖਾਸ ਤੌਰ ਤੇ ਉਹਨਾਂ ਦਾ ਮੈਂ ਕਿਉਂਕਿ ਇਹਨੂੰ ਹਰ ਇੱਕ ਨੇ ਉਹਨਾਂ ਦੀ ਸ਼ਾਇਰੀ ਉਹਨਾਂ ਨੇ ਸੋਸ਼ਲ ਕੀ ਕਿਹਾ, ਰੋਮਾਂਸ ਬਾਰੇ ਕੀ ਕਿਹਾ ਜਾਂ ਉਹਨਾਂ ਨੇ ਸ਼ੇਅਰ 'ਚ ਕੀ ਕਿਹਾ ਕਿ ਮਰਨ ਤੋਂ ਬਾਅਦ ਵੀ ਮੇਰੀ ਪੇਸ਼ਾਨੀ ਤੇ ਮੇਰੇ ਲਹੂ ਦੇ ਨਾਲ ਹਿੰਦੁਸਤਾਨ ਲਿਖ ਦਿਓ। ਲੇਕਿਨ ਇਸ ਹੱਦ ਤੱਕ ਜਾਣ ਦੇ ਬਾਵਜੂਦ ਜਿਹੜੇ ਜੈਨੂਇਨਲੀ ਬਿਲੀਵ ਕਰਦੇ ਸੀ ਉਹਨਾਂ ਨੇ ਕੋਈ ਵੋਟਾਂ ਨਹੀਂ ਸੀ ਲੈਣੀਆਂ ਜਿਵੇਂ ਬਹੁਤ ਸਾਰੇ ਵੋਟਾਂ ਲੈਣ ਲਈ ਕੋਈ ਪੋਸਟਰ ਲੈ ਸਕਦੇ ਨੇ, ਉਹ ਜੈਨੂਇਨਲੀ ਬਿਲੀਵ ਕਰਦੇ ਸੀ ਕਿ ਇਹ ਸੈਕੂਲਰ ਮੁਲਕ ਹੈ, ਉਹ ਜੈਨੂਇਨਲੀ ਬਿਲੀਵ ਕਰਦੇ ਸੀ ਕਿ ਭਾਈ ਸਾਡੀ ਡੈਸਟੀਨੀ ਇੱਥੇ ਹੈ ਔਰ ਅਸੀਂ ਇਸੇ ਹੀ ਮਿੱਟੀ ਦੇ ਜਿਹੜੇ ਆ ਉਹ ਬੱਚੇ ਹੈ ਔਰ ਅਸੀਂ ਵੀ ਇਸ ਦੇ ਲਈ ਕੁਰਬਾਨੀਆਂ ਕੀਤੀਆਂ ਹੋਈਆਂ। ਲੇਕਿਨ ਮੈਂ ਸਮਝਦਾ ਹਾਂ ਵੀ ਉਸ ਇੱਕ ਤੋਂ ਬਾਅਦ ਇੱਕ ਇਸ ਦੁਨੀਆ ਤੋਂ ਵੀ ਨਿਰਾਸ਼ ਗਿਆ ਔਰ ਬਹੁਤ ਸਾਰੇ ਤਾਂ ਖੁਦ ਅਲਟੀਮੇਟਲੀ ਜਿਸ ਕਿਸਮ ਦਾ ਉਸ ਨਫ਼ਰਤ ਦਾ ਸ਼ਿਕਾਰ ਹੋਏ ਨੇ ਹੋ ਰਹੇ ਨੇ। ਸੀਏ ਪ੍ਰੋਟੈਸਟ ਦੇ ਵੇਲੇ ਉਹ ਸਾਹਮਣੇ ਆਇਆ ਔਰ ਇਸੇ ਦੌਰਾਨ ਅਸੀਂ ਦੇਖਦੇ ਹਾਂ ਕਿ ਕਿਵੇਂ
ਜਿਹੜੇ ਆਪਣੇ ਆਪ ਨੂੰ ਬਿਲਕੁਲ ਸੈਕੂਲਰਿਜ਼ਮ ਦੇ ਖਾਨੇ 'ਚ ਫਿੱਟ ਹੋ ਕੇ ਉਹਨਾਂ ਨੂੰ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੇ ਖਿਲਾਫ ਭੁਗਤਦੇ ਰਹੇ, ਉਹ ਅੱਜ ਇੱਕ ਜਿਹੜੀ ਕਿਸ ਹੱਦ ਤੱਕ ਨਿਰਾਸ਼ ਨੇ ਕਿ ਕੀ ਹੋਇਆ। ਔਰ ਮੈਂ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਸ਼ਾਇਰੀ ਦਾ ਅੱਗੇ ਜ਼ਿਕਰ ਕਰਾਂ, ਮੈਂ ਦੱਸਦੇ ਹਾਂ ਕਿ ਰਾਹਤ ਇੰਦੌਰੀ, ਜਿਨ੍ਹਾਂ ਨੂੰ ਇੰਦੌਰ ਜ਼ਾਹਰ ਹੈ ਇੰਦੌਰ ਸ਼ਹਿਰ ਨੂੰ ਉਹਨਾਂ ਨੇ ਆਪਣੇ ਨਾਂ ਦੇ ਨਾਲ ਲਾਇਆ, ਇਹ ਵੀ ਇੱਕ ਸ਼ਾਇਰੀ 'ਚ ਇੱਕ ਪਾਸੇ ਤਖੱਲਸ ਹੁੰਦੇ ਸੀ, ਇੱਕ ਪਾਸੇ ਕੋਈ ਮੁਰਾਦਾਬਾਦੀ ਹੈ, ਕੋਈ ਲਖਨਵੀ ਹੈ, ਕੋਈ ਦਿੱਲੀ ਹੈ, ਦਿਲਵੀ ਹੈ। ਔਰ ਵੈਸੇ ਇਹਦੇ 'ਚ ਇੱਕ ਲਾਈਟਰ ਵੇਨ 'ਚ ਮੈਂ ਗੱਲ ਸੀਰੀਅਸ ਕਰਨ ਤੋਂ ਪਹਿਲਾਂ ਇਸ ਕਿਸਮ ਦੇ ਸ਼ਾਇਰਾਂ ਦਾ ਇੱਕ ਜਿਹੜੀ ਹੈ ਉਹ ਮੁਸ਼ਾਇਰਾ ਸੀ, ਔਰ ਥਾਂ ਥਾਂ ਤੋਂ ਆਏ ਹੋਏ ਸੀ, ਇੱਕ ਲਾਹੌਰ ਤੋਂ ਵੀ ਸ਼ਾਇਰ ਗਏ ਹੋਏ ਸੀ। ਸੋ ਸਾਰੇ ਇੰਟਰੋਡਿਊਸ ਕਰਵਾ ਰਹੇ ਸੀ, ਕੋਈ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਜਿਗਰ ਲਖਨਵੀ, ਕੋਈ ਜਿਹੜਾ ਹੈ ਉਹ ਦਿਲਵੀ, ਤੇ ਕੋਈ ਹੋਰ। ਤੇ ਹੁਣ ਜਦੋਂ ਲਾਹੌਰ ਵਾਲੇ ਦੀ ਵਾਰੀ ਆਏ, ਉਹਨੇ ਦੇਖਿਆ ਦਿਲ ਵੀ ਕੋਈ ਲੈ ਗਿਆ, ਜਿਗਰ ਵੀ ਲੈ ਗਿਆ, ਕੋਈ ਅਸ਼ਕ ਅਥਰੂ ਵਾਲਾ, ਉਹਨੇ ਆਪਣਾ ਹੱਥ ਕੱਢਿਆ, ਕਹਿੰਦਾ ਗੁਰਦਾ ਲਾਹੌਰੀ। ਉਹਨੇ ਕਿਹਾ ਵੀ ਬਾਕੀ ਤਾਂ ਹੁਣ ਬਾਡੀ ਦਾ ਕੋਈ ਆਰਗਨ ਹੈ ਨਹੀਂ, ਗੁਰਦਾ ਹੀ ਰਹਿ ਗਿਆ। ਜਦੋਂ ਇਹ ਸਾਰਾ ਜ਼ਮਾਨਾ ਸੀ ਮੁਸ਼ਾਇਰੇ, ਇਹ ਵੱਖਰੀ ਗੱਲ ਹੈ ਕਿ ਪਿਛਲੇ 8-10 ਸਾਲ 'ਚ, ਵੈਸੇ ਤਾਂ ਪਿਛਲੇ 70 ਸਾਲ ਤੋਂ ਹੀ ਉਰਦੂ ਅਦਬ ਨੂੰ ਮਾਰਨ ਦੇ ਲਈ ਭਾਰਤ ਦੀ ਇੱਕ ਤੋਂ ਬਾਅਦ ਇੱਕ ਹਕੂਮਤ ਨੇ ਬੇਸ਼ੱਕ ਅਕੈਡਮੀਜ਼ ਬਣਾਤੀਆਂ, ਉਰਦੂ ਅਕੈਡਮੀ ਹੈ, ਫਲਾਣਾ, ਲੇਕਿਨ ਹੌਲੀ ਉਹਨੂੰ ਉਹਨਾਂ ਸੂਬਿਆਂ 'ਚ ਵੀ, ਯੂਪੀ, ਬਿਹਾਰ, ਜਿੱਥੇ ਕਿ ਵੱਡੀ ਗਿਣਤੀ 'ਚ 20 ਤੋਂ 22% ਮੁਸਲਮਾਨਾਂ ਦੀ ਪਾਪੂਲੇਸ਼ਨ ਰਹੀ, ਉਰਦੂ ਨੂੰ ਮੁਸਲਮਾਨਾਂ ਦੇ ਨਾਲ ਜੋੜ ਕੇ ਮਾਈਨਸ ਕਰ ਦਿੱਤਾ ਗਿਆ। ਔਰ ਨਤੀਜੇ ਦੇ ਤੌਰ ਤੇ ਇੱਕ ਵੱਡੇ ਇਕੱਠ 'ਚ ਸਾਇਰ ਲੁਧਿਆਣਵੀ ਨੇ ਇੱਕ ਵਾਰ ਇਹ ਕਿਹਾ ਸੀ ਕਿ ਵੀ ਉਰਦੂ ਜਿਹੜਾ ਔਰ ਕੋਈ ਉਹਨਾਂ ਨੇ ਉਰਦੂ ਦਾ ਸ਼ਾਇਦ ਜਸ਼ਨੇ ਰੇਖਤਾ, ਕਿਉਂਕਿ ਉਰਦੂ ਦਾ ਪੁਰਾਣਾ ਲਫ਼ਜ਼ ਰੇਖਤਾ ਓਰੀਜਨਲ, ਉਰਦੂ ਤਾਂ ਜਿਸ ਦਾ ਜਿਹੜੀ ਹੈ ਲੈਂਗੁਏਜ ਆਫ ਦਾ ਆਰਮੀ ਜਾਂ ਲਸ਼ਕਰ ਦੀ ਜ਼ਬਾਨ ਦੇ ਥੱਲੇ ਜ਼ਿਆਦਾ ਪਪੂਲਰ ਹੋਇਆ, ਲਸ਼ਕਰ ਦੇ ਨਾਲ ਜੁੜਿਆ ਹੋਇਆ ਲਫ਼ਜ਼ ਹੈ। ਤੇ ਉਹਦੇ 'ਚ ਸਾਇਰ ਲੁਧਿਆਣਵੀ ਨੇ, ਜਿੱਥੇ ਕਿ ਇੱਕ ਵੱਡੇ ਲੀਡਰ ਪ੍ਰੀਜ਼ਾਈਡ ਕਰਨ ਆਏ ਸੀ, ਉਹਨਾਂ ਨੇ ਕਿਹਾ ਕਿ ਵੀ ਰੇਖਤਾ ਖਤਮ ਹੋ ਗਿਆ, ਜਸ਼ਨ ਹੀ ਰਹਿ ਗਿਆ। ਸੋ ਜ਼ਾਹਰ ਹੈ ਕਿ ਵੀ ਸਿਸਟਮੈਟਿਕਲੀ, ਲੇਕਿਨ ਹੁਣ ਤਾਂ ਪਿਛਲੇ ਸਾਰੇ ਇਹਨਾਂ ਸਾਲਾਂ 'ਚ ਕੁਛ ਕਿਸੇ ਹੱਦ ਤੱਕ ਜਿਹੜਾ ਇਹ ਟਵਿੱਟਰ ਔਰ ਦੂਜੇ ਤੀਜੇ ਇੰਟਰਨੈਟ ਸੋਸ਼ਲ ਮੀਡੀਆ ਨੇ ਵੀ, ਪਰ ਹਿੰਦੂ ਤਵੀਆਂ ਨੇ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ। ਅੱਜ ਤੁਸੀਂ ਜਿਹੜੀ ਜ਼ਬਾਨ ਵੀ ਉਹਨਾਂ ਦੀ ਸੁਣੋਗੇ, ਲੀਡਰਾਂ ਦੇ ਭਾਸ਼ਣਾਂ ਦੀ, ਟੀਵੀ, ਰੇਡੀਓ, ਦੂਜੇ ਤੀਜੇ ਤੇ ਸ਼ੁੱਧ ਬਨਾਰਸੀ ਹਿੰਦੀ ਆ ਗਈ। ਈਵਨ ਜਿਸ ਕਿਸਮ ਦੀ ਹਿੰਦੀ ਵਾਜਪਾਈ ਵਰਗੇ ਜਿਹਦਾ ਬੇਸ ਲਖਨਊ 'ਚ ਸੀ, ਕਿਉਂਕਿ ਲਖਨਊ ਦਾ ਇੱਕ ਆਪਣਾ ਅੰਦਾਜ਼ ਰਿਹਾ ਹੈ ਉਰਦੂ ਤਹਿਜ਼ੀਬ ਦਾ ਵੀ, ਉਹਨੂੰ ਵੀ ਉਹਨਾਂ ਨੇ ਮਾਈਨਸ ਕੀਤਾ। ਪਰ ਇਹਦੇ ਬਾਵਜੂਦ ਇਹ ਜਿਹੜੇ ਕੁਛ ਨਾਂ ਨੇ, ਰਾਹਤ ਇੰਦੌਰੀ ਜਾਂ ਮੁਨੱਵਰ ਰਾਣਾ ਵਰਗੇ, ਜਿਹੜੇ ਬੜੇ ਫਖਰ ਨਾਲ ਮੁਸ਼ਾਇਰੇ ਜਿਹੜੇ ਜਿੱਥੇ ਵੀ ਜਾਂਦੇ ਸੀ ਉਹਦੇ 'ਚ ਆਪਣੀ ਉਸ ਸੈਕੂਲਰ ਆਈਡੀਓਲੋਜੀ ਦੀ ਗੱਲ ਔਰ ਆਪਣਾ ਇਸ ਵਤਨ ਨਾਲ ਬਿਲੋਂਗ ਕਰਨ ਦੀ ਗੱਲ। ਲੇਕਿਨ ਪਿਛਲੇ ਕੁਛ ਜਦੋਂ ਸੀਏ ਦੇ ਖਿਲਾਫ ਪ੍ਰੋਟੈਸਟ ਚੱਲ ਰਹੇ ਸੀ, ਇੱਕ ਸ਼ੇਅਰ ਜਿਹੜਾ ਕਿ ਰਾਹਤ ਇੰਦੌਰੀ ਦੇ ਨਾਂ ਦੇ ਉੱਤੇ ਜਿਹੜਾ ਜਾਲੀ ਸੀ ਸਰਕੂਲੇਟ ਹੋਇਆ, ਔਰ ਫਿਰ ਜਿਸ ਕਿਸਮ ਦੀ ਹੇਟ ਔਰ ਟ੍ਰੋਲਿੰਗ ਉਹਨਾਂ ਦੀ ਹੋਈ, ਉਹਨਾਂ ਨੇ ਵੀ ਆ ਕੇ ਕਿਹਾ ਵੀ ਇਹ ਤਾਂ ਮੇਰਾ ਸ਼ੇਅਰ ਨਹੀਂ ਹੈ। ਇਹਨਾਂ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਵੀ ਜਿਹੜੇ ਇਹਨੇ ਹਿੰਦੁਸਤਾਨ ਕਰਦੇ ਨੇ, ਇਹਨਾਂ ਦੇ ਅੰਦਰ ਵੀ ਪਾਕਿਸਤਾਨ ਵੜਿਆ, ਕਿਉਂਕਿ ਉਹਨਾਂ ਨੇ ਹਰ ਇੱਕ ਨੂੰ ਹੀ ਜਿਹੜਾ ਉਹ ਪਾਕਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਨੇ ਜਦੋਂ ਉਹ ਕੋਵਿਡ-19 ਦਾ ਪੋਜ਼ਿਟਿਵ ਹੋਇਆ, ਔਰ ਉਹਨਾਂ ਦੀ ਜਿਹੜੀ ਲਾਸਟ ਟਵੀਟ ਸਾਹਮਣੇ ਆਈ, ਕਿਉਂਕਿ ਅੱਜ ਸਾਰੇ ਹੀ ਸੋਸ਼ਲ ਮੀਡੀਆ ਤੇ ਵੀ ਚਰਚਾ ਹੈ, ਵੱਡੇ ਵੱਡੇ ਨੈਟਵਰਕ, BBC ਔਰ ਈਵਨ ਟ੍ਰਿਬਿਊਨ ਔਰ ਇੰਡੀਅਨ ਏਜੰਸੀਜ਼, ਜਿਨ੍ਹਾਂ ਨੇ ਜਿਉਂਦੇ ਜੀ ਤਾਂ ਕਦੇ ਕਿਸੇ ਨੂੰ ਮੰਨਿਆ ਹੀ ਨਹੀਂ ਹੁੰਦਾ, ਉਹਨਾਂ ਦੇ ਲਈ ਤਾਂ ਉਹ ਨਫ਼ਰਤ ਦਾ ਵਾਇਸ ਹੁੰਦੇ ਨੇ। ਲੇਕਿਨ ਇਸ ਸਾਰੇ 'ਚ ਸਾਹਮਣੇ ਆਇਆ ਕਿ ਇਹਨਾਂ ਦੇ ਬੱਚੀਆਂ ਵੀ ਜਦੋਂ ਸੀਏ ਦੇ ਖਿਲਾਫ ਲਖਨਊ 'ਚ ਹੈ ਜਾਂ ਦੂਜੇ ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਹੁੰਦੇ ਨੇ, ਮੁਨੱਵਰ ਰਾਣਾ ਜਾਂ ਦੂਜਿਆਂ ਦੇ। ਔਰ ਇਹ ਸਾਰੇ ਐਜ਼ ਏ ਫਰਸਟ੍ਰੇਟਡ ਮੈਨ ਦੁਨੀਆ ਤੋਂ ਦੇ ਵਿੱਚ ਰਹੇ ਆਪਣੇ ਅਖੀਰਲੇ ਸਾਲਾਂ 'ਚ ਕਿ ਭਾਈ ਇਹ ਤਾਂ ਬਿਲਕੁਲ ਹੀ ਸ਼ੁੱਧ ਬਨਾਰਸੀ ਹਿੰਦੂ ਸਾਰਿਆਂ 'ਚੋਂ ਨਿਕਲ ਆਇਆ। ਔਰ ਮੈਂ ਸਮਝਦਾ ਵੀ ਉਹਨਾਂ ਨੇ ਜ਼ਰੂਰ, ਭਾਵੇਂ ਉਹ ਕਹਿਣ ਦੀ ਹਿੰਮਤ ਜਾਂ ਸਾਰੀ ਉਮਰ ਜਿਹੜਾ ਤੁਸੀਂ ਰਾਗ ਲਾਪਿਆ ਹੋਇਆ, ਅਖੀਰ ਵੇਲੇ ਹੁਣ ਤੁਸੀਂ ਰਾਗ ਬਦਲ ਤਾਂ ਨਹੀਂ ਸਕਦੇ, ਪਰ ਉਹਨਾਂ ਨੇ ਜ਼ਰੂਰ ਇਹ ਕਹਿੰਦੇ ਹੋਣਗੇ ਕਿ ਕਾਇਦੇ ਆਜ਼ਮ ਕਿੰਨਾ ਠੀਕ ਸੀ। ਔਰ ਉਹਨਾਂ ਨੇ ਜਿਹੜਾ ਲਾਸਟ ਟਵੀਟ ਕੀਤਾ ਉਹਨਾਂ ਦੀ ਐਡਮਿਟ ਹੋਣ ਤੋਂ ਬਾਅਦ, ਉਹਨਾਂ ਨੇ ਕਿਹਾ ਕਿ ਵੀ ਕੋਵਿਡ ਦੇ
ਸ਼ੁਰੂਆਤੀ ਸਿੰਪਟਮਸ ਨਜ਼ਰ ਆ ਰਹੇ ਨੇ। ਕੱਲ ਮੇਰਾ ਕੋਰੋਨਾ ਟੈਸਟ ਕੀਤਾ ਗਿਆ ਸੀ। ਜੀ ਮੈਂ ਔਰਬਿੰਦੋ ਹਸਪੀਟਲ 'ਚ ਐਡਮਿਟ ਹੈ। ਦੁਆ ਕਰੋ ਕਿ ਮੈਂ ਜਲਦੀ ਇਸ ਬਿਮਾਰੀ ਨੂੰ ਹਰਾ ਦਿਆਂ। ਉਹ ਬੜੀ ਹਿੰਮਤ ਜਿਹੜੀ ਵਾਲੇ ਹੈ ਸੀ। ਕੰਕਰਿੰਗ ਸਪਿਰਿਟ ਸੀ ਉਹਨਾਂ ਦੀ ਹਰ ਚੀਜ਼ ਤੇ। ਜੀ ਤੇ ਇੱਕ ਹੋਰ ਇਲਤਜ਼ਾ ਹੈ ਕਿ ਮੈਨੂੰ ਜਾਂ ਮੇਰੇ ਘਰ ਦੇ ਲੋਕਾਂ ਨੂੰ ਫੋਨ ਨਾ ਕਰੋ। ਮੇਰੀ ਖੈਰੀਅਤ ਟਵਿੱਟਰ ਜਾਂ ਫੇਸਬੁੱਕ ਰਾਹੀਂ ਤੁਹਾਨੂੰ ਮਿਲਦੀ ਰਹੇਗੀ। ਸੋ ਇਹ ਰਾਹਤ ਇੰਦੌਰੀ ਦਾ ਲਾਸਟ ਟਵੀਟ ਹੈ। ਜੀ ਉਹਨਾਂ ਦਾ ਮੁੱਢਲਾ ਨਾਂ ਰਾਹਤ ਕੁਰੈਸ਼ੀ ਸੀ, ਲੇਕਿਨ ਲਿਟਰੇਚਰ ਦੀ ਦੁਨੀਆ 'ਚ ਉਹਨਾਂ ਨੇ ਇੰਦੌਰ ਜਿੱਥੇ ਆ ਕੇ ਉਹ ਵਸੇ ਉਹਨਾਂ ਦੇ ਨਾਲ ਜੋੜਿਆ। ਔਰ 1950 ਦੇ ਵਿੱਚ 1 ਜਨਵਰੀ ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਸੋ ਆਲਮੋਸਟ 70 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਔਰ ਉਹਨਾਂ ਨੇ ਯੂਨੀਵਰਸਿਟੀ ਤੋਂ 1955 ਦੇ ਵਿੱਚ PhD ਕੀਤੀ। ਜੀ ਔਰ ਇਹ ਸਾਰੇ 'ਚ ਮੈਂ ਵੀ ਹਾਲਾਂ ਇਹ ਤਾਂ ਨਹੀਂ ਹੈ ਕਿ ਮੈਨੂੰ ਕੋਈ ਬਹੁਤ ਜ਼ਿਆਦਾ ਵਕਤ ਵੀ ਮਿਲਦਾ ਹੈ, ਪਰ ਉਰਦੂ ਸ਼ਾਇਰੀ ਦੇ ਕਰੰਟ ਜਿਹੜੇ ਸ਼ਾਇਰ ਨੇ ਉਹਨਾਂ 'ਚ ਜੇ ਕਿਸੇ ਨੂੰ ਦਾ ਅੰਦਾਜ਼ ਇੱਕ ਜਿਹੜੀ ਮੁਸ਼ਾਇਰਿਆਂ ਦੇ ਵਿੱਚ ਇਹਦੇ 'ਚ ਜ਼ਾਹਿਰ ਹੈ। ਬਹੁਤ ਵਾਰ ਇਹ ਕਿਹਾ ਜਾਂਦਾ ਹੁੰਦਾ ਸੀ ਜੀ ਜਿਹੜੀ ਸੀਰੀਅਸ ਨਜ਼ਮ ਹੈ ਜਾਂ ਗਜ਼ਲ ਹੈ ਉਹ ਮੁਸ਼ਾਇਰਿਆਂ 'ਚ ਨਹੀਂ, ਮੁਸ਼ਾਇਰਿਆਂ 'ਚ ਤਾਂ ਵਾਹ ਵਾਲੀਆਂ ਹੁੰਦੀਆਂ, ਹਲਕੀਆਂ ਫੁਲਕੀਆਂ ਹੁੰਦੀਆਂ। ਜੀ ਇਹੀ ਕੁਝ ਈਵਨ ਫਿਲਮੀ ਦੁਨੀਆ ਬਾਰੇ ਵੀ ਕਿਹਾ ਜਾਂਦਾ ਸੀ ਕਿ ਜੀ ਅਸਲੀ ਸ਼ਾਇਰੀ ਜਿਹੜੀ ਹੈ ਉਹ ਫਿਲਮੀ ਦੁਨੀਆ 'ਚ ਤਾਂ ਗੀਤ ਹੀ ਲਿਖੇ ਜਾਂਦੇ ਨੇ, ਸ਼ਾਇਰੀ ਨਹੀਂ ਹੁੰਦੀ। ਜੀ ਲੇਕਿਨ ਜਿਵੇਂ ਸਾਹਿਰ ਲੁਧਿਆਣਵੀ ਨੇ ਜਾਂ ਕੈਫੇ ਆਜ਼ਮੀ ਵਰਗਿਆਂ ਨੇ ਗਲਤ ਸਾਬਤ ਉਹਨਾਂ ਨੇ ਕਿ ਵੀ ਇੱਕ ਵਾਰੀ ਵੱਡੇ ਸ਼ਾਇਰ ਸੀ, ਫਿਲਮੀ ਦੁਨੀਆ 'ਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ। ਇਸੇ ਤਰ੍ਹਾਂ ਰਾਹਤ ਇੰਦੌਰੀ ਜਿਨ੍ਹਾਂ ਦਾ ਇੱਕ ਜਿਹੜਾ ਡਿਲੀਵਰੀ ਦਾ ਸਟਾਈਲ ਸੀ, ਉਹਨਾਂ ਦੀ ਸਾਰੀ ਸਿਰ ਤੋਂ ਪੈਰਾਂ ਤੱਕ ਜਿਹਨੂੰ ਅੱਜ ਬਾਡੀ ਲੈਂਗੁਏਜ ਕਿਹਾ ਜਾਂਦਾ, ਉਹ ਤੁਸੀਂ ਉਹਨਾਂ 'ਚੋਂ ਖੂਬਸੂਰਤੀ ਦੇਖ ਸਕਦੇ ਸੀ। ਔਰ ਉਹਨਾਂ ਦੇ ਅੰਦਰ ਜਸਟਿਸ ਲਈ, ਅਦਲ ਲਈ, ਲੋਕਾਂ ਦੀ ਬਰਾਬਰੀ ਦੇ ਹੱਕ ਔਰ ਖਾਸ ਤੌਰ ਤੇ ਜਿਸ ਕਿਸਮ ਦੀ ਲੁੱਟ ਖਸੁੱਟ, ਕਿਉਂਕਿ ਇਹਨਾਂ ਸਭ ਨੇ ਭਾਵੇਂ ਜੰਮੇ 47 ਤੋਂ ਬਾਅਦ, ਲੇਕਿਨ ਇਹਨਾਂ ਨੇ ਉਹ ਸਾਰਾ ਲਿਟਰੇਚਰ ਪੜ੍ਹਿਆ ਸੀ ਕਿ ਆਜ਼ਾਦੀ ਦੇ ਕੀ ਸੁਪਨੇ ਦਿਖਾਏ ਗਏ ਸੀ ਕਿ ਅੰਗਰੇਜ਼ ਲੁੱਟ ਰਿਹਾ ਸਾਨੂੰ, ਇਹ ਇੰਪੀਰੀਅਲਿਸਟ ਹੈ, ਇਹ ਜਾਏਗਾ, ਕਿਵੇਂ ਦੁੱਧ ਦੀਆਂ ਨਹਿਰਾਂ ਵਗਣਗੀਆਂ, ਸਭ ਸੁਖੀ। ਹਰ ਇੱਕ ਨੂੰ ਲੱਗਦਾ ਸੀ ਕਿ ਆਜ਼ਾਦੀ ਨਹੀਂ ਆਈ, ਬਹਾਰ ਆ ਜਾਏਗੀ। ਲੇਕਿਨ ਹਕੀਕਤ ਦੇ ਵਿੱਚ ਕੀ ਹੋਇਆ, ਮੈਂ ਕਿਉਂਕਿ ਆਪਣੇ ਸਬਜੈਕਟ ਵੱਲ ਮੁੜਨ ਤੋਂ ਪਹਿਲਾਂ ਉਹਨਾਂ ਦੀਆਂ ਇੱਕ ਦੋ ਲਿਖਤਾਂ ਜ਼ਰੂਰ ਸਾਂਝੀਆਂ ਕਰਨਾ ਚਾਹੁੰਦਾ ਤਾਂ ਕਿ ਸਾਡੇ, ਕਿਉਂਕਿ ਬਹੁਤੇ ਵਿਊਅਰ ਬੇਸ਼ੱਕ ਪੰਜਾਬੀ ਲਿਟਰੇਚਰ ਜਾਂ ਪੰਜਾਬੀ ਅਦਬ ਨਾਲ ਜੁੜੇ ਹੋਏ ਨੇ, ਪਰ ਮੈਂ ਸਮਝਦਾ ਕਿ ਜਿਹੜਾ ਵੀ ਜਿਸ ਜ਼ਬਾਨ ਦੇ ਵਿੱਚ ਵੀ ਜਿਸ ਨੇ ਇਨਸਾਨੀਅਤ ਦੀ ਗੱਲ ਕੀਤੀ ਹੈ, ਬੇਸ਼ੱਕ ਉਹ ਅਲਟੀਮੇਟਲੀ ਲਿਵਿੰਗ 'ਚ ਫਸੇ। ਔਰ ਇਹ ਸਾਰੇ ਹਿੰਦੁਸਤਾਨ ਦੇ ਉਸ ਮੋਹ ਦੇ ਨਾਂ ਥੱਲੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਵੀ ਉਹ ਕਿਹਨਾਂ ਦੀ ਕੈਦ 'ਚ ਫਸ ਗਏ ਨੇ। ਉਹਨਾਂ ਦੀ ਜਿਹੜੀ ਇੱਕ ਨਜ਼ਮ ਹੈ, ਲੂਟ ਮਚੀ ਹੈ ਚਾरों ओर सारे चोर, लूट मची है चारों ओर सारे चोर, एक जंगल और लाखों मोर सारे चोर, एक थैली में अफसर भी चपड़ासी भी, क्या ताकतवर क्या कमजोर सारे चोर, उजले कुर्ते पहन रखे हैं सांपों ने। बड़ी खूबसूरत जो तुम मेटाफर देखते हो कि सप्पा ने बड़े उजले कुर्ते पहन रखे हैं सांपों ने, ये जहरीले आदमखोर सारे चोर, झूठ नगर में रोज निकालो मौन जुलूस, झूठ नगर में रोज निकालो मौन जुलूस, कौन सुनेगा सच का शोर सारे चोर, हम किस किस का नाम गिनाएं, दिल्ली के आवारा ढोर सारे चोर। ढोर डंगर ਨੂੰ ਕਹਿੰਦੇ ਨੇ। ਦਿੱਲੀ ਦਾ ਜਦੋਂ ਹੈ ਤਾਂ ਜਿਹੜਾ ਹੈ ਉਹ ਸੈਂਟਰ ਆਫ ਪਾਵਰ ਹੈ ਕਿ ਭਾਈ ਇੱਥੇ ਸਾਰੇ ਗਧੇ ਨੇ, ਸਾਰੇ ਆਵਾਰਾ ਨੇ, ਆਵਾਰਾ ਪਸ਼ੂ। ਇੱਕ ਤਾਂ ਚਲੋ ਢੋਰ ਘਰ ਦਾ ਵਿੱਚ ਹੁੰਦਾ ਹੈ ਪਾਲਤੂ, ਇਹ ਜਿਹੜਾ ਹਮ ਕਿਸ ਕਿਸ ਕਾ ਨਾਮ ਗਿਨਾਏ, ਦਿੱਲੀ ਕੇ ਆਵਾਰਾ ਢੋਰ ਸਾਰੇ ਚੋਰ। ਔਰ ਇੱਕ ਜਿਹੜੀ ਨਜ਼ਮ ਅੱਜ ਕਾਫੀ ਇੰਟਰਨੈਟ ਤੇ ਉਹਨਾਂ ਦੀ ਉਸ ਨਜ਼ਮ ਦੇ ਦੋ ਸ਼ੇਅਰ ਡਿਸਕਸ ਹੋ ਰਹੇ ਨੇ, ਉਹ ਇਹਨਾਂ ਦੀ ਅਖੀਰਲੇ ਦਿਨਾਂ 'ਚ ਕਿਸ ਲੈਵਲ ਦੇ ਉੱਤੇ 200 ਮਿਲੀਅਨ ਮੁਸਲਮਾਨ ਰਾਤੋਂ ਰਾਤ ਪਰਾਏ ਹੋ ਗਏ, ਕਿਵੇਂ ਉਹਨਾਂ ਦੀ ਹਰਾਸਮੈਂਟ ਔਰ CA ਵਰਗੇ ਕਾਨੂੰਨ ਔਰ ਭਾਰਤ ਦੇ ਵਿੱਚ ਕਿਸ ਕਿਸਮ ਦਾ ਮਡ ਸਲਿੰਗਿੰਗ ਕੈਂਪੇਨ ਔਰ BJP ਦੀ ਤਾਂ ਸਾਰੀ ਇਲੈਕਸ਼ਨ ਪੋਲਿਟਿਕਸ ਹੀ ਜਿਹੜੀ ਹੈ ਮੁਸਲਮਾਨਾਂ ਨੂੰ ਉਹਨਾਂ ਨੇ ਮਾਈਨਸ ਕਰ ਦਿੱਤਾ ਹੈ ਸਾਰੀ ਇਲੈਕਟਰਲ ਪ੍ਰੋਸੈਸ ਚੋਂ।
ਔਰ ਜਿਸ ਕਿਸਮ ਦੀ ਵਾਇਲੈਂਸ ਹੁਣ ਵੀ ਦਿੱਲੀ ਦੇ ਵਿੱਚ ਹੋਈ ਜਦੋਂ ਟਰੰਪ ਇੰਡੀਆ 'ਚ ਬੈਠਾ ਸੀ, ਉਹਨਾਂ ਦੇ ਬਿਲਕੁਲ। ਦੋ ਸ਼ੇਅਰ ਨੇ, लगेगी आग तो आएंगे कई घर जद में, बिल्कुल, लगेगी आग तो आएंगे कई घर जद में, यहाँ पे सिर्फ हमारा मकान थोड़ी है, सभी का खून है इस मिट्टी में शामिल, किसी के बाप का हिंदुस्तान थोड़ी है, लगेगी आग तो आएंगे कई घर जद में। कि भी ये फिर ये नहीं है, क्योंकि ये एक बड़ा डीप है कि जी, भी जे बिल्कुल। तुसी एक तहजीब नू कर रहे हो, ये तो कई तहजीबा ने इस धरती ते, फिर सारा कुछ ही सारा कुछ रुड़ेगा, सारा कुछ ही सड़ेगा। सड़ेगा। लगेगी आग तो आएंगे कई घर जद में, यहाँ पे सिर्फ हमारा मकान थोड़ी है, सभी का खून है इस मिट्टी में शामिल, किसी के बाप का हिंदुस्तान थोड़ी है। और मैं ਉਹਨਾਂ ਦੇ ਹੀ ਇਹ ਦੋ ਲਾਈਨ ਦੇ ਸ਼ੇਅਰ ਨਾਲ ਉਹਨਾਂ ਨੂੰ ਟ੍ਰਿਬਿਊਟ ਦਿੰਦਾ जी, ਜਿਹਦੇ ਚ ਉਹਨਾਂ ਨੇ ਕਿਹਾ, दो गज सही मगर ये मेरी मलकियत तो है, ए मौत तूने मुझे जिम्मेदार कर दिया। जी, 2 गज सही मगर ये मेरी मलकियत तो है, ए मौत तूने मुझे जिम्मेदार कर दिया। देखो, वाह। वाह, और nice, so मैं nice। समझदा है भी बेशक जिवें मैं कहा कि ये उस सैकुलर ट्रैडिशन दे ਵੱਡੇ उस चानण दे विच गवाच गए, जी। लेकिन इहदे बावजूद जिन्हें भी ईमानदारी दे नाल जिंदगी जीवी है जी, और इन्ने ਵੱਡੇ ਜਿਹੜੇ ਨੇ ਉਹ ਸ਼ਾਇਰ, बिल्कुल, ਉਹਨਾਂ ਨੇ ਉਰਦੂ ਅਦਬ ਨੂੰ ਬਹੁਤ ਅਮੀਰ ਬਣਾਇਆ ਔਰ ਉਹਨਾਂ ਦੇ ਇਸ ਜਹਾਨ ਤੋਂ ਰੁਖਸਤ ਹੋਣ ਤੇ ਅਸੀਂ ਇਹੀ ਦੁਆ ਕਰਦੇ दुआ ਹਾਂ करते हैं कि ਕਿ अल्लाह ਉਹਨਾਂ ना ਦਾ ਉੱਚਾ ਮੁਕਾਮ ਹੋਏ जी, ਔਰ ਜਲਦੀ ਤੋਂ ਜਲਦੀ ਜਿਹੜੇ ਉਸ ਖਿੱਤੇ ਦੇ ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਸੈਕੂਲਰਿਜ਼ਮ ਦੀ ਇਸ ਨਦੀ ਦੇ ਵਿੱਚ 47 ਤੋਂ ਰੁੜਦੇ ਰਹੇ ਨੇ, बिल्कुल, ਹੁਣ ਘੱਟੋ ਘੱਟ ਇਸ ਨੂੰ ਸਮਝਣ समझा, ਔਰ ਇਸ ਹਿੰਦੂਤਵਾ ਦੇ ਅਡੰਬਰ ਨੂੰ, ਹਿੰਦੂਤਵਾ ਦੀ ਇਸ ਪੋਪ ਲੀਲਾ ਨੂੰ ਚਾਕ ਕਰਨ ਦੇ ਲਈ ਸੱਚਮੁੱਚ ਜਿਹੜਾ ਹੈ ਉਹ ਆਪਣੇ ਆਪ ਨੂੰ ਲਾਮਬੰਦ ਕਰਨ ਜੀ। ਔਰ ਸੰਘਰਸ਼ ਕਰਨ। बिल्कुल, ਜਿਵੇਂ ਤੁਸੀਂ ਕਿਹਾ ਹੀ ਹੈ ਕਿ ਵੀ ਵਾਟ ਨੈਕਸਟ। बिल्कुल, ਹੁਣ ਜ਼ਾਹਰ ਹੈ ਕਿ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਚੋਣ ਮਨੋਰਥ ਪੱਤਰ ਕਹਿੰਦੇ ਹਾਂ, जी, ਉਹ ਪਾਰਟੀਆਂ ਦਾ ਇਹ ਹੁੰਦਾ ਹੈ ਕਿ ਜੇ ਅਸੀਂ ਪਾਵਰ ਚ ਆਏ ਤੇ ਅਸੀਂ ਕੀ ਕਰਾਂਗੇ। ਭਾਰਤੀ ਜਨਸੰਘ ਜਿਹੜਾ ਆਰਐਸਐਸ ਦਾ ਪਹਿਲਾ ਸਿਆਸੀ ਵਿੰਗ ਸੀ, 1950 ਚ ਖੜਾ ਹੋਇਆ। जी, ਸ਼ਿਆਮਾ ਪ੍ਰਸਾਦ ਮੁਖਰਜੀ ਇੱਕ ਬੰਗਾਲੀ ਜਿਹੜੇ ਨਹਿਰੂ ਦੀ ਕੈਬਨਿਟ ਮਿਨਿਸਟਰ ਸੀ, ਉਹ ਪਹਿਲੇ ਪ੍ਰੈਜ਼ੀਡੈਂਟ ਬਣੇ। ਔਰ ਜਿਹੜਾ ਭਾਰਤੀ ਜਨਸੰਘ ਜਿਹਨੇ ਆਪਣਾ ਸਫ਼ਰ ਬੀਜੇਪੀ ਤੱਕ ਪਹੁੰਚਦੇ ਤੈਅ ਕੀਤਾ, 3-4 ਨੁਕਤੇ ਜਾਂ 3-4 ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਦੇ ਏਜੰਡੇ ਕੰਸਿਸਟੈਂਟ ਰਹੇ। ਇਹ ਭਾਰਤੀ ਜਨਸੰਘ ਦੇ ਹੀ ਚੋਣ, ਜਦੋਂ ਉਹ ਪਹਿਲੀਆਂ ਚੋਣਾਂ ਦੇ ਵਿੱਚ 1952 ਚ ਭਾਵੇਂ ਬਹੁਤ ਥੋੜੀਆਂ ਸੀਟਾਂ ਮਿਲੀਆਂ, जी, ਪਰ ਜਿਹੜਾ ਉਹਨਾਂ ਦਾ ਮੈਨੀਫੈਸਟੋ ਸੀ, ਲਗਭਗ ਅਸੀਂ ਦੇਖਦੇ ਹਾਂ ਕਿ 70 ਸਾਲ ਬਾਅਦ ਮੋਦੀ ਨੇ ਉਸ ਨੂੰ ਇੰਪਲੀਮੈਂਟ ਕੀਤਾ ਔਰ ਹੁਣ ਬਾਕੀ ਕੀ ਰਹਿ ਗਿਆ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ। ਜੀ। ਜ਼ਾਹਰ ਹੈ ਉਹਦੇ ਚ ਇੱਕ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਨਾ ਔਰ ਉਹਦਾ ਸਪੈਸ਼ਲ ਜਿਹੜਾ ਉਹਨੂੰ ਕਨਸਟੀਟਿਊਸ਼ਨਲ ਰੁਤਬਾ ਦਿੱਤਾ ਹੈ ਉਹਨੂੰ ਖਤਮ ਕਰਨਾ ਜੀ। ਔਰ ਉਹਨਾਂ ਨੂੰ ਬਾਕੀਆਂ ਦੇ ਨਾਲ ਮਿਲਾ ਦੇਣਾ। ਸੋ ਉਹਨੂੰ ਜਿਵੇਂ ਆਈਨੀ ਗੁੰਡਾਗਰਦੀ ਉਹਨਾਂ ਨੇ ਕੀਤੀ 5 ਅਗਸਤ ਨੂੰ, ਅਸੀਂ ਰੋਜ਼ਾਨਾ ਇੱਕ ਸੈਗਮੈਂਟ ਅਗਸਤ ਦਾ ਸਾਰਾ ਮਹੀਨਾ ਅਸੀਂ ਆਪਣੇ ਬਹਾਦਰ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਮ ਕੀਤਾ ਹੋਇਆ ਹੈ जी, ਔਰ ਅਸੀਂ ਅਖੀਰਲੇ 4th ਸੈਗਮੈਂਟ ਦੇ ਵਿੱਚ ਇਸ ਦਾ ਜ਼ਿਕਰ ਕਰਾਂਗੇ बिल्कुल, ਕਿ ਕਿਵੇਂ ਉਹਨਾਂ ਨੇ ਜ਼ੁਲਮ ਦਾ ਸਹਾਰਾ ਲੈ ਕੇ ਆਈਨੀ ਗੁੰਡਾਗਰਦੀ ਵੀ ਕੀਤੀ ਔਰ ਪੂਰੇ 1 ਸਾਲ ਤੋਂ ਕਸ਼ਮੀਰ ਵਾਦੀ ਦੇ ਵਿੱਚ ਕੀ ਚੱਲ ਰਿਹਾ ਔਰ ਕਿਵੇਂ ਹੁਣ ਉਹ ਜਿਹੜੇ ਨੇ ਆਪਣੇ ਉਹ ਰੈਂਟਾ ਮੁਸਲਿਮਸ ਲੱਭ ਰਹੇ ਨੇ ਔਰ ਕੀ ਚੱਲ ਰਿਹਾ। ਜੀ। ਸੋ ਜ਼ਾਹਰ ਹੈ ਕਿ ਉਸ ਤੋਂ ਪਹਿਲਾਂ ਜਿਹਦਾ ਬੇਸ਼ੱਕ ਬਹੁਤਾ ਜ਼ਿਕਰ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਮੈਨੀਫੈਸਟੋ ਦਾ ਤਾਂ ਬੜਾ ਵੱਡਾ ਹਿੱਸਾ ਨਹੀਂ ਸੀ, ਪਰ ਰਾਜੀਵ ਗਾਂਧੀ ਨੇ ਸ਼ਾਹ ਬਾਨੋ ਕੇਸ ਦੇ ਵੇਲੇ ਜਿਹੜਾ ਕਿ ਕਿਤੇ ਨਾ ਕਿਤੇ ਜਿਹੜਾ ਮੁਸਲਿਮ ਪਰਸਨਲ ਲਾਅ ਦਾ ਦੀ ਖਿਲਾਫਤ ਸੀ, ਸੁਪਰੀਮ ਕੋਰਟ ਦਾ ਇੱਕ ਡਿਸੀਜਨ ਆਇਆ ਜਿਹਦੇ ਚ ਉਹਨੂੰ ਪੱਤਾ ਡਿਨਾਈ ਕੀਤਾ ਗਿਆ ਸੀ, जी, ਲੇਕਿਨ
ਉਸ ਵੇਲੇ ਜਿਹੜੇ ਕੁਝ ਕਰੀਬੀ ਸੀ ਰਾਜੀਵ ਗਾਂਧੀ ਦੇ ਮੁਸਲਮਾਨ ਲੀਡਰ, ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਨਹੀਂ, ਐਵੇਂ ਇਹ ਠੀਕ ਨਹੀਂ ਹੋਇਆ, ਇਹ ਪਰਸਨਲ ਲਾਅ ਦੀ ਅਵਹੇਲਨਾ ਹੈ ਜਾਂ ਮੁਸਲਮਾਨਾਂ ਦੇ ਧਾਰਮਿਕ ਕਾਨੂੰਨ ਦੇ ਵਿੱਚ ਦਖਲ ਅੰਦਾਜ਼ੀ ਹੈ। ਔਰ ਫਿਰ ਸਪੈਸ਼ਲ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਔਰ ਜਿਹੜਾ ਸ਼ਾਹ ਬਾਨੋ ਨੂੰ ਦਿੱਤਾ ਗਿਆ ਸੀ ਰਿਲੀਫ ਸੁਪਰੀਮ ਕੋਰਟ, ਉਹਨੂੰ ਅਨਡੂ ਕੀਤਾ ਗਿਆ। ਅੱਛਾ, ਹਾਲਾਂਕਿ ਇਹ ਉਸ ਪੀਰੀਅਡ 'ਚ ਜਿਹਦੇ ਤੋਂ ਹਿੰਦੂ ਤਵੀਆਂ ਨੇ ਰੱਜ ਕੇ ਫਾਇਦਾ ਚੁੱਕਿਆ ਔਰ ਰਾਜੀਵ ਗਾਂਧੀ ਨੇ ਵੀ ਰਿਅਲਾਈਜ਼ ਕੀਤਾ ਕਿ ਬਈ ਕਿਉਂਕਿ ਹਿੰਦੂ ਤਵੀਆਂ ਨੇ ਇੱਕਦਮ ਉਹਨੂੰ ਮੁਸਲਿਮ ਐਪੀਜ਼ਮੈਂਟ ਦੀ ਪਾਲਿਸੀ ਕਹਿ ਕੇ ਇੱਕ ਟ੍ਰੈਂਡ ਸ਼ੁਰੂ ਕੀਤਾ। ਔਰ ਇਹ ਵੀ ਇੱਕ ਕਾਰਨ ਸੀ ਜਦੋਂ ਅਸੀਂ 1985 ਦੇ ਵਿੱਚ ਰਾਜੀਵ ਗਾਂਧੀ ਵੱਲੋਂ ਬਾਬਰੀ ਮਸਜਿਦ ਦਾ ਦਰਵਾਜ਼ਾ ਹਿੰਦੂਆਂ ਦੇ ਲਈ ਪੂਜਾ ਲਈ ਖੋਲਣ ਦਾ ਹਵਾਲਾ ਦਿੱਤਾ ਹੈ, ਜਿਹਨੂੰ ਸੁਬਰਾਮਨਿਅਮ ਸਵਾਮੀ ਜਾਂ ਦੂਜਿਆਂ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਕੀ, ਇਹ ਐਕਚੁਅਲੀ ਉਹਦਾ ਇੱਕ ਕਿਸਮ ਦਾ ਬੈਲੈਂਸਿੰਗ ਐਕਟ ਵੀ ਸੀ, ਕਿਉਂਕਿ ਉਸ ਤੋਂ ਪਹਿਲਾਂ ਆਲਰੇਡੀ ਸ਼ਾਹ ਬਾਨੋ ਕੇਸ ਦੇ ਵਿੱਚ ਉਹਨੇ ਜਿਹੜਾ ਉਹ ਮੁਸਲਮਾਨ ਕਮਿਊਨਿਟੀ ਦਾ ਸਾਥ ਦਿੱਤਾ ਸੀ ਔਰ ਇਹ ਹਿੰਦੂ ਤਵੀਆਂ ਦਾ ਬਣ ਗਿਆ ਸੀ ਇੱਕ ਪ੍ਰਚਾਰ ਕਿ ਜੀ ਮੁਸਲਿਮ ਐਪੀਜ਼ਮੈਂਟ, ਪੈਂਪਰਿੰਗ ਆਫ ਦਾ ਮਾਈਨੋਰਿਟੀਜ਼। ਸੋ ਉਹਨੇ ਕਿਹਾ ਜੀ ਆ ਲੋ ਹਿੰਦੂਆਂ ਨੂੰ ਵੀ ਖੁਸ਼ ਕਰ ਦਿੰਨਾ ਮੈਂ। ਹਾਲਾਂਕਿ ਉਸ ਦੀ ਕੀ ਕੀਮਤ ਸਾਰੇ ਮੁਲਕ ਨੂੰ ਚੁਕਾਣੀ ਪਈ, ਮੁਸਲਮਾਨਾਂ ਨੂੰ ਤਾਂ ਹੋਇਆ ਹੀ ਹੋਇਆ। ਔਰ ਅੱਜ ਉਹੀ ਫਿਰ ਕਰਮੰਡਲ ਰਾਜਨੀਤੀ ਜਿਹੜੀ ਹੈ ਬਾਬਰੀ ਮਸਜਿਦ ਦੀ, ਉਹਨੇ ਜਿਹੜਾ ਆਰਐਸਐਸ ਨੂੰ ਦਿੱਲੀ ਦੇ ਪਾਵਰ ਸੈਂਟਰ ਤੱਕ ਪਹੁੰਚਾਇਆ। ਸੋ ਉਸ ਸਾਰੇ ਦੇ ਚੋਂ ਹੀ ਮੋਦੀ ਦੀ ਸਰਕਾਰ ਨੇ, ਕਿਉਂਕਿ 2014 ਦੇ ਵਿੱਚ ਪਹਿਲੀ ਵਾਰ ਸਰਕਾਰ ਬਣਦੀ ਹੈ ਔਰ ਅਸੀਂ ਪਹਿਲੇ ਪੀਰੀਅਡ ਦੇ ਵਿੱਚ ਹੀ ਦੇਖਦੇ ਹਾਂ ਕਿ ਉਹਦੇ ਵਿੱਚ ਔਰ ਦੂਸਰੇ ਤੱਕ ਪਹੁੰਚਦੇ ਹਾਂ ਇੱਕ ਜਿਹੜਾ 3 ਤਲਾਕ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦੀ ਲਾਈਨ ਰਹੀ, ਹਾਲਾਂਕਿ ਉਹ ਕੋਈ ਬਹੁਤ ਸਾਰੇ ਸ਼ਾਇਦ ਇਸਲਾਮਿਕ ਸਕਾਲਰ ਵੀ ਉਹਨੂੰ ਅਪਰੂਵ ਨਹੀਂ ਕਰਦੇ, ਲੇਕਿਨ ਇਹ ਇੱਕ ਇੰਡੀਕੇਸ਼ਨ ਸੀ ਕਿ ਕਿਵੇਂ ਹੁਣ ਇਹ ਜਿਹੜੀਆਂ ਕਨਸਟੀਟਿਊਸ਼ਨਲ ਗਾਰੰਟੀਜ਼ ਦਿੱਤੀਆਂ ਹੋਈਆਂ ਮੁਸਲਮਾਨਾਂ ਨੂੰ, ਜਿਹਦੀ ਬਿਨਾਹ ਤੇ ਜ਼ਾਹਰ ਹੈ ਭਾਰਤੀ ਮੁਸਲਮਾਨ ਸਮਝਦੇ ਸੀ ਵੀ ਇੰਡੀਆ ਵੀ ਸੈਕੂਲਰ ਹੋਏਗਾ ਔਰ ਉਹਦੇ ਥੱਲੇ ਸਾਡਾ ਆਪਣਾ ਪਰਸਨਲ ਲਾਅ ਵੀ ਹੈ, ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਹੋਏਗੀ ਔਰ ਬਾਕੀ ਮਾਮਲਿਆਂ 'ਚ ਕਿਉਂਕਿ ਸਿਟੀਜ਼ਨਸ ਨੂੰ 1 ਪਰਸਨ 1 ਵੋਟ ਸੀ ਔਰ ਅਸੀਂ ਮੇਨ ਸਟ੍ਰੀਮ 'ਚ ਵੀ ਹੋਏਗਾ। ਬੇਸ਼ੱਕ ਰਿਜ਼ਰਵੇਸ਼ਨ ਜਿਹੜੀ ਹੈ ਸੈਪਰੇਟ ਇਲੈਕਟ੍ਰੇਟ ਜਿਵੇਂ ਸਿੱਖਾਂ ਦਾ ਤੋੜਿਆ, ਮੁਸਲਮਾਨਾਂ ਦਾ ਵੀ ਤੋੜ ਦਿੱਤਾ ਸੀ। ਇਹ ਕੋਈ 1 ਮੈਨ 1 ਵੋਟ ਇਸ ਲਈ ਨਹੀਂ ਸੀ ਕਿ ਉਹ ਕੋਈ ਸੈਕੂਲਰ ਬਣਾਉਣਾ ਚਾਹੁੰਦੇ ਸੀ, ਉਹ ਆਲਰੇਡੀ ਜਿਹੜੀਆਂ ਉਹਦੇ 'ਚ ਸੈਪਰੇਟ ਇਲੈਕਟ੍ਰੇਟ ਦੇ ਥੱਲੇ ਮੁਸਲਮਾਨ ਹੀ ਮੁਸਲਮਾਨ ਨੁਮਾਇੰਦਾ ਚੁਣਦੇ ਸੀ, ਸਿੱਖ ਹੀ ਸਿੱਖ ਚੁਣਦੇ ਸੀ, ਹਿੰਦੂ ਹੀ ਹਿੰਦੂ ਚੁਣਦੇ ਸੀ। ਉਹ ਮੋਰ ਪ੍ਰੋਟੈਕਸ਼ਨ ਸੀ ਜਿਹੜੇ ਬਣ ਕੇ ਆਉਂਦੇ ਸੀ, ਘੱਟੋ ਘੱਟ ਉਹ ਕੌਮ ਨੂੰ ਜਵਾਬਦੇਹ ਹੁੰਦੇ ਸੀ। ਸੋ ਉਹ ਇੰਨੀ ਵੱਡੀ ਗੱਲ ਨਹੀਂ ਸੀ। ਪਰ ਜਿਹੜਾ ਦੂਸਰਾ ਇਹਨਾਂ ਦਾ ਬਿਗਨਿੰਗ ਤੋਂ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ 1948 ਦੇ ਵਿੱਚ ਹੀ ਬਾਬਰੀ ਮਸਜਿਦ ਦਾ ਰੌਲਾ ਸ਼ੁਰੂ ਹੋਇਆ, ਲੇਕਿਨ ਇਹਨੂੰ ਪੋਲੀਟੀਕਲ ਏਜੰਡੇ ਦੇ ਤੌਰ ਤੇ ਇਹਨਾਂ ਨੇ ਲੇਟ 1970 ਚ ਪਾਲਮਪੁਰ ਦੀ ਕਨਵੈਨਸ਼ਨ ਚ ਬੀਜੇਪੀ ਨੇ ਇਹਨੂੰ ਪੋਲੀਟੀਕਲ ਨਾਂ ਦਿੱਤਾ ਔਰ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਨੂੰ ਬਣਾਵਾਂਗੇ ਔਰ ਫਿਰ ਰੱਥ ਯਾਤਰਾ ਤੇ ਇਹ ਉਹ ਫਿਰ ਅਸੀਂ ਦੇਖਦੇ ਹਾਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜੀ ਗਈ ਔਰ ਆਲਮੋਸਟ 28 ਸਾਲ ਬਾਅਦ ਹੁਣ 5 ਅਗਸਤ ਦਾ ਦਿਨ ਉਹਨਾਂ ਨੇ ਚੁਣਿਆ ਇਹ ਦੱਸਣ ਦੇ ਲਈ ਕਿ ਵੀ ਇਹ ਕਸ਼ਮੀਰ ਦੇ ਵਿੱਚ ਵੀ ਅਸੀਂ 5 ਅਗਸਤ ਨੂੰ ਕੀਤਾ ਔਰ ਇਹ ਵੀ 5 ਅਗਸਤ ਨੂੰ। ਹੁਣ ਇੱਕ ਭਾਰਤ ਦੇ ਜਿਹੜੇ ਜਰਨਲਿਸਟ ਨੇ ਸ਼ਾਹਿਦ ਸਦੀਕੀ, ਉਹਨਾਂ ਨੇ 5 ਅਗਸਤ ਤੋਂ ਫੌਰਨ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਅਗਲਾ ਕੀ ਏਜੰਡਾ ਹੈ ਬੀਜੇਪੀ ਦਾ, ਉਹਨਾਂ ਨੇ ਟਵੀਟ ਕੀਤਾ 5th August 2021 is being marked as the day uniform civil code will be passed by the parliament. According to some of those close to Sangh Parwar, next target of Modi Sarkar is uniform civil code, step by step towards a Hindu Rashtra. ਉਹਨਾਂ ਨੇ ਕਿਉਂਕਿ 2024 ਦੀ ਜਦੋਂ ਚੋਣ ਦੀ ਗੱਲ ਹੁੰਦੀ ਹੈ, ਅਸੀਂ ਦੱਸਿਆ ਸੀ ਕਿਵੇਂ ਇੱਕ ਫੇਕ ਸਰਵੇ ਇੰਡੀਆ ਟੁਡੇ ਰਾਹੀਂ 1200 ਵੋਟਰਾਂ ਦਾ ਕਰਵਾ ਕੇ ਇਹ ਕਿਹਾ ਗਿਆ ਜੀ ਕਿ 2024 ਚ ਵੀ ਲੋਕ ਚਾਹੁੰਦੇ ਨੇ ਕਿ ਮੋਦੀ ਪ੍ਰਾਈਮ ਮਿਨਿਸਟਰ ਬਣੇ। 78% 79% ਉਹਦਾ ਅਪਰੂਵਲ ਰੇਟ ਹੈ। ਹੁਣ ਇਹ ਸਦੀਕੀ ਸਾਹਿਬ ਕਹਿੰਦੇ ਨੇ ਕਿ ਨੈਕਸਟ ਟਾਰਗੇਟ, ਬੇਸ਼ੱਕ ਉਹਨਾਂ ਨੇ ਤਾਂ ਇੰਨੇ ਕੌਨਫੀਡੈਂਸ ਨਾਲ ਡੇਟ ਦਿੱਤੀ ਹੈ, ਉਹਨਾਂ ਨੇ ਕਿਹਾ ਜੀ 5 ਅਗਸਤ 2021 ਯਾਨੀ ਉਦੋਂ ਤੱਕ ਪਹੁੰਚਦੇ ਆ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ। ਇਹਦਾ ਮਤਲਬ ਇਹ ਹੈ ਕਿ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨਾ ਔਰ ਇਹਦੇ ਵਿੱਚ ਕਿਉਂਕਿ ਵੱਡੀ ਮਾਈਨੋਰਿਟੀ ਮੁਸਲਮਾਨ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ, ਪਰ ਇਹਦਾ ਮਤਲਬ ਜਿਹੜੇ ਬਾਕੀਆਂ ਦੇ ਵੀ ਸਿੱਖਾਂ ਨੂੰ, ਸਿੱਖ ਬੋਧੀ ਜੈਨੀਆਂ ਨੂੰ ਛੱਡ ਕੇ ਇਹ 3 ਕੌਮਾਂ ਨੇ ਜਿਨ੍ਹਾਂ ਨੂੰ ਹਿੰਦੂਆਂ ਦੇ ਥੱਲੇ ਕਲੱਬ ਕੀਤਾ ਹੋਇਆ ਆਰਟੀਕਲ 25B
ਜਿਹੜਾ ਹੈ ਉਹ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ। ਫਿਰ ਉਹਦੇ ਚੋਂ 5-6 ਐਕਟ ਜਿਹੜੇ 1955-56 ਚ ਇਹਨਾਂ ਨੇ ਬਣਾਏ, ਹਿੰਦੂ ਮੈਰਿਜ ਐਕਟ, ਹਿੰਦੂ ਕੋਡ ਬਿੱਲ, ਹਿੰਦੂ ਗਾਰਡੀਅਨਸ਼ਿਪ ਐਂਡ ਮਾਈਨੋਰਿਟੀ ਐਕਟ। ਸੋ ਉਹਦੇ ਚ ਉੱਤੇ ਹੀ ਲਿਖਿਆ ਹੋਇਆ ਕਿ ਵੈਨ ਦਾ ਵਰਡ ਹਿੰਦੂ ਇਜ਼ ਸੈਡ that means Sikhs, Buddhists and Jains। ਸੋ ਸਾਨੂੰ ਤਾਂ ਜਿਹੜੀ ਧਰਮਯੁੱਧ ਮੋਰਚੇ ਵੇਲੇ 86 ਸਿੱਖਾਂ ਦੀ ਡਿਮਾਂਡ ਸੀ ਉਹ ਸਿੱਖ ਪਰਸਨਲ ਲਾਅ ਦੀ ਸੀ ਕਿ ਵੀ ਜਿਵੇਂ ਮੁਸਲਮਾਨਾਂ ਦਾ ਪਰਸਨਲ ਲਾਅ ਹੈ, ਯਹੂਦੀਆਂ ਦਾ ਹੈ, ਪਾਰਸੀਆਂ ਲਈ ਹੈ, ਕ੍ਰਿਸਚੀਅਨਸ ਲਈ ਹੈ, ਬ੍ਰਿਟਿਸ਼ ਪੀਰੀਅਡ ਦੇ ਬਣੇ ਹੋਏ ਨੇ, ਕੋਈ ਇਹਨਾਂ ਨੇ, ਪਰ ਉਹਨਾਂ ਨੂੰ ਕਨਸਟੀਟਿਊਸ਼ਨ ਦਾ ਹਿੱਸਾ ਮੰਨਿਆ ਗਿਆ। ਸੋ ਇੱਕ ਸਟ੍ਰੋਕ ਦੇ ਨਾਲ ਜਿੱਥੇ ਜਦੋਂ ਇਹ ਔਰ ਬੀਜੇਪੀ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਰਿਹਾ ਕਿ ਯੂਨੀਫਾਰਮ ਸਿਵਲ ਕੋਡ, ਕਿ ਜੀ ਇੱਕ ਦੇਸ਼ ਦੇ ਵਿੱਚ ਇੰਨੇ ਕਾਨੂੰਨ, ਹਾਲਾਂ ਕੋਈ ਇੱਕ ਦੂਜੇ ਨੂੰ ਕੱਟਦਾ ਨਹੀਂ ਹੈ, ਜਿਹੜੇ ਈਵਨ ਜਿਹੜੇ ਪਰਸਨਲ ਲਾਅ ਵੀ ਨੇ, ਅਲਟੀਮੇਟ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਨੇ ਕਨਸਟੀਟਿਊਸ਼ਨ ਦੇ ਜਾਂ ਦੂਜੇ, ਉਹਦੇ ਮੁਤਾਬਕ ਕੋਈ ਦੂਜੇ ਦੇ ਨਾਲ ਟਕਰਾਅ ਨਹੀਂ ਕਰਦਾ ਹੈ। ਜੇ ਟਕਰਾਅ ਕਰੇਗਾ ਤੇ ਜਿਹੜਾ ਓਵਰਆਲ ਲਾਅ ਹੈ ਉਹ ਡੋਮੀਨੇਟ ਕਰਦਾ ਹੈ ਇਫ ਇਨਕਨਸਿਸਟੈਂਸੀ ਹੋਏ। ਲੇਕਿਨ ਹੈ ਨਹੀਂ ਹੈ, ਕਿਉਂਕਿ ਜੇ ਮੈਰਿਜ ਹਿੰਦੂ ਧਰਮ ਦੇ ਅਨੁਸਾਰ ਰਜਿਸਟਰਡ ਹੋ ਰਹੀ ਹੈ ਤਾਂ ਫਿਰ ਜ਼ਾਹਰ ਹੈ ਕਿ ਹਿੰਦੂਆਂ ਦੀ ਜੁਆਇੰਟ ਫੈਮਿਲੀ ਸਿਸਟਮ 'ਚ ਟੈਕਸੇਸ਼ਨ ਔਰ ਦੂਜੇ ਤੀਜੇ ਰੀਤੀ ਰਿਵਾਜ, ਵਿਆਹ ਕਿਹਨੂੰ ਕਹਿੰਦੇ ਨੇ ਉਹ ਹਿੰਦੂ ਡਿਫਾਈਨ ਹੋਏਗਾ। ਜੇ ਇਸਲਾਮ ਦੇ ਹਵਾਲੇ ਨਾਲ ਜਿਹੜਾ ਪਰਸਨਲ ਲਾਅ ਹੈ ਉਹਦੇ 'ਚ ਪ੍ਰੋਵੀਜ਼ਨ ਹੈ ਕਿ ਵੀ ਜੇ ਨਿਕਾਹ ਹੋਏਗਾ, ਹੱਕ ਮਿਹਰ ਦੀ ਗੱਲ ਹੈ, ਤਲਾਕ ਦੇ ਲਈ ਜਿਹੜਾ ਕਾਨੂੰਨੀ ਫਾਰਮ ਕੀ ਹੈ, ਪ੍ਰਾਪਰਟੀ ਇਨਹੈਰੀਟੈਂਸ ਰਾਈਟ ਕੀ ਨੇ। ਸੋ ਜ਼ਾਹਰ ਹੈ ਕਿ ਵੀ ਕਿਉਂਕਿ ਸਦੀਆਂ ਤੋਂ ਉਹ ਉਸ ਲਾਅ ਦੇ ਥੱਲੇ ਗਵਰਨ ਹੁੰਦੇ ਆਏ ਨੇ। ਲੇਕਿਨ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਹੋਏਗਾ, ਉਹ ਜਿਹੜਾ ਉਹਨੇ ਮਦਨ ਮੋਹਨ ਮਾਲਵੀਆ ਨੇ ਐਜੂਕੇਸ਼ਨ ਸਿਸਟਮ ਦੇ ਹਵਾਲੇ ਨਾਲ ਕਿਹਾ ਸੀ ਕਿ ਮੁਸਲਮਾਨੋਂ ਕੀ ਮੁਸਲਮਾਨੀ ਨਿਕਾਲ ਦੇਂਗੇ, ਔਰ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਮੈਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਇਹ ਸ਼ਾਹਿਦ ਸਦੀਕੀ ਇਹਦੀ ਗੱਲ ਕਰਦੇ ਨੇ 2021 ਦੀ, ਤੇ ਕੁਆਇਟ ਪੋਸੀਬਲ ਹੈ, ਕਿਉਂਕਿ ਮੈਂ ਕਿਤੇ ਹੋਰ ਦੇਖ ਰਿਹਾ ਸੀ ਕਿ ਵੀ ਇਹ 2024 ਦੀਆਂ ਚੋਣਾਂ 'ਚ ਜਾਣ ਤੋਂ ਪਹਿਲਾਂ, ਕਿਉਂਕਿ ਉਹਨਾਂ ਨੇ ਕਿਹਾ 2024 ਬੜਾ ਇੰਪੋਰਟੈਂਟ ਸਾਲ ਹੈ, ਕਿਉਂਕਿ ਇਹ RSS ਦੀ ਫਾਊਂਡੇਸ਼ਨ ਦੀ 1 ਸੈਂਚਰੀ ਪੂਰੀ ਹੋ ਜਾਣੀ, ਕਿਉਂਕਿ 1924-25 ਦੇ ਵਿੱਚ RSS ਹੋਣ ਚਾਹੁੰਦੀ ਹੈ। ਸੋ ਜਿਹੜੀ ਗੱਲ ਉਹਨਾਂ ਨੇ 1924 ਦੇ ਵਿੱਚ ਸ਼ੁਰੂ ਕੀਤੀ, ਹਿੰਦੂ ਹਿੰਦੀ ਹਿੰਦੁਸਤਾਨ ਦੀ ਇੱਕ ਰਾਸ਼ਟਰ ਦੇ ਨਾਂ ਥੱਲੇ ਹਿੰਦੂਤਵਾ ਕਲਚਰ ਦੀ, ਸੋ ਉਹਦੇ 'ਚ ਜਿਵੇਂ ਮੈਂ ਕਿਹਾ ਕਿ ਵੀ ਆਰਟੀਕਲ 25-20 ਥੱਲੇ ਉਹਨਾਂ ਨੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਤਾਂ ਪਹਿਲਾਂ ਹੀ ਡੈਥ ਕਿਸ ਨਾਲ ਮਾਰ ਦਿੱਤਾ ਹੈ। ਮੁਸਲਮਾਨ ਜਾਂ ਦੂਸਰੇ ਜਿਹੜੀਆਂ ਮਾਈਨੋਰਟੀਜ਼ ਦੂਜੀਆਂ ਨੇ ਉਹਨਾਂ ਨੇ ਹੁਣ ਇੱਕ ਕਰਕੇ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਹੋ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਕਾਫੀ ਹੱਦ ਤੱਕ ਠੀਕ ਹੈ ਇਹਨਾਂ ਦਾ ਅੰਦਾਜ਼ਾ ਸ਼ਾਇਦ ਸਦੀਕੀ ਜੀ ਦਾ, ਔਰ ਮੈਨੂੰ ਵੀ ਇਹ ਲੱਗਦਾ ਹੈ, ਹਾਲਾਂ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਇੱਕ ਇੰਡਸ ਵਾਟਰ ਟ੍ਰੀਟੀ ਜਿਹਨੂੰ ਐਬਰੋਗੇਟ ਕਰਨ ਦੀ ਲਾਈਨ ਵੀ ਕਿਸੇ ਸਟੇਜ ਤੇ ਆਏਗੀ। ਇਹ ਪਹਿਲਾਂ ਹੁੰਦਾ ਹੈ, ਪਿੱਛੋਂ ਹੁੰਦਾ ਹੈ, ਜਾਂ ਇਹਨੂੰ ਐਜ਼ ਏ ਸੌਰਡ ਯੂਜ਼ ਕਰਨਗੇ, ਮੈਂ ਸੈਕੰਡ ਸੈਗਮੈਂਟ 'ਚ ਗੱਲ ਕਰਾਂਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਕੋਲ ਐਬਸੋਲੂਟ ਮੈਜੋਰਿਟੀ ਹੈ, ਸਟੇਟਾਂ 'ਚ ਵੀ ਇਹਨਾਂ ਨੇ ਆਪਣੀ ਖੇਡ ਖੇਡੀ ਹੋਈ ਹੈ, ਹਾਲਾਂਕਿ ਕਈ ਥਾਂ ਫੇਲ ਹੋਏ ਨੇ, ਜਿਵੇਂ ਰਾਜਸਥਾਨ ਜਿਹੜਾ ਪਾਇਲਟ ਦੌੜ ਗਿਆ ਸੀ ਕਾਂਗਰਸੀਆਂ ਤੋਂ, ਬੀਜੇਪੀ ਚੱਲਿਆ ਸੀ, ਉਹ ਵਾਪਸ ਆ ਰਿਹਾ ਹੈ, ਗੱਲਬਾਤ ਹੋਈ ਹੈ। ਲੇਕਿਨ ਇਹਦੇ ਬਾਵਜੂਦ ਇਹ ਬੜੇ ਬੇਸ਼ਰਮ ਔਰ ਢੀਠ ਨੇ। ਜਦੋਂ ਤੁਹਾਡੇ ਕੋਲ ਐਬਸੋਲੂਟ ਬਰੂਟਲ ਮੈਜੋਰਿਟੀ ਹੈ ਤੇ ਤੁਸੀਂ ਮਨਾਹੀਆਂ ਕਰਦੇ ਹੋ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕਾਫੀ ਹੱਦ ਤੱਕ ਇਹ ਵੀ ਹੋ ਸਕਦਾ ਹੈ ਵੀ ਜੇ ਕੋਈ ਵੱਡਾ ਕ੍ਰਾਈਸਿਸ ਇਹਨਾਂ ਇਸ 1 ਸਾਲ ਦੇ ਵਿੱਚ ਆ ਜਾਂਦਾ, ਈਵਨ 5 ਅਗਸਤ ਤੋਂ ਪਹਿਲੇ ਤੇ ਫਿਰ ਈਵਨ ਅਰਲੀਅਰ ਵੀ ਆਉਣ ਵਾਲੇ ਪੀਰੀਅਡ ਤੇ, ਹੁਣ ਤਾਂ ਕੋਵਿਡ-19 ਦੇ ਥੱਲੇ ਪਾਰਲੀਮੈਂਟ ਦੇ ਸੈਸ਼ਨ ਵੀ ਨਹੀਂ ਹੋ ਰਹੇ ਔਰ ਵੈਸੇ ਵੀ ਹੈ, ਤੇ ਜੇ ਕੋਈ ਹੋਰ ਕ੍ਰਾਈਸਿਸ ਆਇਆ ਤਾਂ ਫਿਰ ਲੋਕਾਂ ਨੂੰ ਕੋਈ ਨਾ ਕੋਈ ਲੋਲੀਪੌਪ ਦੇਣ ਦੇ ਲਈ ਜਿਹੜਾ ਉਹ ਅਰਲੀਅਰ ਵੀ ਕਰ ਸਕਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਿਹੜਾ 2024 ਦੀਆਂ ਚੋਣਾਂ 'ਚ ਜਾਣ ਤੋਂ ਪਹਿਲਾਂ ਆਪਣਾ ਜਿਹੜੇ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਦੇ ਉਹਨਾਂ ਨੇ ਕਹਿਣਾ, ਦੇਖੋ ਜਿਹੜਾ ਅਸੀਂ ਇਕਰਾਰ 1950 'ਚ ਭਾਰਤੀ ਜਨਸੰਘ ਦੇ ਪੋਲੀਟੀਕਲ ਮੈਨੀਫੈਸਟੋ 'ਚ ਕੀਤਾ ਸੀ, ਔਰ ਜਿਹਦੀਆਂ ਆਈਡੀਓਲੋਜੀਕਲ ਰੂਟਸ 1924 'ਚ RSS ਦੀ ਫਾਊਂਡੇਸ਼ਨਸ ਨਾਲ ਸੀ, ਅਸੀਂ ਆਪਣੇ ਸਾਰੇ ਨਿਸ਼ਾਨੇ
ਹਾਸਲ ਕਰ ਲੈਣ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਸੋ ਉਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ RSS ਵੱਲੋਂ ਬਾਬਰੀ ਮਸਜਿਦ ਤੋੜਨ ਨੂੰ ਪੱਛਮੀ ਦੇਸ਼ਾਂ ਵਿੱਚ ਬਲੈਕ ਲਾਈਵਜ਼ ਮੈਟਰ ਵਾਲਿਆਂ ਵੱਲੋਂ ਨਸਲਵਾਦੀਆਂ ਦੇ ਬੁੱਤ ਤੋੜਨ ਨਾਲ ਤੁਲਨਾ ਕੀਤੀ ਜਾ ਰਹੀ ਹੈ ਔਰ ਇਹ ਤੁਲਨਾ ਕਿੰਨੀ ਕੁ ਠੀਕ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਨ ਚਾਹਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਜਾਨਣਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਦੁਸ਼ਮਣ ਨੂੰ ਵੀ ਇਹ ਕ੍ਰੈਡਿਟ ਦੇ ਦਈਏ ਕਿ ਕਿਵੇਂ ਬ੍ਰਾਹਮਣਵਾਦੀ ਹਰ ਡਿਫੀਟ ਨੂੰ, ਹਰ ਆਪਣੇ ਕਮਜ਼ੋਰ ਨੁਕਤੇ ਨੂੰ ਵੀ ਸਭ ਤੋਂ ਤਾਕਤਵਰ ਬਣਾ ਕੇ ਬੋਲਣ ਦਾ ਜੇਰਾ ਰੱਖਦੇ ਨੇ। ਉਸ ਨੂੰ ਕਿਵੇਂ ਜਿਹੜਾ ਪਰੋਸਣਾ ਇਹ ਜਾਣਦੇ ਨੇ, ਉਹਨੂੰ ਕਿਵੇਂ ਲਿਸ਼ਕਾ ਪੁਸ਼ਕਾ ਕੇ ਆਪਣੀ ਹਾਰ ਨੂੰ ਜਿੱਤ ਦੇ ਵਿੱਚ ਦਿਖਾਣਾ। ਅਸੀਂ ਚੀਨ ਦੇ ਮਾਮਲੇ 'ਚ ਦੇਖਿਆ ਕਿਵੇਂ ਮੋਦੀ ਤੋਂ ਲੈ ਕੇ ਉਹਨਾਂ ਦੇ ਮੀਡੀਏ ਤੱਕ ਜੁੱਤੀਆਂ ਵੀ ਖਾਧੀਆਂ, ਇਲਾਕਾ ਵੀ ਗਵਾਇਆ, 20 ਸੋਲਜਰ ਵੀ ਮਰਵਾਏ, ਲੇਕਿਨ ਉਹਨੂੰ ਵਿਕਟਰੀ ਦੱਸ ਰਹੇ ਨੇ। ਹੁਣ ਜੋ ਕੁਛ 6 ਦਸੰਬਰ 1992 ਤੋਂ ਲੈ ਕੇ 5 ਅਗਸਤ 2020 ਤੱਕ ਵਾਪਰਦਾ 28 ਸਾਲ, ਜਿਹਦੇ 'ਚ ਇਹਨਾਂ ਦੀਆਂ ਸਾਰੀਆਂ ਇੰਸਟੀਟਿਊਸ਼ਨਸ, ਪਹਿਲਾਂ ਹਕੂਮਤ ਜਿਹੜੀ ਫੇਲ ਹੋਈ, ਇੱਕ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੰਟਰੋਲ 'ਚ ਜਿਹੜੀ ਬਿਲਡਿੰਗ 5 ਸਦੀਆਂ ਪੁਰਾਣੀ ਰਿਲੀਜੀਅਸ, ਉਹਨੂੰ ਨਾ ਪ੍ਰੋਟੈਕਸ਼ਨ ਦਿੱਤੀ, ਰਾਦਰ ਐਨਕਰੇਜ ਕੀਤਾ ਕਾਂਗਰਸ ਦੀ ਹਕੂਮਤ ਨੇ। ਪੁਲਿਸ ਐਡਮਿਨਿਸਟ੍ਰੇਸ਼ਨ, ਮਸੀਤ ਵੀ ਮੁਸਲਮਾਨਾਂ ਦੀ ਢਾਈ, 2000 ਤੋਂ ਜ਼ਿਆਦਾ ਮੁਸਲਮਾਨ ਵੀ ਮਾਰ ਦਿੱਤਾ ਉਸੇ ਦਿਨ ਵੀ, ਅਗਲੇ ਦਿਨ ਬੰਬਈ ਦੇ ਵਿੱਚ ਵੀ, ਅਯੁੱਧਿਆ 'ਚ ਵੀ। ਔਰ ਫਿਰ ਉਸੇ ਹਵਾਲੇ ਨਾਲ ਇਹਨੇ 2002 ਤੱਕ ਪਹੁੰਚਦੇ ਆ ਇਹ ਵੀ ਅਯੁੱਧਿਆ ਦੀ ਉਸ ਬਾਬਰੀ ਮਸੀਤ ਨਾਲ ਜੋੜਿਆ ਗਿਆ ਕਿ ਜੀ ਕਾਰ ਸੇਵਕ ਉੱਥੋਂ ਵਾਪਸ ਆ ਰਹੇ ਸੀ ਔਰ ਫਲਾਣੀ ਟ੍ਰੇਨ ਔਰ ਗੋਧਰਾ ਦੇ ਨੇੜੇ ਉਹਨਾਂ ਨੂੰ ਮੁਸਲਮਾਨਾਂ ਨੇ ਹਮਲਾ ਕਰਕੇ ਗੱਡੀ ਨੂੰ ਅੱਗ ਲਾ ਦਿੱਤੀ।
ਹਾਲਾਂ ਉਹ ਅੰਦਰ ਸਟੋਵ ਸੀ, ਉਹਦੇ ਚ ਅੱਗ ਬਾਲ ਰਹੇ। ਉਸ ਵੇਲੇ ਰੇਲਵੇ ਮਿਨਿਸਟਰ ਲਾਲੂ ਯਾਦਵ ਸੀ, ਉਹਨਾਂ ਦੀ ਰਿਪੋਰਟ ਸੀ। ਲੇਕਿਨ ਉਹਨਾਂ ਨੇ ਫਿਰ ਉਸ ਗੋਦਰਾ ਕਾਂਡ ਦੀ ਆੜ ਚ ਫਰਦਰ 2-3 ਹਜ਼ਾਰ ਮੁਸਲਮਾਨ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਉਹਨਾਂ ਦੀ ਨਸਲਕੁਸ਼ੀ ਕੀਤੀ, ਔਰ ਉਸ ਚੋਂ ਉਹਨਾਂ ਨੇ ਹਿੰਦੂਤਵਾ ਦਾ ਨੈਰੇਟਿਵ ਇਸ ਹੱਦ ਤੱਕ ਬਿਲਡ ਕੀਤਾ ਕਿ ਜੇ ਅੱਜ 5 ਅਗਸਤ ਨੂੰ ਇਹ ਇਸ ਕਿਸਮ ਦਾ ਉੱਥੇ ਮੰਦਿਰ ਬਣਾਉਣ ਦੀ ਨੌਟੰਕੀ ਕਰ ਰਹੇ ਨੇ, ਤੇ ਦੁਨੀਆ ਭਰ, ਤੁਸੀਂ ਅਮਰੀਕਾ 'ਚ ਅਸੀਂ ਟਾਈਮ ਸਕੁਏਅਰ 'ਚ ਦੇਖਿਆ ਕਿਵੇਂ ਇਕੱਠੇ ਹੋ ਕੇ ਆਏ ਜੀ, ਸੈਲੀਬ੍ਰੇਟ ਕਰ ਰਹੇ ਹੈ, ਇਧਰ ਕਰ ਰਹੇ, ਉਧਰ ਕਰ ਰਹੇ। ਪਰ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਕਿ ਉਹਨਾਂ ਨੇ ਈਵਨ ਇਸ ਨੂੰ ਵੀ, ਕਿਉਂਕਿ ਜਦੋਂ ਇਹਨਾਂ ਦੀ ਮੰਦਿਰ ਬਣਾਉਣ ਦੀ ਕੈਂਪੇਨ ਜੋ ਚੱਲ ਰਹੀ ਸੀ ਇਸ ਵਾਰ, ਬਾਹਰ ਉਹਦਾ ਬਹੁਤਾ ਇਸ ਲਈ ਅਸਰ ਨਹੀਂ ਸੀ ਹੋ ਪਾਇਆ ਕਿਉਂਕਿ ਆਲਰੇਡੀ ਬਲੈਕ ਲਾਈਵਜ਼ ਮੈਟਰ ਜਿਹੜਾ ਕਿ ਇੱਕ ਨਸਲਵਾਦ ਦੇ ਖਿਲਾਫ ਕੈਂਪੇਨ ਸ਼ੁਰੂ ਹੋਇਆ, ਇੱਕ ਅਫਰੀਕਨ ਅਮਰੀਕਨ ਦੀ ਪੁਲਿਸੀਆਂ ਦੇ ਹੱਥੋਂ ਜਿਹੜਾ ਉਸ ਮੌਤ ਤੋਂ ਬਾਅਦ ਆਈ ਕੈਂਟ ਬਰੀਥ ਵਾਲੀ ਲਾਈਨ ਦੇ ਥੱਲੇ, ਤੇ ਫਿਰ ਬਲੈਕ ਲਾਈਵਜ਼ ਮੈਟਰ। ਸੋ ਇਕੱਲੇ ਉਹ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਰਹੇ, ਸਾਰੀ ਹਿਸਟਰੀ ਆ ਗਈ ਕਿ ਜਿਹੜੇ ਸਲੇਵ ਮਾਸਟਰ ਸੀ ਗੁਲਾਮੀ ਵੇਲੇ ਜਿਨ੍ਹਾਂ ਨੇ ਸਲੇਵ ਖਰੀਦੇ, ਉਹਨਾਂ ਨੂੰ ਵੀ, ਉਹਨਾਂ ਦੇ ਵੀ ਸਟੈਚੂ ਢਾਓ, ਕਿਵੇਂ ਗਲਾਂ 'ਚ ਰੱਸੇ ਪਾ ਪਾ ਕੇ ਹੋਇਆ। ਫਿਰ ਈਵਨ ਇੱਥੋਂ ਤੱਕ ਚਲਾ ਗਿਆ ਕਿ ਭਾਈ ਜਿਹੜੇ ਸਦੀਆਂ ਪੁਰਾਣੇ ਜਿਨ੍ਹਾਂ ਨੇ ਸਲੇਵ ਟ੍ਰੇਡ ਜਾਂ ਈਵਨ ਇੰਪੀਰੀਅਲਿਜ਼ਮ ਦੇ ਜਿਹੜੇ ਸਿੰਬਲ ਸੀ ਉਹਨਾਂ ਨੂੰ ਵੀ ਤੋੜਨਾ, ਬੁੱਤਾਂ ਨੂੰ ਤੋੜਨਾ, ਉਹ ਸਾਰੇ ਪਾਸੇ ਸ਼ੁਰੂ ਹੋ ਗਿਆ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਅਸੀਂ ਜੋ ਕਰ ਰਹੇ ਹਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਨਾ ਵੱਡਾ ਧੱਕਾ ਕਰ ਰਹੇ ਹਾਂ ਕਿ ਵੀ ਅਸੀਂ ਬਿਲਕੁਲ ਇੱਕ ਰਿਲੀਜੀਅਸ ਪਲੇਸ, ਮਾਈਨੋਰਿਟੀਜ਼ ਦਾ ਜਿਹੜਾ ਘਾਣ ਕਰਨਾ, ਫਿਰ ਉਹਨਾਂ ਨੂੰ ਜਸਟਿਸ ਨਾ ਦੇਣਾ, ਔਰ ਉਹਨਾਂ ਦੇ ਜਿਹੜੇ ਸਪਿਨ ਮਾਸਟਰ ਨੇ ਮੀਡੀਆ 'ਚ ਬੈਠੇ, ਉਹਨਾਂ ਨੇ ਇੱਕਦਮ ਇਸ ਕਿਸਮ ਦਾ ਜਿਹੜਾ ਟ੍ਰੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਮੀਡੀਆ, ਜਿਹੜਾ ਭਾਵੇਂ ਚੱਲਿਆ ਨਹੀਂ, ਕਿ ਜੀ ਇਹ ਮਸਜਿਦ ਦਾ ਤੋੜਨਾ ਇਵੇਂ ਹੀ ਹੈ, ਇਹ ਸਿੰਬਲ ਆਫ ਮੁਗਲ ਇੰਪੀਰੀਅਲਿਜ਼ਮ, ਕਿ ਜਿਵੇਂ ਬਾਹਰਲੇ ਲੋਕ ਇਹ ਮੰਗ ਕਰ ਰਹੇ ਨੇ ਕਿ ਜੀ ਇਹ ਸਾਰੇ ਬੁੱਤ ਤੋੜ ਦਿਓ ਜਿਹੜੇ ਕਿ ਇੰਪੀਰੀਅਲਿਸਟ, ਸਲੇਵ ਮਾਸਟਰਸ ਔਰ ਰੇਸਿਸ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜੀ ਬਾਬਰੀ ਮਸਜਿਦ ਹੈ ਇਹ ਟਿਰਨੀ ਚੋਂ ਨਿਕਲੀ, ਔਰ ਇਹ ਮੁਗਲ ਇੰਪੀਰੀਅਲਿਜ਼ਮ ਜਿਹੜਾ ਸੀ ਇਹ ਸਾਡੀ ਵੀ ਮੂਵਮੈਂਟ ਉਹਦੇ ਨਾਲ ਹੀ ਹੈ, ਜਿਵੇਂ ਇੱਥੇ ਤੋੜਨ ਦੀ ਲਾਈਨ ਹੈ। ਹਾਲਾਂ ਕਿਉਂਕਿ ਇਸ ਸਭ ਚੋਂ ਬੇਸ਼ੱਕ ਕਿਸੇ ਨੇ ਕੋਈ ਮਿੱਥ ਕੇ ਤਾਂ ਨਹੀਂ ਸ਼ਾਇਦ ਕੀਤਾ, ਇਹ ਹੋਇਆ ਵੀ ਵਾਸ਼ਿੰਗਟਨ DC 'ਚ ਗਾਂਧੀ ਦੇ ਬੁੱਤ ਦੇ ਉੱਤੇ ਵੀ ਜਿਹੜਾ ਉਹਨੂੰ ਰੇਸਿਸਟ ਐਂਡ ਰੇਪਿਸਟ ਲਿਖਤਾ, ਇੰਗਲੈਂਡ ਦੇ ਵਿੱਚ ਵੀ ਉਹਦੇ ਤੇ ਅਟੈਕ ਹੋ ਗਏ, ਨਾਲ ਦੀ ਨਾਲ ਗਾਂਧੀ ਦਾ ਜਿਹੜਾ ਸੀ ਉਹ ਰੇਸਿਜ਼ਮ ਔਰ ਉਹਦਾ ਸਾਰਾ ਪਾਰਟ ਸਾਹਮਣੇ ਆਣਾ ਸ਼ੁਰੂ ਹੋਇਆ। ਸੋ ਇਹ ਥੋੜੇ ਜਿਹੇ ਸਬਡਿਊ ਹੋ ਗਏ ਕਿ ਜਿਹੜਾ ਗਾਂਧੀ ਬੜਾ ਇਹਨਾਂ ਦਾ ਲਿਬਰਲ ਫੇਸ ਰੱਖਿਆ ਹੋਇਆ ਇਹਨਾਂ ਨੇ ਦੂਸਰਿਆਂ ਨੂੰ ਵੇਚਣ ਦੇ ਲਈ, ਜੇ ਗਾਂਧੀ ਦੇ ਉੱਤੇ ਜਿਹੜਾ ਰੇਸਿਸ ਦਾ ਸਲਰ ਲੱਗਦਾ ਹੈ, ਜਿਹੜਾ ਕਿ ਇਕੱਲਾ ਸਲਰ ਨਹੀਂ ਹੈ, ਉਹ ਹੈ ਹੀ ਸੀ ਰੇਸਿਸ, ਤੇ ਇਹ ਵਿਕਣਾ ਨਹੀਂ ਹੈ। ਪਰ ਉਹਨਾਂ ਨੇ, ਤੁਸੀਂ ਇਹ ਦੇਖੋ ਵੀ ਕਿੱਥੇ ਇਹਨਾਂ ਦਾ ਕੰਪੈਰੀਜ਼ਨ ਤਾਂ ਦੂਰ ਦੀ ਗੱਲ, ਬ੍ਰਾਹਮਣਿਜ਼ਮ ਤਾਂ ਖੁਦ ਵਰਸਟ ਕਾਈਂਡ ਦਾ ਇੰਪੀਰੀਅਲਿਜ਼ਮ ਹੈ। ਇੰਪੀਰੀਅਲਿਜ਼ਮ ਤਾਂ ਪੋਲੀਟੀਕਲ ਸਬਜੂਗੇਸ਼ਨ ਸੀ, ਉਹ ਲਿਬਰੇਟ ਕੋਈ 600 ਸਾਲ ਰਿਹਾ, ਕਿਸੇ ਦੇ ਥੱਲੇ ਕੋਈ 800 ਨਿਕਲ ਗਿਆ। ਇਹ ਤਾਂ 4000 ਸਾਲ ਤੋਂ ਜਿਹੜਾ ਇੰਪੀਰੀਅਲਿਜ਼ਮ ਇਹਨਾਂ ਨੇ ਹਰ ਸ਼ੋਬੇ ਦੇ ਵਿੱਚ, ਉਹ ਰਿਲੀਜੀਅਸ ਹੋਏ, ਸੋਸ਼ਲ ਹੋਏ, ਪੋਲੀਟੀਕਲ ਹੋਏ, ਇਕਨੋਮਿਕਲ ਹੋਏ, ਜੋ ਹਾਲ ਇਹਨਾਂ ਨੇ ਸ਼ੂਦਰਾਂ ਦਾ ਕੀਤਾ ਹੋਇਆ ਹੈ, ਬਜਾਏ ਕਿ ਭਾਰਤ ਦਾ ਦਲਿਤ ਵਰਗ ਜਾਂ ਬਾਹਰ ਉਹਨਾਂ ਦੇ ਹਮਦਰਦ ਜਿਹੜੇ ਨੇ ਉਹ ਇਸ ਲਾਈਨ ਦੇ ਉੱਤੇ ਆਉਂਦੇ, ਇਹਨਾਂ ਨੇ ਇਹ ਪੈਰਲਲ ਡਰਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸ ਸਾਰੇ ਚੋਂ ਹਾਲਾਂ ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਹੈ ਕਿ ਵੀ ਜਦੋਂ ਇਹ ਮੂਵਮੈਂਟ ਚੱਲ ਰਹੀ ਹੁੰਦੀ ਹੈ ਉੱਥੇ ਬੈਠੇ ਇੰਨੇ ਕੁ ਡਰੇ ਹੋਏ ਨੇ, ਹਾਲਾਂ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ ਉਹ 200 ਮਿਲੀਅਨ ਦੇ, ਜੇ 500-700 ਜਿਹੜੇ ਦਲਿਤ ਵਰਗ ਦੇ ਜਾਂ ਘੱਟ ਗਿਣਤੀਆਂ ਵਾਲੇ ਵੀ ਇਕੱਠੇ ਹੋ ਕੇ ਰਾਜਸਥਾਨ ਕੋਰਟ 'ਚ ਚਲੇ ਜਾਂਦੇ, ਉਹਨਾਂ ਦੇ ਜੈਪੁਰ ਦੇ ਬਾਹਰ, ਕਿ ਮੰਨੂ ਦੀ ਇੱਥੇ ਮੂਰਤੀ ਲੱਗੀ ਹੋਈ ਹੈ, ਜਿਹੜੇ ਮੰਨੂ ਨੇ ਕਾਸਟ ਸਿਸਟਮ ਬਣਾਇਆ, ਮੰਨੂ ਸਮ੍ਰਿਤੀ ਦਿੱਤੀ, ਇਹਨੂੰ ਤੋੜੋ, ਇਹਨੂੰ ਅਸੀਂ ਤੋੜ ਲੈ। ਸੋ ਘੱਟੋ ਘੱਟ ਜਿਹੜਾ ਫੋਕਸ ਹੈ, ਕਿਉਂਕਿ ਉੱਥੇ ਤਾਂ ਇੱਕ ਬਿਲਕੁਲ ਗੁੰਮਸੁੰਮ ਰਿਹਾ ਕੰਮ ਇਹ ਹੁਣ, ਔਰ ਰਾਦਰ ਇਹਦੇ ਉਲਟ ਤੁਸੀਂ ਦੇਖਦੇ ਹੋ ਕਿ ਇੱਥੇ ਜਿਹੜੇ ਇੰਡੀਅਨ ਸੀ, ਦੂਜੇ ਸੀ, ਉਹ ਵੀ ਹੈਸ਼ਟੈਗ ਕਰਨ ਲੱਗ ਗਏ, ਉਹਨਾਂ ਦੇ ਪ੍ਰੋਟੈਸਟ ਵੀ ਆਉਣ ਲੱਗ ਗਏ, ਬਲੈਕ ਲਾਈਵਜ਼ ਮੈਟਰ। ਉਹਨਾਂ ਨੂੰ ਇਹ ਚੈਲੰਜ ਕਿਸੇ ਨੇ ਇਫੈਕਟਿਵਲੀ ਨਹੀਂ ਕੀਤਾ, ਚਲੋ ਅਸੀਂ ਜਾਂ ਕੋਈ ਹੋਰ 2-4 ਨੇ ਆਪਣੇ ਲੈਵਲ ਤੇ ਕੀਤਾ ਹੋਏਗਾ। ਔਰ ਜਿਵੇਂ ਆਪਣੇ ਰੈਡੀਕਲ ਦੇ ਐਡੀਟਰ ਕਾਲਮਨਿਸਟ ਨੇ ਗੁਰਪ੍ਰੀਤ ਸਿੰਘ, ਉਹਨਾਂ ਨੇ ਬੜਾ ਖੂਬਸੂਰਤ ਇਹਦੇ ਤੇ ਆਰਟੀਕਲ ਲਿਖਿਆ, ਬੀਵੇਅਰ ਆਫ ਫਾਲਸ ਪੈਰਲਲਸ ਬੀਇੰਗ ਮੇਡ ਬਿਟਵੀਨ ਦਾ ਡਿਮੋਲਿਸ਼ਨ ਆਫ ਐਂਸ਼ੀਐਂਟ ਮੌਸਕ ਇਨ ਇੰਡੀਆ ਐਂਡ ਡਾਊਨਿੰਗ ਆਫ ਦਾ ਸਟੈਚੂਜ਼ ਆਫ ਰੇਸਿਸ ਇਨ US, ਕਿ ਖਬਰਦਾਰ ਰਹੋ ਕਿ ਇਹ ਜਿਹੜੀ ਰੇਸਿਸ ਦੇ ਇੱਥੇ ਅਮਰੀਕਾ ਦੇ ਵਿੱਚ ਬੁੱਤ ਤੋੜੇ ਜਾ ਰਹੇ ਨੇ। ਔਰ
ਇਹ ਉਹਨੂੰ ਇਹ ਕੰਪੇਅਰ ਕਰ ਰਹੇ ਨੇ। ਹੁਣ ਜਿਹੜਾ ਮਸੀਤ ਤੋੜਨਾ ਹੈ ਉਹ ਤਾਂ ਐਕਟ ਆਫ ਐਗਰੈਸ਼ਨ ਹੈ ਔਰ ਟੈਰਰਿਜ਼ਮ ਹੈ, ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਨੂੰ ਉਹਦੇ ਨਾਲ ਕੰਪੇਅਰ ਕਰਨਾ ਇਹ ਸ਼ੋਅ ਕਰਦਾ ਹੈ ਕਿ ਜਦੋਂ ਦੂਸਰੇ ਸੁੱਤੇ ਹੁੰਦੇ ਨੇ ਤੇ ਫਿਰ ਇਹ ਕਿਵੇਂ ਉਹਦਾ ਫਾਇਦਾ ਚੁੱਕਦੇ ਨੇ। ਹਾਲਾਂਕਿ ਇਸ ਦੇ ਉਲਟ ਹੁਣ ਜਿਹੜੇ ਇੱਥੇ ਤੋੜ ਰਹੇ ਨੇ ਬੁੱਤ ਜੇ, ਔਰ ਬਲੈਕ ਲਾਈਵਜ਼ ਮੈਟਰ ਦੀ ਕੈਂਪੇਨ ਜ਼ਾਹਰ ਹੈ ਪਹਿਲਾਂ ਬਲੈਕਸ ਨੇ ਹੀ ਸ਼ੁਰੂ ਕੀਤੀ, ਉਹ ਤਾਂ ਅੱਜ ਵੀ ਅਨਪ੍ਰਿਵਿਲੇਜ ਨੇ ਸੋਸਾਇਟੀ 'ਚ। ਜੇ ਕੋਵਿਡ-19 ਦੇ ਹਵਾਲੇ ਨਾਲ ਡੈਥਸ ਹੁੰਦੀਆਂ ਨੇ ਕਿਉਂਕਿ ਉਹਨਾਂ ਕੋਲ ਘੱਟ ਸਿਹਤ ਸਹੂਲਤਾਂ ਨੇ, ਮਾੜੇ ਨੇਬਰਹੁੱਡ 'ਚ ਰਹਿੰਦੇ ਨੇ, ਦੂਜੇ ਉਹ ਨੇ। ਪਰ ਉੱਥੇ ਜਿਨ੍ਹਾਂ ਨੇ ਮਸੀਤ ਤੋੜੀ ਹੈ ਉਹ ਤਾਂ ਵੈਸੇ ਹੀ ਪ੍ਰਿਵਿਲੇਜ ਨੇ, ਰਾਜ ਵੀ ਉਹਨਾਂ ਦਾ ਹੈ, ਮੈਜੋਰਿਟੀ ਵੀ ਉਹਨਾਂ ਕੋਲ ਹੈ, ਬ੍ਰਾਹਮਣ ਸਿਸਟਮ ਹੈ ਉਹਨਾਂ ਦਾ, ਉਹਨਾਂ ਨੇ ਬਾਕੀਆਂ ਨੂੰ ਜਿਹੜਾ ਉਹ ਬਿਲਕੁਲ ਡਿਪਰਾਈਵ ਕੀਤਾ ਹੋਇਆ ਆਪਣੇ ਉਹਨਾਂ ਤੋਂ। ਦੂਸਰੇ ਪਾਸੇ ਹੁਣ ਇਸੇ ਤਰ੍ਹਾਂ ਇੱਕ ਪਾਸੇ ਕਿਉਂਕਿ ਯਹੂਦੀ ਜਾਂ ਦੂਜੇ ਇਦਾਂ ਦੇ ਮਾਮਲੇ 'ਚ ਸਿਵਲ ਲਿਬਰਟੇਰੀਅਨਸ ਦੇ ਪਿੱਛੇ ਆਪਣਾ ਵੇਟ ਸੁੱਟਦੇ ਨੇ, ਤੇ ਇਹ ਜਿਹੜੇ ਹਿੰਦੂਤਵੀ RSS ਦੀ ਆਈਡੀਓਲੋਜੀ, ਇਹ ਤਾਂ ਹਿਟਲਰ ਦੀ ਉਸ ਆਈਡੀਓਲੋਜੀ 'ਚੋਂ ਨਿਕਲਦੀ ਹੈ ਜਿਹਦੇ 'ਚ ਜਿਹੜੀ ਆ ਉਹ ਮਾਸ ਕਿਲਿੰਗਸ ਕੀਤੀਆਂ ਜਾਂਦੀਆਂ ਯਹੂਦੀਆਂ ਦੀ, ਜਿਪਸੀ ਦੀਆਂ, ਫਿਜ਼ੀਕਲੀ ਹੈਂਡੀਕੈਪ ਜਿਹੜੇ ਅੰਡਰ ਪ੍ਰਿਵਿਲੇਜ ਸੀ ਉਹ ਵੀ ਮਾਰ ਦਿਓ ਤਾਂ ਕਿ ਜਿਹੜਾ ਉਹ ਵਾਈਟ ਬਲੌਂਡ ਹੇਅਰ ਔਰ ਬਲੂ ਆਈਡ ਕਲਚਰ ਡੋਮੀਨੇਟ ਕਰੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਇਹਨਾਂ ਨੂੰ ਕੋਈ ਜਿਹੜਾ ਸ਼ਰਮ ਹੈ, ਤਾਂ ਲਫ਼ਜ਼ ਹੀ ਸ਼ਰਮ ਵੀ ਇਹਨਾਂ ਦੇ ਸਾਹਮਣੇ ਜਾ ਕੇ ਸ਼ਰਮਿੰਦਾ ਹੋਣੀ ਹੈ ਕਿ ਵੀ ਇਹ ਬੇਸ਼ਰਮੀ ਵੀ ਸ਼ਰਮਿੰਦਾ ਹੋਣੀ ਹੈ ਕਿ ਵੀ ਏਡਾ ਬੇਸ਼ਰਮ ਕੌਣ ਹੋ ਸਕਦਾ ਹੈ। ਲੇਕਿਨ ਇਹਨਾਂ ਨੇ ਇਸ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਿਹਦੇ ਚ ਭਾਵੇਂ ਕਿ ਉਹ ਕਾਮਯਾਬ ਨਹੀਂ ਹੋਏ। ਬਿਲਕੁਲ ਅਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਇੰਡਸ ਵਾਟਰ ਟ੍ਰੀਟੀ ਦੇ ਮੁੱਦੇ ਤੇ ਵਾਗਾ ਵਿਖੇ ਜੋ ਭਾਰਤ ਸਰਕਾਰ ਨਾਲ ਮੀਟਿੰਗ ਕਰਨ ਦੀ ਜੋ ਮੰਗ ਹੈ ਉਹ ਕੀਤੀ ਜਾ ਰਹੀ ਹੈ, ਔਰ ਜੋ ਭਾਰਤੀ ਹਾਕਮ ਨੇ ਉਹ ਇਸ ਮੀਟਿੰਗ ਨੂੰ ਕਰੋਨਾ ਵਾਇਰਸ ਦੇ ਜੋ ਆਨੇ ਬਹਾਨੇ ਨਾਲ ਲਗਾਤਾਰ ਇਸ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਸੋ ਇਸ ਬਾਰੇ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਅਸੀਂ ਪਹਿਲੇ ਸੈਗਮੈਂਟ 'ਚ ਇਹ ਡਿਸਕਸ ਕਰਦੇ ਹਾਂ ਕਿ ਆਰਟੀਕਲ 370 ਬਾਬਰੀ ਮਸਜਿਦ ਆ ਕੇ ਰਾਮ ਮੰਦਿਰ ਬਣਾਉਣ ਤੋਂ ਬਾਅਦ ਨੈਕਸਟ ਕੀ ਹੈ ਇਹਨਾਂ ਦੀ ਮੋਦੀ ਸਰਕਾਰ ਦੇ ਏਜੰਡੇ ਤੇ ਜਿਹੜੇ ਲਾਗੂ ਕਰਨਗੇ। ਅਸੀਂ ਆਰਟੀਕਲ 370 ਦੀ ਗੱਲ ਕੀਤੀ, ਪਰ ਉਹਦੇ 'ਚ ਜਿਹੜੀ ਅਸੀਂ ਗੱਲ ਕੀਤੀ ਕਿ ਯੂਨੀਫਾਰਮ ਸਿਵਲ ਕੋਡ ਉਹਨਾਂ ਨੇ ਲਾਗੂ ਕਰਨਾ। ਲੇਕਿਨ ਮੈਂ ਜਿਹੜਾ ਚਲਦੇ ਇਹ ਵੀ ਕਿਹਾ ਕਿ ਇੰਡਸ ਵਾਟਰ ਟ੍ਰੀਟੀ ਵੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਆ ਸਕਦੀ ਹੈ, ਔਰ
ਅਕਸਰ ਅਸੀਂ ਇਸ ਦਾ ਜ਼ਿਕਰ ਕਰਦੇ ਹਾਂ ਕਿਉਂਕਿ ਬਹੁਤ ਵਾਰ ਮੈਂ ਦੇਖਦਾ ਹਾਂ ਕਿ ਪਾਕਿਸਤਾਨੀ ਮੀਡੀਆ 'ਚ ਗਾਇਬ ਹੁੰਦਾ ਹੈ, ਕਿਉਂਕਿ ਜੇ ਉਹਨਾਂ ਨੇ ਇਹ ਸਾਰੇ ਉਹਨਾਂ ਦੇ ਹਕੂਮਤੀ ਜਿਹੜੇ ਪਾਵਰ ਸੈਂਟਰ ਨੇ ਉਹਨਾਂ 'ਚ ਵੀ ਦੇਖਿਆ ਹੁੰਦਾ ਕਿ ਕਿਸ ਹੱਦ ਤੱਕ ਜਾ ਸਕਦੇ ਨੇ, ਜੀ ਤੇ ਫਿਰ ਆਰਟੀਕਲ 370 ਐਬਰੋਗੇਟ ਹੋਣਾ ਔਰ ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵੀ ਵਜੂਦ ਖਤਮ ਹੋਣਾ, ਇਹ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਔਰ ਕੋਈ ਨਾ ਕੋਈ ਉਸ ਦੇ ਲਈ ਪਹਿਲਾਂ ਤਿਆਰੀ ਵੀ ਹੁੰਦੀ। ਸੋ ਜਿਵੇਂ ਕਹਿੰਦੇ ਨੇ ਕਾਟ ਬਾਈ ਸਰਪ੍ਰਾਈਜ਼। ਸੋ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਵੀ ਇਹ ਇੰਡਸ ਵਾਟਰ ਟ੍ਰੀਟੀ ਵੀ, ਕਿਉਂਕਿ ਜੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਦੇਖੋ, ਇਹਨਾਂ ਨੇ ਕਦੇ ਵੀ, ਔਰ ਜੇ ਗਾਂਧੀ ਦੀ ਅਸੈਸੀਨੇਸ਼ਨ ਨਥੂਰਾਮ ਗੋਡਸੇ ਨੇ ਕੀਤੀ, ਬੇਸ਼ੱਕ ਉਹ ਇੱਕ ਆਈਡੀਓਲੋਜੀ ਸਾਵਰਕਰ ਦੀ ਔਰ ਹਿੰਦੂ ਤਵੀਆਂ ਦੀ, ਲੇਕਿਨ ਜਿਹੜਾ ਕਰੰਟ ਰੀਜ਼ਨ ਉਦੋਂ ਬਣਿਆ ਸੀ ਕਿ ਜਿਹੜਾ ਪੈਸਾ ਜਦੋਂ ਡਿਵੀਜ਼ਨ ਹੋਈ, ਜਿਸ ਵੀ ਰੇਸ਼ੋ 'ਚ ਅੰਗਰੇਜ਼ਾਂ ਨੇ ਕਿਹਾ ਪਾਕਿਸਤਾਨ ਬਣਿਆ, ਇਹਨਾਂ ਨੂੰ ਇੰਨੇ ਦੇਣੇ ਨੇ, ਇਹਨਾਂ ਨੂੰ ਇੰਨੇ ਦੇਣੇ ਨੇ, ਔਰ ਜਿਹੜਾ 72 ਕਰੋੜ ਕੇ ਕਿੰਨਾ ਉਹਨਾਂ ਨੇ ਦੇਣਾ ਸੀ ਇੰਡੀਆ ਨੇ, ਉਹਦੇ 'ਚ ਇੱਕ ਅੱਧੀ ਕਿਸ਼ਤ ਦੇ ਕੇ ਦੂਸਰੀ ਉਹਨਾਂ ਨੇ ਰੋਕ ਲਈ ਜੀ। ਕਸ਼ਮੀਰ 'ਚ ਉਹਨਾਂ ਨੇ ਅਟੈਕ ਕਰ ਦਿੱਤਾ, ਹੁਣ ਬਾਅਦ 'ਚ ਦੇਖਾਂਗੇ। ਔਰ ਗਾਂਧੀ ਨੇ ਫਾਸਟ ਵੀ ਰੱਖਿਆ, ਉਹਨਾਂ ਨੇ ਕਿਹਾ ਵੀ ਇਹ ਠੀਕ ਫੇਅਰ ਨਹੀਂ ਹੈ, ਇਹਨਾਂ ਨੂੰ ਤੁਸੀਂ ਦਿਓ। ਸੋ ਇਹ ਵੀ ਇੱਕ ਉਸ ਵੇਲੇ ਰੀਜ਼ਨ ਘੁੰਮ ਰਿਹਾ ਸੀ। ਔਰ ਕਦੇ ਵੀ ਹਿੰਦੂ ਤਵੀਆਂ ਨੇ, ਔਰ ਅਸੀਂ ਦੇਖਦੇ ਹਾਂ ਵੀ ਇਕੱਲਾ ਇਹੀ ਨਹੀਂ ਸੀ ਪੈਸੇ ਰੋਕ ਲਏ, ਉਸ ਜ਼ਮਾਨੇ 'ਚ ਜਿਹੜੇ ਹੁਣ ਜਿਹੜਾ ਦੁਨੀਆ ਦਾ ਸਭ ਤੋਂ ਵਾਸਟ ਕੈਨਾਲ ਸਿਸਟਮ ਹੈ ਉਹ ਪਾਕਿਸਤਾਨ ਦੇ ਵਿੱਚ ਹੈ। ਜ਼ਾਹਰ ਹੈ 19ਵੀਂ ਸਦੀ ਦੇ ਅਖੀਰ 'ਚ ਅੰਗਰੇਜ਼ਾਂ ਨੇ ਡਿਵੈਲਪ ਕੀਤਾ, ਕਰਨਾ ਸ਼ੁਰੂ ਕੀਤਾ, ਔਰ 20ਵੀਂ ਸਦੀ 'ਚ ਉਹ ਇੰਨਾ ਕੁ ਉਸ ਇਲਾਕੇ ਦੇ ਵਿੱਚ ਕਾਮਯਾਬ ਵੀ ਰਿਹਾ। ਜ਼ਮੀਨਾਂ ਜਿਹੜੀਆਂ ਵਰਜਨ ਲੈਂਡ ਸੀ ਇੰਨੀਆਂ ਕੁ ਫਰਟਿਲ ਹੋਈਆਂ, ਇੰਨੀਆਂ ਕੁ ਜ਼ਰਖੇਜ਼ ਹੋਈਆਂ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਦਾ ਭਾਅ ਉਦੋਂ ਹੀ ਮੁਕਰਰ ਹੁੰਦਾ ਸੀ ਜਦੋਂ ਕਿ ਪੰਜਾਬ ਦੀ ਉਸ ਧਰਤੀ ਤੋਂ ਕਣਕ ਜਿਹੜੀ ਹੈ ਮੰਡੀਆਂ ਦੇ ਵਿੱਚ ਆ ਜਾਂਦੀ ਸੀ। ਇਹ ਹੁਣ ਰੈਕਰਡ ਹੈ। ਸੋ ਉਹਨਾਂ ਨੇ ਜਿਹੜਾ ਹੁਣ ਜਿਹੜਾ ਦੋਵੇਂ ਹੀ ਕੈਨਾਲ ਸਿਸਟਮ ਹੈ, ਹੈਡਵਰਕਸ ਰਾਵੀ ਦੇ ਮਾਧੋਪੁਰ ਨੇ ਔਰ ਸਤਲੁਜ ਦੇ ਫਿਰੋਜ਼ਪੁਰ ਨੇ, ਔਰ 48 ਦੇ ਪੀਰੀਅਡ ਤੋਂ ਦੇ ਦੌਰਾਨ ਹੀ ਜਿਹੜਾ ਹੈ ਉਹਨਾਂ ਨੇ ਹੈਡਵਰਕਸ ਤੋਂ ਪਾਣੀ ਦਾ ਸਪਲਾਈ ਬੰਦ ਕਰ ਦਿੱਤੇ ਸੀ। ਔਰ ਆਲਮੋਸਟ ਇੱਕ ਜਿਹਦਾ ਜ਼ਿਕਰ ਨਹੀਂ ਹੁੰਦਾ ਕਸ਼ਮੀਰ ਦੇ ਬਰਾਬਰ ਇਹ ਵਾਟਰ ਵਾਰ ਜਿਹੜੀ ਕਿ ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਥੋਪਣੀ ਹੈ ਜੇ ਇਹਨਾਂ ਦਾ ਵਸ ਚੱਲਿਆ। ਤੇ ਇਹ ਉਸ ਪੀਰੀਅਡ 'ਚ ਫਿਰ ਜਿਹੜੀ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੁੰਦੀ ਹੈ, ਜਿਹਦੇ 'ਚ ਨਹਿਰੂ ਖੁਦ ਸ਼ਾਇਦ ਕਰਾਚੀ 'ਚ ਸਾਈਨ ਹੋਈ, ਮੇਰੇ ਕੋਲ ਹੁਣ ਡਿਟੇਲਸ ਨਹੀਂ ਨੇ, ਅਯੂਬ ਖਾਨ ਪਾਕਿਸਤਾਨ ਦੇ ਨੇ, ਔਰ ਉਹਦੇ ਥੱਲੇ ਇਹ ਜਿਹੜਾ ਐਡਿਡ ਜਿਹੜਾ ਉਸ ਦਾ ਕਰਕਸ ਸੀ ਕਿ ਸਤਲੁਜ ਬਿਆਸ ਤੇ ਰਾਵੀ ਇਹ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਹਿੱਸਾ ਮੰਨੇ ਗਏ ਔਰ ਚਨਾਬ ਜੇਹਲਮ ਔਰ ਇੰਡਸ ਇਹ ਪਾਕਿਸਤਾਨ ਨੂੰ ਦਿੱਤੇ ਗਏ, ਦੋਨੋਂ ਹੀ ਅਪਰ ਰਾਈਪੇਰੀਅਨ ਉੱਤੋਂ ਵੀ ਔਰ ਲੋਅਰ, ਕਿਉਂਕਿ ਇਹ ਪਾਕਿਸਤਾਨ ਜਿਹੜਾ ਇਹਨਾਂ ਸਾਰਿਆਂ ਦੇ ਮਾਮਲੇ 'ਚ ਹੀ ਲੋਅਰ ਰਾਈਪੇਰੀਅਨ ਹੈ, ਕਿਉਂਕਿ ਜਿੱਥੇ ਜਾ ਕੇ ਮੁੱਕਦੇ ਨੇ ਦਰਿਆ, ਕਿਉਂਕਿ ਪੰਜਾਬ ਦਾ ਮਤਲਬ ਹੀ ਇਹ ਪੰਜੋ ਜਿਹੜੇ ਨੇ, ਹਾਲਾਂ ਇੱਕ ਦਰਿਆ ਸਤਲੁਜ ਦੇ ਵਿੱਚ ਬਿਆਸ ਹਰੀਕੇ ਥਾਂ ਹੈ ਜ਼ਿਲ੍ਹਾ ਅੰਮ੍ਰਿਤਸਰ 'ਚ, ਉੱਥੇ ਮਿਲ ਜਾਂਦਾ। ਸੋ ਬਿਆਸ ਪਾਕਿਸਤਾਨੀ ਪੰਜਾਬ 'ਚ ਨਹੀਂ ਜਾਂਦਾ, ਬਾਕੀ ਸਤਲੁਜ ਵੀ ਅੱਗੇ ਜਾਂਦਾ ਹੈ, ਰਾਵੀ ਵੀ ਜਾਂਦਾ ਹੈ, ਚਨਾਬ ਜੇਹਲਮ ਇੰਡਸ ਤਾਂ ਉਹਨਾਂ ਦੇ ਵੱਡੇ ਜਿਹੜੇ ਨੇ ਉਹਨਾਂ ਦੀ ਲਾਈਫ ਲਾਈਨ ਹੈ। ਸੋ ਉਹਦੇ ਥੱਲੇ ਇਵੇਂ ਇਹ ਹੋਇਆ ਔਰ ਇਹਦੇ 'ਚ ਵੀ ਹੋਇਆ ਕਿ ਭਾਈ ਈਵਨ ਕਿਉਂਕਿ ਚਨਾਬ ਔਰ ਜੇਹਲਮ ਖਾਸ ਤੌਰ ਤੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਸੀ, ਉਹ ਆਪਣਾ ਲੋਕਲ ਪਾਣੀ ਇਸਤੇਮਾਲ ਕਰ ਸਕਦੇ ਨੇ ਇਰੀਗੇਸ਼ਨ ਦੇ ਲਈ, ਪਾਵਰ ਪ੍ਰੋਜੈਕਟਸ, ਪਰ ਕੋਈ ਵੱਡਾ ਡੈਮ ਜਾਂ ਦੂਜਾ ਕੁਝ ਨਹੀਂ ਬਣਾਇਆ ਜਾ ਸਕਦਾ। ਪਰ ਭਾਰਤ ਨੇ ਉਹ ਬਗਲਿਆਰ ਡੈਮ ਹੋਏ, ਉਹ ਕ੍ਰਿਸ਼ਨ ਗੰਗਾ ਪ੍ਰੋਜੈਕਟ ਹੋਏ, ਇਸ ਕਿਸਮ ਦੇ ਥੱਲੇ ਉਹਦੀ ਵਾਇਓਲੇਸ਼ਨ ਕੀਤੀ। ਪਾਕਿਸਤਾਨ ਟਾਈਮ ਟੂ ਟਾਈਮ ਜਿਹੜਾ ਇੰਟਰਨੈਸ਼ਨਲ ਜੂਰਿਸਡਿਕਸ਼ਨ ਵਾਲਾ ਕੋਰਟ ਹੈ ਇਹਦੇ ਲਈ ਉਹਦੇ ਕੋਲ ਕੇਸ ਲਿਜਾਂਦਾ ਵੀ ਰਿਹਾ। ਹੁਣ ਵੀ ਜਦੋਂ ਮੋਦੀ ਔਰ ਅਮਿਤ ਸ਼ਾਹ ਦੋਨਾਂ ਨੇ ਪਿਛਲੀਆਂ ਚੋਣਾਂ ਦੇ ਵੇਲੇ ਇਹ ਗੱਲ ਕਹੀ ਸੀ, ਜਦੋਂ ਕਿ ਪੰਜਾਬ ਦਾ ਪਾਣੀ ਲੁੱਟ ਕੇ ਉਹ ਹਰਿਆਣੇ ਔਰ ਰਾਜਸਥਾਨ ਨੂੰ ਦੇ ਰਹੇ ਨੇ, ਤੇ ਪੰਜਾਬ 'ਚ ਆ ਕੇ ਇਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਪਾਣੀ ਵਾਧੂ ਪਾਕਿਸਤਾਨ ਨੂੰ ਜਾ ਰਿਹਾ ਹੈ, ਚਨਾਬ ਦਾ ਜੇਹਲਮ ਦਾ ਔਰ ਇਹ ਇਧਰਲਾ, ਉਹ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ। ਹੁਣ ਉਹ ਤਾਂ ਪਾਣੀ ਕੀ ਦੇਣਾ, ਲੇਕਿਨ ਉਹਦੇ ਤੋਂ ਇਹ ਲੱਗਦਾ ਸੀ ਕਿ ਵੀ ਇਹ ਕਿਤੇ ਨਾ ਕਿਤੇ ਇੰਡਸ ਵਾਟਰ ਟ੍ਰੀਟੀ ਨੂੰ, ਹਾਲਾਂਕਿ ਜੇ 1960 ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ 60 ਸਾਲ ਤੋਂ ਕੁਝ ਕੰਪਲੇਨਸ ਨੂੰ ਛੱਡ ਕੇ ਬਾਈ ਐਂਡ ਲਾਰਜ ਠੀਕ ਰਿਹਾ, ਕਿਉਂਕਿ ਪਾਕਿਸਤਾਨ ਵੀ ਕੰਟੈਂਡਡ ਰਿਹਾ। ਹਾਲਾਂਕਿ ਜਦੋਂ ਦੀ ਇਹਨਾਂ ਨੇ ਫਿਰ ਇੱਥੇ ਗੜਬੜ ਸ਼ੁਰੂ ਕੀਤੀ ਹੈ ਕਸ਼ਮੀਰ ਦੇ ਵਿੱਚ, ਔਰ ਜਿਵੇਂ ਡਾਈਵਰਟ ਕਰ ਰਹੇ ਨੇ ਪਾਣੀ ਨੂੰ ਔਰ ਪੰਜਾਬ ਦਾ ਪਾਣੀ ਡਾਈਵਰਟ ਕਰਕੇ ਰਾਜਸਥਾਨ ਔਰ ਹਰਿਆਣੇ ਨੂੰ ਦਿੱਤਾ, ਇਵੇਂ ਕਰਨਗੇ। ਹੁਣ ਇਸ ਮਾਮਲੇ ਦੇ ਵਿੱਚ ਦੋ ਮੁੱਦੇ ਨੇ ਜਿਹੜੇ ਦੋਨਾਂ ਦੇਸ਼ਾਂ ਦੇ ਵਿੱਚ ਇਸ ਵੇਲੇ ਗੱਲਬਾਤ
ਰਾਹੀਂ ਉਹ ਚਾਹੁੰਦੇ ਨੇ ਵੀ ਹੱਲ ਕੀਤਾ ਜਾਏ। ਉਹਦੇ 'ਚ ਇੱਕ ਕ੍ਰਿਸ਼ਨ ਗੰਗਾ ਪ੍ਰੋਜੈਕਟ ਹੈ ਔਰ ਦੂਸਰਾ ਜਿਹੜਾ ਰੇਟਲ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਹੈ। ਹੁਣ ਜਿਹੜਾ ਰੇਟਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈ ਇਹ 2014 ਦੀ ਤੋਂ ਚੱਲ ਰਹੀ ਗੱਲ ਹੈ, ਮੋਦੀ ਦੇ ਪੀਰੀਅਡ ਦਾ ਹੀ, ਹਾਲਾਂਕਿ ਇਸ ਦੇ ਉੱਤੇ ਅੱਗੇ ਗੱਲਬਾਤ ਨਹੀਂ ਤੁਰੀ। ਔਰ ਜਿਹੜਾ ਕ੍ਰਿਸ਼ਨ ਗੰਗਾ ਪ੍ਰੋਜੈਕਟ ਹੈ 2018 ਜਿਹਦੇ ਤੇ ਗੱਲਬਾਤ, ਹੁਣ ਇਹ ਗੱਲਬਾਤ ਮਾਰਚ 'ਚ ਹੋਣੀ ਸੀ, ਕੋਵਿਡ-19 ਆ ਗਿਆ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਟਾਲ ਦਿਓ। ਦੂਜਾ ਹੁਣ ਮੀਟਿੰਗ ਜਿਹੜੀ ਹੈ ਜੁਲਾਈ ਐਂਡ ਜਾਂ ਅਗਸਤ ਦੇ ਵਿੱਚ ਸੀ। ਪਾਕਿਸਤਾਨ ਇਨਸਿਸਟ ਕਰਦਾ ਕਿ ਵੀ ਤੁਹਾਡੇ ਨੁਮਾਇੰਦੇ ਔਰ ਸਾਡੇ ਅਟਾਰੀ ਬਾਰਡਰ ਤੇ ਅਸੀਂ ਮਿਲ ਲਈਏ ਇਹਨਾਂ ਨੂੰ। ਹੁਣ ਇੰਡੀਆ ਕੰਸਿਸਟੈਂਟਲੀ ਇਹ ਕਹਿ ਰਿਹਾ ਹੈ ਕਿ ਜੀ ਨਹੀਂ ਇਹਨੂੰ ਅਸੀਂ ਵਰਚੁਅਲ ਕਾਨਫਰੰਸ ਕਰ ਲੈਂਦੇ ਆ ਦੂਜੇ ਤੀਜੇ। ਹੁਣ ਇਹਨਾਂ ਦੀ ਬਦਨੀਤੀ ਹੈ। ਹੁਣ ਜੇ ਬਾਕੀ ਸਾਰੀਆਂ ਪ੍ਰੋਸੈਸ ਚੱਲ ਰਹੀਆਂ ਪੰਜਾਬ ਦੇ ਵਿੱਚ, ਪੰਜਾਬ ਕੋਈ ਬਦਤਰ ਹਾਲਤ 'ਚ ਨਹੀਂ ਹੈ ਕੋਵਿਡ-19 ਦੇ ਹਵਾਲੇ ਨਾਲ, ਨੈਸੈਸਰੀ ਪ੍ਰੀਕਾਸ਼ਨ ਲੈ ਕੇ। ਔਰ ਇਹਨਾਂ ਦੀ ਆਪਣੀ ਖਬਰ ਹੈ ਇੰਡੀਆ ਫॉर ਵਰਚੁਅਲ ਇੰਡਸ ਟਾਕਸ, ਪਾਕਿਸਤਾਨ ਇਨਸਿਸਟ ਔਨ ਵਾਗਾ ਮੀਟ। ਹੁਣ ਗੱਲ ਇਹ ਨਹੀਂ ਹੈ ਕਿ ਵੀ ਪਾਕਿਸਤਾਨ ਵਰਚੁਅਲ ਨਹੀਂ ਕਰ ਸਕਦਾ, ਪਰ ਉਹ ਦੇਖਣਾ ਚਾਹੁੰਦੇ ਨੇ, ਇਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਹਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਭਾਈ ਇਸ ਕਿਸਮ ਦੀ ਕੋਈ ਹਿਕਾਮਤ ਨਾ ਕਰਿਓ, ਕਿਉਂਕਿ ਇਹ ਆਲਰੇਡੀ ਰਾਜਨਾਥ ਸਿੰਘ ਵੀ ਇੱਕ ਅੱਧੀ ਵਾਰੀ ਕਹਿ ਚੁੱਕਾ ਹੈ ਕਿ ਜੀ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਅਨਫੇਅਰ ਸੀਗੀ ਸਾਨੂੰ, ਇਹ 80% ਪਾਣੀ ਇਹਨਾਂ 6 ਦਰਿਆਵਾਂ ਦਾ ਜਿਹੜਾ ਉਹ ਪਾਕਿਸਤਾਨ ਦੇ ਕੋਲ ਚਲਾ ਗਿਆ। ਔਰ ਇਸ ਸਾਰੇ ਨੂੰ, ਔਰ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਇਹ ਇਸ ਕਿਸਮ ਨੂੰ, ਜੇ ਇਸ ਕਿਸਮ ਦੀ ਨਾਰਮਲ ਮੀਟਿੰਗ ਨੂੰ ਜਿਹੜਾ ਟਾਲਣਾ ਵੀ ਬਦਦਿਆਨਤੀ ਹੋ ਸਕਦੀ ਹੈ। ਔਰ ਇਹਨਾਂ ਨੇ ਕੱਲ ਨੂੰ, ਕਿਉਂਕਿ ਹੁਣ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 15 ਮੈਂਬਰ ਹੁੰਦੇ ਨੇ, 5 ਪਰਮਾਨੈਂਟ ਮੈਂਬਰ ਨੇ, 10 ਜਿਹੜੇ ਨੇ ਟੈਂਪਰੇਰੀ ਨੇ, ਔਰ ਇੰਡੀਆ ਆਲਰੇਡੀ ਚੁਣਿਆ ਗਿਆ ਟੈਂਪਰੇਰੀ ਦੇ ਵਿੱਚ। ਇਹਨਾਂ ਦੀ ਟਰਮ ਜਨਵਰੀ ਤੋਂ ਸ਼ੁਰੂ ਹੋਣੀ ਹੈ। ਔਰ ਇਹਨਾਂ ਨੇ ਕਿਉਂਕਿ ਬਹੁਤ ਸਾਰੇ ਇਸ਼ੂ ਆਉਣ ਵਾਲੇ ਪੀਰੀਅਡ 'ਚ ਜਿਹੜੇ, ਜਿਵੇਂ ਇਹਨਾਂ ਨੇ ਕਸ਼ਮੀਰ ਦਾ ਕੰਮ ਕੀਤਾ ਜਾਂ ਕੱਲ ਨੂੰ ਹੋਰ ਕਰਨਗੇ। ਹੁਣ ਇਹ ਵੀ ਇੱਕ ਖਤਰਨਾਕ ਗੱਲ ਹੈ ਕਿ ਭਾਰਤ ਜਿਹੜਾ ਹੈ ਉਹ ਬੇਸ਼ੱਕ ਨਾਨ ਪਰਮਾਨੈਂਟ ਹੈ ਔਰ ਚੀਨ ਦੇ ਉੱਤੇ ਬੈਠਿਆਂ ਕੋਈ ਡਰਾਸਟਿਕ ਨਹੀਂ ਹੋਏਗਾ, ਲੇਕਿਨ ਇਹਨਾਂ ਨੇ ਆਪਣੀ ਲੌਬੀ ਰਾਹੀਂ ਆਪਣਾ ਝੂਠ ਕਿਵੇਂ ਵੇਚਣਾ ਹੈ ਉਹਦੇ ਲਈ ਜਿਹੜੇ ਆਲਰੇਡੀ ਇਹਨਾਂ ਨੇ ਇੱਥੇ ਇੱਕ ਝੂਠ ਦੀ ਐਮਬੈਸੀ ਵਾਲੇ ਆਪਣੇ ਬਿਠਾਏ ਹੋਏ ਨੇ, UN ਐਮਬੈਸੀ, ਉਹਦੇ 'ਚ ਹੋਰ ਵਾਧਾ ਕੀਤਾ। ਔਰ ਅੱਜ ਦੀ ਖਬਰ ਹੈ ਇੰਡੀਆ ਐਨਹਾਂਸਿਸ ਡਿਪਲੋਮੈਟਿਕ ਸਟਰੈਂਥ ਐਟ ਦਾ UN ਮਿਸ਼ਨ as it readies to sit at UNSC high tables। ਔਰ ਉਹਨਾਂ ਨੇ ਆਲਰੇਡੀ 14 ਡਿਪਲੋਮੈਟ ਇਹਨਾਂ ਦੇ ਇੱਥੇ ਬੈਠੇ ਹੋਏ ਨੇ। ਔਰ ਉਹਦੇ 'ਚ ਉਹਨਾਂ ਦੇ ਇਵਨ ਨਾਂ ਵੀ ਦਿੱਤੇ ਨੇ ਬੜੇ ਹਾਈ ਰੈਂਕਿੰਗ ਫੋਰਨ ਸਰਵਿਸ ਦੇ 4 ਹੋਰ ਡਿਪਲੋਮੈਟ ਜਿਹੜੇ ਨੇ ਉਹ ਉਹਦੇ 'ਚ ਐਡ ਕਰ ਰਹੇ ਨੇ। ਸੋ ਆਉਣ ਵਾਲੇ ਪੀਰੀਅਡ 'ਚ ਇੰਟਰਨੈਸ਼ਨਲੀ ਇਹ ਕੁਆਇਟ ਇਸ ਕਿਸਮ ਦੀ ਲੌਬੀ ਕਰਨਗੇ। ਪਹਿਲਾਂ ਹੀ ਕੋਈ ਇਹ ਤਾਂ ਹੈ ਨਹੀਂ ਪਾਕਿਸਤਾਨ ਦੀ ਜਾਂ ਇਵਨ ਮਾਈਨੋਰਿਟੀ ਸਾਡੇ ਹਵਾਲੇ ਨਾਲ ਕੋਈ ਲੌਬੀ ਨਹੀਂ ਹੈ। ਚਾਈਨਾ ਨੂੰ ਆਈਸੋਲੇਟ ਕਰਨ ਦੀ ਦੇ ਨਾਂ ਥੱਲੇ ਜਿਸ ਕਿਸਮ ਦਾ ਤਾਈਵਾਨ ਪ੍ਰਤੀ ਜਾਂ ਅਮਰੀਕਾ ਦਾ, ਹਾਂ ਜੇ ਨਵੰਬਰ ਦੇ ਵਿੱਚ ਜਿਹੜਾ ਕੋਈ ਚੇਂਜ ਹੁੰਦੀ ਹੈ, ਔਰ ਅੱਜ ਦੀ ਇਹ ਖਬਰ ਵੀ ਹੈ ਕਿ ਬੀਬੀ ਕਮਲਾ ਹੈਰਿਸ ਜਿਹੜੀ ਅਟਾਰਨੀ ਜਨਰਲ ਵੀ ਰਹੀ ਕੈਲੀਫੋਰਨੀਆ ਦੀ, ਦੂਜੀ ਜੋ ਬਾਈਡਨ ਨੇ ਉਹਨੂੰ ਆਪਣਾ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣਿਆ। ਔਰ ਜ਼ਾਹਰ ਹੈ ਕਿ ਇੱਕ ਚੰਗੀ ਟੀਮ ਬਣ ਜਾਂਦੀ ਹੈ। ਉਹ ਪਾਰਟਲੀ ਉਹਦੇ 'ਚ ਇੰਡੀਅਨ ਬਲੱਡ ਵੀ ਹੈ, ਪਰ ਉਹ ਰਿਬੈਲੀਅਸ, ਕਿਉਂਕਿ ਈਵਨ CA ਦੇ ਮੁੱਦੇ ਤੇ ਔਰ ਦੂਸਰਿਆਂ ਤੇ ਔਰ ਸਿੱਖਾਂ ਦੇ ਨਾਲ ਵੀ, ਔਰ ਉਹਨੇ ਇੱਥੇ ਕਿਤੇ ਆਈ ਵੀ ਕੈਲੀਫੋਰਨੀਆ ਕਿਸੇ ਸਿੱਖ ਦੇ ਘਰ ਤੋਂ, ਉਹਦੇ 'ਚ ਉਹਨੇ ਕਿਹਾ ਜੀ ਅਸੀਂ ਤਾਂ ਮੇਰੀ ਮਾਂ ਡਿਫਿਕਲਟੀਜ਼ 'ਚੋਂ ਗੁਜ਼ਰਦੀ ਸੀ, ਇੱਕ ਸਿੱਖ ਅੰਕਲ ਸੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਔਰ ਅਸੀਂ ਵੀ ਓ ਇਟ ਟੂ ਦੈਮ। ਚਲੋ ਇਹ ਤਾਂ ਇੰਡੀਵਿਜੂਅਲ ਲੈਵਲ ਤੇ ਹੈ, ਪਰ ਉਹਨਾਂ 'ਚ ਉਹਨਾਂ ਨੂੰ ਕਾਫੀ ਐਕਸਪੀਰੀਅੰਸਡ ਵੋਕਲ ਲੇਡੀ ਹੈ। ਸੋ ਜੇ ਜੋ ਬਾਈਡਨ ਨੇ ਆਲਰੇਡੀ ਕਸ਼ਮੀਰ ਦੇ ਮੁੱਦੇ ਤੇ ਵੀ ਸਟੈਂਡ ਲਿਆ ਹੋਇਆ ਹੈ ਔਰ ਉਹਨਾਂ ਦੇ ਕੈਂਪੇਨ ਦੇ ਵਿੱਚ ਵੀ ਕਾਫੀ ਜਿਹੜੇ ਨੇ ਮੁਸਲਮਾਨ ਭੈਣ ਭਰਾ ਜਿਹੜੇ ਨੇ ਉਸ ਦਾ ਹਿੱਸਾ ਨੇ, ਔਰ ਉਹਨਾਂ ਨੇ 1-2 RSS ਵਾਲੇ ਜਿਹੜੇ ਉਹਦੀ ਕੈਂਪੇਨ ਕਮੇਟੀ 'ਚ ਵੜਨਾ ਚਾਹੁੰਦੇ ਸੀ ਜਾਂ ਵੜ ਗਏ ਸੀ, ਉਹਨਾਂ ਨੂੰ ਬਾਹਰ ਵੀ ਕਢਾਇਆ। ਸੋ ਜੇ ਤਾਂ ਚੇਂਜ ਆਫ ਗਾਰਡ ਹੁੰਦੀ ਹੈ, ਹਾਲਾਂਕਿ ਟਾਈ ਚਾਈਨਾ ਲਾਈਨ ਤਾਂ ਇੰਨੀ ਚੇਂਜ ਨਹੀਂ ਹੋਏਗੀ, ਪਰ ਡੈਮੋਕ੍ਰੈਟਸ ਵੈਸੇ ਵੀ ਅਦਰਵਾਈਜ਼ ਤਾਂ ਪ੍ਰੋ ਇੰਡੀਆ ਹੀ ਹੁੰਦੇ ਨੇ। ਲੇਕਿਨ ਕੁੱਲ ਮਿਲਾ ਕੇ ਜੇ ਕੁਛ ਇਸ ਕਿਸਮ ਨੂੰ ਠੱਲ ਪਏ, ਅਦਰਵਾਈਜ਼ ਜਿਸ ਕਿਸਮ ਦੀ ਐਗਰੈਸਿਵਨੈਸ ਦੇ ਨਾਲ ਇੰਡੀਅਨ ਡਿਪਲੋਮੈਟ ਇੱਥੇ ਲੱਗੇ ਹੋਏ ਨੇ ਆਪਣਾ ਝੂਠ ਵੇਚਣ, ਜੇ ਕਸ਼ਮੀਰ ਦੇ ਮੁੱਦੇ 'ਚੋਂ ਬਚ ਕੇ ਨਿਕਲ ਸਕਦੇ ਨੇ, ਬਾਬਰੀ ਮਸਜਿਦ ਢਾਹ ਕੇ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਔਰ ਸੁਪਰੀਮ ਕੋਰਟ ਦੇ ਰਾਹੀਂ ਆਪਣੇ ਹੱਕ 'ਚ ਫੈਸਲਾ ਲੈ ਕੇ, ਕੋਈ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ ਨੇ ਕੁਝ ਲਿਖ ਦਿੱਤਾ ਜਾਂ CA ਦੇ ਉੱਤੇ, ਤੇ ਕੱਲ ਨੂੰ ਜੇ ਕੁਝ ਇਸ ਕਿਸਮ ਦਾ ਪਾਣੀ ਦੇ ਮੁੱਦੇ ਦੇ ਉੱਤੇ ਵੀ ਇਹਨਾਂ ਨੇ ਕੋਈ ਇਸ ਕਿਸਮ ਦੀ ਦਿਲਵਦੀ ਕੀਤੀ
ਤੇ ਫਿਰ ਉਹਨਾਂ ਨੇ ਆਪਣੀ ਆਲਰੇਡੀ ਟੀਮ ਵੀ ਤਿਆਰ ਕੀਤੀ ਹੋਈ ਹੈ ਕਿ ਕਿਵੇਂ ਜਿਹੜਾ ਉਹ ਬਲੇਮ ਗੇਮ ਖੇਡਣੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹਨੂੰ ਐਜ਼ ਏ ਜਿਹੜਾ ਈਵਨ ਨਾਰਮਲ ਮੀਟਿੰਗ ਫਿਜ਼ੀਕਲ ਫਾਰਮ 'ਚ ਨਾ ਦੇਣਾ ਹੈ ਵਾਗੇ ਦੇ ਉੱਤੇ, ਸਗੋਂ ਉਹਨੂੰ ਵਰਚੁਅਲ ਕਰਨਾ ਹੈ। ਇਹ ਕਈ ਵਾਰੀ ਤੁਸੀਂ ਉਸ ਇੱਕ ਖੰਭ ਤੋਂ ਅੰਦਾਜ਼ਾ ਲਾ ਲੈਂਦੇ ਹੋ ਕਿ ਭਾਈ ਇਹ ਖੰਭਾਂ ਦੀ ਡਾਰ ਵੀ ਹੋ ਸਕਦੀ ਹੈ ਆਉਣ ਵਾਲੇ ਪੀਰੀਅਡ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ 4th ਵਾਲੇ ਸੈਗਮੈਂਟ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਮੋਦੀ ਸਰਕਾਰ ਵੱਲੋਂ ਉਹਨਾਂ ਗੱਦਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਹੜੇ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਨ ਔਰ ਜਿਸ ਤਰ੍ਹਾਂ ਕਿ ਕਸ਼ਮੀਰੀ ਜੋ ਜੁਝਾਰੂ ਨੇ ਉਹਨਾਂ ਦੇ ਡਰ ਸਾਹਮਣੇ ਇਹ ਸਾਰੇ ਹੀ ਛੱਡ ਕੇ ਸਾਰਾ ਕੁਝ ਦੌੜ ਰਹੇ ਨੇ ਔਰ ਜਿਨ੍ਹਾਂ ਦੇ ਵਿੱਚ ਜਿਸ ਲਿਸਟ ਵਿੱਚ ਸ਼ਾਹ ਫੈਸਲ ਵੀ ਸ਼ਾਮਲ ਹਨ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਕੱਲ ਅਸੀਂ ਜਿਹੜਾ ਸੈਗਮੈਂਟ ਜਿਹੜਾ ਰॉ ਨੇ ਬਾਹਰਲੀਆਂ ਸਿੱਖ ਸਫਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ ਜੀ ਔਰ ਕਿਵੇਂ ਉਹਨਾਂ ਨੇ ਆਪਣੇ ਏਜੰਟ ਫਿੱਟ ਕੀਤੇ, ਉਸ ਦਾ ਕਾਫੀ ਸਾਨੂੰ ਪੋਜ਼ਿਟਿਵ ਦਾ ਮਤਲਬ ਹੈ ਕਿ ਕਿਉਂਕਿ ਸਭ ਤੋਂ ਪਹਿਲਾਂ ਕੱਲ੍ਹ ਹੀ ਖਬਰ ਸੀ ਹਿੰਦੂ ਮੈਡਰਾਸ ਦੀ ਔਰ ਅਸੀਂ ਉਸ ਦੇ ਉੱਤੇ ਹੀ ਕਿਤਾਬ ਜਿਹੜੀ ਇੱਕ ਹਿੰਦੂ ਪੱਤਰਕਾਰ ਨੇ ਲਿਖੀ ਹੈ ਉਸ ਦੇ ਉੱਤੇ ਟਿੱਪਣੀ ਕੀਤੀ। ਸੋ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਦੁਸ਼ਮਣ ਹੈ ਉਹ ਤੁਹਾਨੂੰ ਜਦੋਂ ਦੁਸ਼ਮਣ ਡਿਕਲੇਅਰ ਕਰਦਾ ਹੈ ਤੇ ਇਹ ਇੱਕ ਆਲ ਆਊਟ ਵਾਰ ਹੁੰਦੀ ਹੈ। ਵਾਰ ਦਾ ਮਤਲਬ ਸਿਰਫ ਜੰਗ ਦੇ ਮੈਦਾਨ 'ਚ ਗੋਲੀਆਂ ਚਲਾ ਕੇ ਮਾਰਨਾ ਨਹੀਂ ਹੁੰਦਾ, ਉਹ ਤੁਹਾਡੀ ਮੁਕੰਮਲ ਤਬਾਹੀ ਹੁੰਦੀ ਹੈ। ਆਲ ਆਊਟ ਵਾਰ ਦਾ ਮਤਲਬ ਹੈ ਤੁਹਾਡੀ ਤਹਿਜ਼ੀਬ ਨੂੰ ਗੰਦਾ ਕਰਨਾ, ਤੁਹਾਡੀ ਜਵਾਨੀ ਨੂੰ ਮਾਰਨਾ, ਉਹਨਾਂ ਨੂੰ ਗੁੰਮਰਾਹ ਕਰਨਾ, ਨਸ਼ਿਆਂ ਦੇ ਵਿੱਚ ਧੱਕਣਾ, ਉਹਨਾਂ ਦੇ ਇਕਨੋਮਿਕਲ ਜਿਹੜੇ ਸਾਧਨ ਨੇ ਉਹ ਖਤਮ ਕਰਨੇ, ਉਹਨਾਂ ਨੂੰ ਇਕਨੋਮਿਕਲੀ ਰੂਇਨ ਕਰਨਾ, ਵਪਾਰ ਡਿਸਟਰੋਏ ਕਰਨਾ। ਤੇ ਫਿਰ ਇਸ ਸਭ ਨੂੰ ਜਿਹੜੀ ਤਬਾਹੀ ਦਾ ਪੈਕੇਜ ਹੈ ਉਹਨੂੰ ਪ੍ਰੋਸਪੈਰਿਟੀ ਕਹਿ ਕੇ ਵੇਚਣ ਵਾਲੇ ਸਿਆਸੀ ਗੱਦਾਰ ਖੜੇ ਕਰਨਾ। ਔਰ ਅਸੀਂ ਪੰਜਾਬ ਦਾ ਮਾਡਲ ਪਿਛਲੇ 4 ਦਹਾਕਿਆਂ ਤੋਂ ਦੇਖ ਰਹੇ ਕਿ ਕਿਵੇਂ ਜਿੰਨੇ ਮੈਂ ਨੁਕਤੇ ਕਹੇ ਨੇ ਉਵੇਂ ਹੀ ਪੰਜਾਬ ਦੇ ਵਿੱਚ ਡਾਇਰੈਕਟ ਜੈਨੋਸਾਈਡ, ਕਿਵੇਂ 1.5 ਲੱਖ ਤੋਂ ਜ਼ਿਆਦਾ ਨੌਜਵਾਨੀ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ, ਕਿਵੇਂ ਇੱਕ ਤੋਂ ਬਾਅਦ ਇੱਕ ਕਾਨੂੰਨ ਬਲੈਕ ਐਕਟ ਲਿਆ ਕੇ ਜਿਹੜੀ ਆਵਾਜ਼ ਹੈ ਫਰੀडम ਆਫ ਐਕਸਪ੍ਰੈਸ਼ਨ ਉਹ ਖਤਮ ਕੀਤੀ ਗਈ,
ਕਿਵੇਂ ਲੱਚਰ ਕਲਚਰ ਜਿਹਦੇ ਥੱਲੇ ਸ਼ਰਾਬ ਔਰ ਸ਼ਬਾਬ ਔਰ ਬੰਦੂਕਾਂ ਔਰ ਫਲਾਣੇ ਉਹ ਸਾਰੇ ਤਾਕਤ ਦੇ ਸਿੰਬਲ ਦਿਖਾ ਕੇ ਗਾਇਕਾਂ ਤੋਂ ਕਿਵੇਂ ਪੰਜਾਬ ਦੀ ਜਵਾਨੀ ਨੂੰ ਇਹ ਦੱਸਦੇ ਆ ਦੁਨੀਆ ਨੂੰ ਕਿ ਜਿਵੇਂ ਸਾਰਾ ਪੰਜਾਬ ਭੰਗੜੇ ਗਿੱਧੇ ਪਾਣ ਤੇ ਲੱਗਾ ਹੋਇਆ। ਹਕੀਕਤਨ ਕਿਸਾਨ ਸੁਸਾਈਡ ਕਰ ਰਹੇ ਨੇ, ਘਰਾਂ ਦੇ ਵਿੱਚ ਮਾਤਮ ਵਿਛਿਆ ਹੋਇਆ ਹੈ, ਮਾਪਿਓ ਘਬਰਾਹਟ 'ਚ ਬੱਚਿਆਂ ਨੂੰ ਬਾਹਰਲੇ ਮੁਲਕਾਂ ਨੂੰ ਧੱਕ ਰਹੇ ਨੇ, ਕੋਈ ਕਿਸੇ ਦਾ ਫਿਊਚਰ ਨਹੀਂ ਹੈ, ਔਰ ਫਿਰ ਲਿਆ ਕੇ ਡਰੱਗਸ ਪੰਜਾਬ ਦੇ ਵਿੱਚ ਸੁੱਟਣੀਆਂ। ਔਰ ਉਸ ਸਾਰੇ ਦੇ ਉੱਤੇ ਜਿਹੜਾ ਪੈਕੇਜ ਹੈ ਗਦਾਰਾਂ ਦਾ, ਉਹ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਕਦੇ ਬਾਦਲ ਐਂਡ ਕੰਪਨੀ ਤੇ ਕਦੇ ਅਮਰਿੰਦਰ ਐਂਡ ਕੰਪਨੀ, ਔਰ ਇਹੀ ਇੱਕ ਤੋਂ ਬਾਅਦ ਇੱਕ, ਔਰ ਇਹੀ ਸਾਰਾ ਕੁਝ ਕਸ਼ਮੀਰ ਦੇ ਵਿੱਚ ਵੀ ਕੀਤਾ ਗਿਆ ਔਰ ਕੀਤਾ ਜਾ ਰਿਹਾ, ਕਿਉਂਕਿ ਅਸੀਂ ਉਸ ਸਾਰੇ ਨੂੰ ਦੇਖਿਆ ਹੋਇਆ, ਹੰਡਾਇਆ ਹੋਇਆ, ਔਰ ਮੈਨੂੰ ਕੋਈ ਸਮਝਣ 'ਚ ਭੁਲੇਖਾ ਨਹੀਂ ਹੁੰਦਾ। ਇਹੀ ਕਾਰਨ ਹੈ ਜਦੋਂ ਫਾਰੂਕ ਅਬਦੁੱਲਾ, ਭਾਵੇਂ ਇਹਨਾਂ ਸਾਰਿਆਂ ਨੂੰ ਪਹਿਲਾਂ ਇਹ ਦੱਸਣ ਦੇ ਲਈ ਕਿ ਜੀ ਇਹ ਸਾਰੇ ਜਿਵੇਂ ਕਸ਼ਮੀਰੀਆਂ ਦੇ ਟਰੂ ਨੁਮਾਇੰਦੇ ਨੇ, ਇਸ ਲਈ ਅਸੀਂ ਇਹਨਾਂ ਨੂੰ ਡਿਟੈਂਸ਼ਨ 'ਚ ਰੱਖ ਰਹੇ ਹਾਂ। ਫਾਰੂਕ ਅਬਦੁੱਲੇ ਨੂੰ ਵੀ 10 ਮਹੀਨੇ ਰੱਖਿਆ, ਉਮਰ ਅਬਦੁੱਲੇ ਨੂੰ ਵੀ ਰੱਖਿਆ, ਮਹਿਬੂਬਾ ਮੁਫਤੀ ਨੂੰ ਵੀ ਰੱਖਿਆ, ਤੇ ਇੱਕ ਯੰਗ ਛੋਕਰਾ ਸ਼ਾਹ ਫੈਸਲ ਜਿਹੜਾ ਜਿਹਨੂੰ ਪਹਿਲਾਂ ਬੜਾ ਪ੍ਰਮੋਟ ਇੰਡੀਅਨ ਮੀਡੀਆ ਨੇ ਕੀਤਾ ਕਿ 2010 ਦੇ ਵਿੱਚ ਉਹਨੇ ਟੌਪ ਕੀਤਾ ਸੀ ਆਪਣੇ IAS ਚੋਂ ਕਿ ਜੀ ਕਸ਼ਮੀਰ 'ਚ ਪਹਿਲਾ ਹੋਇਆ। ਫਿਰ ਉਹਨੇ 2018 'ਚ ਰਿਜ਼ਾਈਨ ਕਰਕੇ ਕਿਹਾ, ਤੁਸੀਂ ਅੰਦਾਜ਼ਾ ਜਦੋਂ ਟਾਈਮ ਲਾਈਨ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਸਾਰਾ ਵੀ ਉਸ ਖੇਡ ਦਾ ਹਿੱਸਾ ਹੀ ਸੀ। ਉਹਦੇ ਤੋਂ ਉਹਨੇ ਇੱਕ ਪਾਰਟੀ ਬਣਾਈ ਜਿਹਦਾ ਉਹਨੇ ਨਾਂ ਜਿਹੜਾ ਉਹ ਰੱਖਿਆ ਫਲੋਟਡ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ JKPM 2018 'ਚ ਕਿ ਜੀ ਉਹਦੇ 'ਚ ਮੈਂ ਹੋਰ ਕੋਈ ਜੁਆਇਨ ਨਹੀਂ ਕਰ ਰਿਹਾ, ਸਾਫ ਸੁਥਰਾ ਐਡਮਿਨਿਸਟ੍ਰੇਸ਼ਨ, ਲੋਕਾਂ ਨੂੰ ਰੱਖਣਾ। ਉਦੋਂ ਵੀ ਬਹੁਤ ਸਾਰਿਆਂ ਨੇ ਹੋਪ ਜਤਾਈ ਸੀ, ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਸੀ ਕੀਤਾ। ਨਾ ਪ੍ਰਾਈਵੇਟਲੀ ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਜੀ ਇਹ ਇਹਨਾਂ ਨੇ ਇੱਕ ਬਫਰ ਕ੍ਰੀਏਟ ਕੀਤਾ ਹੈ ਉਮਰ ਅਬਦੁੱਲਾ, ਮਹਿਬੂਬਾ। ਮੈਂ ਕਿਹਾ ਵੀ ਸਰਕਾਰ ਇਹਨਾਂ ਨੇ ਮਹਿਬੂਬਾ ਮੁਫਤੀ ਨਾਲ ਬਣਾਈ ਹੋਈ ਹੈ, BJP ਨੇ, ਪਹਿਲਾਂ ਉਹਦੇ ਪਿਓ ਦੇ ਨਾਲ ਸੀ। ਸੋ ਜ਼ਾਹਿਰ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕਿਸੇ ਸਟੇਜ ਤੇ ਵੀ ਉਹ ਭਾਵੇਂ ਕੁਝ ਵੀ ਹੋਣ, ਐਂਟਰੈਂਚਡ ਨੇ ਲੋਕਲੀ, ਤੇ ਜਦੋਂ ਤੁਸੀਂ ਨਾਈਵ ਕਿਸਮ ਦੇ ਕਿਸੇ ਨੂੰ ਲਿਆ ਕੇ ਖੜਾ ਕਰਦੇ ਹੋ, ਜਦੋਂ ਤੁਸੀਂ ਉਹਨਾਂ ਦੀ ਕੌਮ ਨੂੰ ਕੁੱਟਣਾ, ਹੁਣ ਜਿਵੇਂ ਬਾਦਲ ਬੇਸ਼ੱਕ ਫਾਦਰ ਆਫ ਦਾ ਟ੍ਰੇਟਰਸ ਹੈ, ਗਦਾਰਾਂ ਦਾ ਗਦਾਰ ਹੈ, ਲੇਕਿਨ ਜਦੋਂ ਉਹਨਾਂ ਨੇ ਲੌਂਗੋਵਾਲ ਦੇ ਨਾਲ ਸਮਝੌਤਾ ਕੀਤਾ, ਸਮਝੌਤਾ ਕਰਵਾਉਣ ਵੇਲੇ ਜਿਹੜੇ ਬਰਨਾਲਾ ਔਰ ਬਲਵੰਤ ਸਿੰਘ ਉਹ ਸੀ ਜਿਹੜੇ ਨਾਨ ਐਂਟੀਟੀ ਸੀ, ਕੋਈ ਬਰਨਾਲੇ ਦੀ ਪੋਲੀਟੀਕਲ ਲੌਬੀ ਨਹੀਂ ਸੀ ਆਪਣੀ ਜਾਂ ਬੇਸ ਨਹੀਂ ਸੀ, ਨਾ ਹੀ ਬਲਵੰਤ ਸਿੰਘ ਦਾ ਸੀ। ਹੁਣ ਉਹਨਾਂ ਦਾ ਵੀ ਐਗਰੀਮੈਂਟ ਇਹ ਸੀ ਕਿ ਵੀ ਬਰਨਾਲੇ ਨੂੰ ਚੀਫ ਮਿਨਿਸਟਰ ਬਣਾਉਣਾ ਹੈ। ਉਦੋਂ ਬਾਦਲ ਨੂੰ ਬਿਲਕੁਲ ਸਾਈਡ ਲਾਈਨ, ਟੋੜਾ ਵੀ ਸਾਈਡ ਲਾਈਨ ਸਮਝੌਤਾ, ਕਿਉਂਕਿ ਬਰਨਾਲੇ ਨੂੰ ਅੱਗੇ ਲਾ ਕੇ ਦਰਬਾਰ ਸਾਹਿਬ ਤੇ ਫਿਰ ਹਮਲਾ ਕਰਵਾਉਣਾ ਸੀ। ਫਿਰ ਉਹ ਰਾਜੀਵ ਲੌਂਗੋਵਾਲ ਅਕੋਰਡ ਦਾ ਮਤਲਬ ਹੀ ਸਰੈਂਡਰ ਕਰਵਾਉਣਾ ਸੀ। ਸੋ ਮੈਨੂੰ ਉਦੋਂ ਹੀ ਇਹ ਸਮਝ ਆਈ ਕਿ ਇਹ ਇੱਕ ਨਵਾਂ ਬਰਨਾਲਾ ਕ੍ਰੀਏਟ ਕਰ ਰਹੇ ਨੇ ਫੈਸਲ ਦੇ ਰੂਪ 'ਚ, ਤਾਂ ਕਿ ਇਹਨਾਂ ਨੇ ਹੁਣ ਕੁਛ ਨਾ ਕੁਛ ਕਰਨੇ। ਹੁਣ ਜਦੋਂ 5 ਅਗਸਤ ਨੂੰ ਇਹਨਾਂ ਨੇ 2019 ਚ ਆਈਨੀ ਗੁੰਡਾਗਰਦੀ ਕੀਤੀ, ਇਹਨਾਂ ਨੇ ਸਾਰੇ ਚੁੱਕ ਕੇ ਅੰਦਰ ਦਿੱਤੇ, ਔਰ ਇਹਨੂੰ ਵੀ, ਸ਼ਾਹ ਫੈਸਲ ਨੂੰ ਵੀ ਅੰਦਰ ਦੇ ਦਿੱਤਾ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਸ ਪੀਰੀਅਡ 'ਚ ਜਦੋਂ ਅਜੇ ਇਨ ਸਰਵਿਸ ਸੀ, ਉਹਨੇ ਇੱਕ ਟਵੀਟ ਕੀਤਾ ਆਪਣੇ ਲੋਕਾਂ ਦੇ ਲਈ ਜੋ ਉੱਥੇ ਕਸ਼ਮੀਰ ਚੱਲ ਰਿਹਾ ਸੀ, ਉਹਦੇ ਤੇ ਡਿਸਪਲਿਨਰੀ ਐਕਸ਼ਨ ਸ਼ੁਰੂ ਕਰਤਾ। ਹੁਣ ਜਦੋਂ ਉਹਨੇ ਸਿਆਸੀ ਪਾਰਟੀ ਬਣਾ ਕੇ ਆਪਣੀ ਨੌਕਰੀ ਛੱਡੀ, ਰਿਜ਼ਾਈਨ ਕੀਤਾ, ਲੇਕਿਨ ਹੁਣੇ ਪੋਲੀਟੀਕਲੀ ਤਾਂ ਹੁੰਦਾ ਹੈ ਕਿ ਕਿਸੇ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ ਤੇ ਪਾਰਟੀ ਦੇ ਬਾਸ ਲੀਡਰ ਕਹਿੰਦੇ ਨੇ ਕਿ ਜੀ ਨਹੀਂ ਅਸੀਂ ਗੱਲ ਕਰਾਂਗੇ, ਅਸੀਂ ਮਨਜ਼ੂਰ ਨਹੀਂ ਕਰਦੇ, ਬਾਅਦ 'ਚ ਸਮਝੌਤਾ ਹੋ ਜਾਂਦਾ ਉਹਨੂੰ। ਇਹ ਕਦੇ ਨਹੀਂ ਹੋਇਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਕਿਸੇ ਨੇ ਅਸਤੀਫਾ ਦਿੱਤਾ ਹੋਏ ਤੇ ਜਿਹਨੂੰ ਤੁਸੀਂ ਡਿਸਪਲਿਨਰੀ ਐਕਸ਼ਨ ਵੀ ਲੈ ਰਹੇ ਹੋ, 8-10 ਮਹੀਨੇ ਤੋਂ ਇਹਨੂੰ ਫੈਸਲ ਨੂੰ ਅੰਡਰ ਡਿਟੈਂਸ਼ਨ ਵੀ ਰੱਖਿਆ ਹੋਏ, ਜਦੋਂ ਕਿ ਆਰਟੀਕਲ 370 ਐਬਰੋਗੇਟ ਕੀਤਾ, ਤੇ ਫਿਰ ਆਲ ਆਫ ਏ ਸਡਨ ਉਹ ਬਾਹਰ ਆਇਆ, ਉਹ ਕਹਿੰਦਾ ਜੀ ਮੈਂ ਜਿਹੜਾ ਹੈ ਨਾ ਹੁਣ ਮੈਂ ਪਾਰਟੀ ਚੋਂ ਮੈਂ ਰਿਜ਼ਾਈਨ ਕਰਤਾ, ਮੈਨੂੰ ਲੱਗਾ ਜੀ ਮੈਂ ਲੋਕਾਂ ਦੇ ਡ੍ਰੀਮਸ ਤੇ ਪੂਰਾ ਨਹੀਂ ਉਤਰਦਾ ਔਰ ਮੈਂ ਵਾਪਸ ਨੌਕਰੀ ਜੁਆਇਨ ਕਰ ਰਿਹਾ, ਔਰ ਇਹ ਹੋਇਆ ਜੀ ਉਹਦਾ ਤੇ ਅਸਤੀਫਾ ਮਨਜ਼ੂਰ ਹੀ ਨਹੀਂ ਕੀਤਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਇੱਕ ਤਰੀਕਾ ਸੀ, ਪਹਿਲਾਂ ਉੱਥੇ ਖੜਾ ਕੀਤਾ ਉਹਨੂੰ ਲਿਆ ਕੇ ਵੇਚਣ ਦੇ ਲਈ, ਕਿਉਂਕਿ ਇਹਨਾਂ ਸਾਰਿਆਂ ਨੂੰ ਇਹ ਦੱਸਣਾ ਸੀ, ਫਾਰੂਕ ਨੂੰ ਵੀ ਦੂਜਿਆਂ ਨੂੰ, ਕਿ ਫਾਲ ਇਨ ਲਾਈਨ, ਮਹਿਬੂਬਾ ਨੂੰ ਵੀ, ਅਦਰਵਾਈਜ਼ ਸਾਡਾ ਘੋੜਾ ਹੁਣ ਇਹ ਹੈ। ਤੇ ਉਹ ਐਜ਼ ਏ ਕਲੀਨ ਸਲੇਟ, ਇਮਾਨਦਾਰ, ਸਾਫ ਸੁਥਰਾ, ਯੰਗ, 35 ਸਾਲਾਂ ਦਾ ਹੁੰਦਾ, 37 ਦਾ ਹੋ ਗਿਆ, ਔਰ ਹੁਣ ਉਹਨੇ ਐਲਾਨ ਕੀਤਾ ਕਿ ਜੀ ਮੈਂ ਜਿਹੜਾ ਇਸ ਸਾਰੇ ਚੋਂ ਨਹੀਂ ਹੈ, ਵਾਈਲ ਇਨ ਡਿਟੈਂਸ਼ਨ ਆਈ ਥਾਟ ਏ ਲੋਟ ਅਬਾਊਟ ਇਟ। ਮੈਂ ਜਦੋਂ ਅੰਦਰ ਸੀ ਡਿਟੈਂਸ਼ਨ, ਮੈਂ ਬਹੁਤ ਸੋਚਿਆ
and I realize that I am not the person who can promise to people that I can do on these decisions. ਜੀ ਹੁਣ ਉਹ ਕਸ਼ਮੀਰੀਆਂ ਦੇ ਅੰਦਰ ਉਹ ਫਾਰੂਕ ਅਬਦੁੱਲਾ ਹੋਏ ਜਿਹੜਾ ਬਿਲਕੁਲ ਆਰਟੀਕਲ 370 ਤੇ ਨਹੀਂ ਬੋਲਿਆ ਹੈ, ਉਮਰ ਅਬਦੁੱਲਾ ਵੀ ਨਹੀਂ ਬੋਲਿਆ, ਔਰ ਇਹ ਵੀ ਕਹਿ ਰਿਹਾ ਹੈ ਕਿ ਜੀ ਮੈਂ ਤਾਂ ਅਨਡੂ ਕਰਾ ਹੀ ਨਹੀਂ ਸਕਦਾ ਇਹ ਫੈਸਲੇ। ਮਤਲਬ ਇਹ ਹੈ ਵੀ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਮੰਨ ਲਓ ਵੀ ਹੁਣ ਤੁਹਾਡਾ ਫੇਟ ਹੈ ਵੀ ਤੁਹਾਨੂੰ ਆਰਟੀਕਲ 370 ਨਹੀਂ ਮਿਲਣਾ, ਅਸੀਂ 33 ਡਰਟੀ ਡੀਜ਼ ਲਾਗੂ ਕਰਨੀ ਹੈ, ਤੁਹਾਡੀ ਡੈਮੋਗ੍ਰਾਫੀ ਵੀ ਬਦਲਣੀ ਹੈ, ਡੋਮਿਸਾਈਲ ਦੇ ਥੱਲੇ ਦੂਜਿਆਂ ਨੂੰ ਲਿਆ ਕੇ ਅਸੀਂ ਵਸਾਣਾ ਹੈ, ਔਰ ਡੀਲਿਮਿਟ ਕਰਕੇ ਡਿਸਟ੍ਰਿਕਟਸ ਨੂੰ ਹਿੰਦੂ ਮੈਜੋਰਿਟੀ ਸਟੇਟ ਬਣਾਉਣਾ ਹੈ। ਜੀ। ਔਰ ਇਹ ਕਹਿ ਰਿਹਾ ਜੀ ਵਟ ਕੈਨ ਆਈ ਡੂ, ਆਈ ਕਾਂਟ ਅਨਡੂ them। ਫਿਰ ਉਹ ਕਹਿੰਦਾ ਕਿ ਵੀ ਇਹ ਜਿਹੜਾ he said clear that 1949 national consensus kept article 370 in the constitution and the 2019 consensus abrogated it। ਬਈ ਤੂੰ ਕਿਹੜੀ ਕੰਸੈਂਸਸ, ਕੋਈ ਨੈਸ਼ਨਲ ਕੰਸੈਂਸਸ ਨਹੀਂ ਸੀ, ਜੀ। ਇਹ ਪਾਰਟ ਆਫ ਦਾ ਡੀਲ ਸੀ, ਜਿਹਦੇ ਥੱਲੇ ਭਾਵੇਂ ਟ੍ਰੀਟਰ ਹੀ ਸੀ ਸ਼ੇਖ ਅਬਦੁੱਲਾ, ਪਰ ਉਹਦੇ ਨਾਲ ਕੀਤੀ ਤੁਹਾਡੀ ਡੀਲ ਸੀ ਜਿਹਦੇ ਥੱਲੇ ਉਹਨੇ ਆਪਣਾ ਵੇਟ ਤੁਹਾਡੇ ਪਿੱਛੇ ਸੁੱਟਿਆ। ਉਹ ਕਹਿ ਰਿਹਾ ਜੀ ਉਦੋਂ ਕੰਸੈਂਸਸ ਦੇ ਨਾਲ ਬੜਾ ਲਾਗੂ ਹੋਈ ਸੀ, ਹੁਣ ਕੰਸੈਂਸਸ ਦੇ ਨਾਲ ਖਤਮ ਹੋ ਗਈ। I told myself that I can't do politics by selling false dreams of undoing these decisions and it is better to quit and tell the truth to the people, he said in written reply। ਹੁਣ ਇਸ ਤੋਂ ਤੁਸੀਂ ਦੇਖੋ ਕਿ ਹੁਣ ਇਹ ਵਾਪਸ ਆਪਣੇ ਜਾ ਰਿਹਾ ਨੌਕਰੀ ਤੇ ਕਿਹਨਾਂ ਨੇ ਇਹਨੂੰ ਨੌਕਰੀ ਤੇ ਰਹਿਣ ਦਿੱਤਾ, ਕਿਹਨਾਂ ਨੇ ਅਸਤੀਫਾ ਨਹੀਂ ਮੰਨਿਆ, ਕਿਹਨਾਂ ਨੇ ਸਿਆਸੀ ਪਾਰਟੀ ਬਣਵਾਈ ਸੀ, ਔਰ ਕਿਹੜੇ ਹੁਣ ਕਹਿ ਰਹੇ ਨੇ ਜੀ ਕੰਸੈਂਸਸ ਨਾਲ ਬਣਿਆ ਸੀ ਉਹਦੇ ਨਾਲ ਖਤਮ। ਇਹ ਹੁੰਦੇ ਨੇ ਇਹ ਇਹਨਾਂ ਨੂੰ ਪਹਿਲੀ ਸਟੇਜ ਤੇ ਜਦੋਂ ਤੱਕ ਐਕਸਪੋਜ਼ ਨਾ ਹੁਣ ਉਹਨਾਂ ਨੂੰ ਮੋਲ ਕਹਿੰਦੇ ਨੇ ਕਿ ਵੀ ਵਿੱਚ ਵਾੜੇ ਹੋਏ ਨੇ, ਹੁਣ ਇਹ ਜਿਹੜੇ ਨੇ ਖੁੱਲ ਕੇ ਸਾਹਮਣੇ ਆਏ ਨੇ। ਔਰ ਇਹ ਸਭ ਉਸ ਪੀਰੀਅਡ 'ਚ ਹੋ ਰਿਹਾ ਹੈ ਜਿਹਦੇ 'ਚ ਅਸੀਂ ਕੱਲ ਦੀ ਖਬਰ ਸੀ ਪਹਿਲਾਂ ਆਇਆ ਜੀ ਕਿ ਫੌਜ ਨੇ 3 ਖਤਰਨਾਕ ਆਤੰਕਵਾਦੀ ਜਿਹੜੇ ਨੇ ਉਹ ਮਾਰ ਦਿੱਤੇ ਮੁਕਾਬਲੇ 'ਚ। ਹੁਣ ਉਹ ਰਜੌਰੀ ਦੇ ਨੇੜੇ ਇੱਕ ਪਿੰਡ ਦੇ 3 ਕਜ਼ਨ ਵਿਚਾਰੇ, ਉਹ ਉਹਨਾਂ ਦੇ ਟੱਬਰ ਵਾਲੇ ਨੇ ਦੇਖਿਆ, ਉਹਨਾਂ ਨੇ ਕਿਹਾ ਇਹ 3 ਜਿਹੜੀਆਂ ਵੀ ਫੋਟੋਆਂ ਪਹਿਲੀਆਂ ਇਹ ਤਾਂ ਸਾਡੇ ਬੱਚੇ ਲੱਗਦੇ ਨੇ ਵੀ ਇਹ ਤਾਂ ਮਜ਼ਦੂਰੀ ਕਰਨ ਲਈ ਉੱਥੇ ਗਏ ਸੀ। ਹੁਣ ਉਹਨਾਂ ਨੇ ਜਾ ਕੇ ਘਰ ਦੇ ਉਹਨੂੰ ਕਿਹਾ ਜੀ ਅਸੀਂ ਤਾਂ ਦਫਨਾ ਦਿੱਤਾ। ਹੁਣ ਉਹਨਾਂ ਨੇ ਮੰਗ ਕੀਤੀ ਹੈ, ਫੌਜ ਨੇ ਵੀ ਕਿਹਾ ਜੀ ਕੋਈ ਨਹੀਂ ਅਸੀਂ ਇਨਕੁਆਇਰੀ ਮਾਰ ਕਰਦੇ। ਚੱਲ ਗਰਾਊਂਡ ਦੇ ਉੱਤੇ ਇਹ ਰਿਹਾ ਕਿ ਭਾਈ ਉੱਥੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ ਹੈ। ਘਰਾਂ ਦੇ ਵਿੱਚ ਜਿਹੜਾ ਜਿਸ ਕਿਸਮ ਦਾ ਜੋ ਹਾਲ ਚੱਲ ਰਿਹਾ ਮੈਂ ਡਿਸਕਸ ਨਹੀਂ ਕਰ ਸਕਦਾ ਕਿ ਭਾਈ ਉਹਨਾਂ ਦੀ ਫੌਜ ਕੀ ਉੱਥੇ ਕਿਵੇਂ ਬੇਆਬਰੂ ਕਰ ਰਹੀ ਹੈ ਉੱਥੋਂ ਦੀਆਂ ਬੱਚੀਆਂ ਨੂੰ, ਬੀਬੀਆਂ ਨੂੰ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਆਰਟੀਕਲ 370 ਐਬਰੋਗੇਟ ਕੀਤਾ ਸੀ, ਹਰਿਆਣੇ ਦਾ ਚੀਫ ਮਿਨਿਸਟਰ ਜਿਹੜਾ ਮਨੋਹਰ ਖੱਟੜ, ਉਹਨੇ ਕਿਹਾ ਸੀ ਕਿ ਅਬ ਹਮਾਰੇ यहाँ के लोग वहाँ से बहुएं ला सकते हैं, ਕਿ ਅਸੀਂ ਉੱਥੋਂ ਕੁੜੀਆਂ ਲਿਆਵਾਂਗੇ। ਔਰ ਸੋਸ਼ਲ ਮੀਡੀਆ ਤੇ ਅਸੀਂ ਕਿ ਜੀ ਮੈਂ ਵੀ ਪਲਾਟ ਲੈਣਾ ਹੈ, ਮੈਂ ਵੀ ਪਲਾਟ ਲੈਣਾ ਹੈ, ਔਰ ਕਸ਼ਮੀਰੀ ਬੱਚੀਆਂ ਦੀਆਂ ਫੋਟੋਆਂ ਕੱਢ ਕੇ ਉਹਨਾਂ ਤੇ ਅਸੀਂ ਕਿ ਇਹ ਪਲਾਟ ਮੇਰਾ ਹੈ, ਇਹ ਪਲਾਟ ਮੇਰਾ ਹੈ। ਸੋ ਇਹ ਜਿਹੜੀ ਜ਼ਹਿਨੀਅਤ ਸੀ ਜਿਹੜੀ ਕਿ ਹੁਣ ਸਾਹਮਣੇ 1 ਮਿਲੀਅਨ ਫੌਜ ਰੱਖ ਕੇ ਕਰ ਰਹੇ ਨੇ, ਇਹਦੇ ਹੁੰਦਿਆਂ ਇਹ ਕਿਉਂ ਜੇ ਕਸ਼ਮੀਰੀ ਨੇ ਜਾਂ ਕਿਉਂ ਜੇ ਮੁਸਲਮਾਨ ਨੇ ਜਾਂ ਕਿਉਂ ਜੇ ਇਨਸਾਨ ਨੇ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਭਾਈ ਇਹ ਆਪਣੇ ਲੋਕਾਂ ਦੀ, ਹੁਣ ਬੇਸ਼ੱਕ ਅਸੀਂ ਸਲੇਵ ਟ੍ਰੇਡ ਦੀ ਗੱਲ, ਟ੍ਰੇਡਿੰਗ ਦੀ ਗੱਲ ਕੀਤੀ, ਉਹ ਵੀ ਭਾਵੇਂ ਖਰੀਦਣ ਵਾਲਾ ਕੋਈ ਗੋਰਾ ਸਾਹਿਬ ਹੋਏ ਜਾਂ ਕੋਈ ਹੋਰ ਹੋਏ, ਬੰਦੇ ਤਾਂ ਉਹਨਾਂ ਦੇ ਆਪਣੇ ਹੀ ਸੀ ਜਿਹੜੇ ਫੜ ਕੇ ਲਿਆਂਦੇ ਸੀ, ਉਹੀ ਉਹਨਾਂ ਨੂੰ ਕਮਿਸ਼ਨ ਮਿਲਦਾ ਸੀ, ਔਰ ਉਹ ਆਪਣੇ ਲੋਕਾਂ ਨੂੰ ਜਿਹੜਾ ਵੇਚ ਕੇ ਜਿਹੜਾ ਉਹਨਾਂ ਨੂੰ ਜਾਨਵਰਾਂ ਤੋਂ ਬਦਤਰ ਹਾਲਤ ਦੇ ਵਿੱਚ ਸੁੱਟਦੇ ਸੀ। ਇਹੀ ਕੰਮ ਇਹ ਲੋਕ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਜਿਹੜੀਆਂ ਅਸੀਂ ਸਟਰਗਲਿੰਗ ਕੌਮ ਹੈ, ਸਾਨੂੰ ਇਹਨਾਂ ਮੂਲਸ ਨੂੰ ਵੀ ਪਛਾਣਨਾ। ਜਿਹੜਾ ਤਾਂ ਸਾਹਮਣੇ ਆ ਜਾਂਦਾ ਉਹ ਤਾਂ ਟ੍ਰੇਟਰ ਪਤਾ ਹੀ ਹੁੰਦਾ, ਉਹਦੇ ਤੋਂ ਤਾਂ ਅਸੀਂ ਬਚਦੇ ਹੀ ਹਾਂ। ਲੇਕਿਨ ਇਸ ਕਿਸਮ ਦੇ ਲੋਕ ਜਿਹੜੇ ਬੜੇ ਲਿਸ਼ਕ ਪੁਸ਼ਕ ਕੇ ਆਉਂਦੇ ਨੇ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ, ਬੜੀਆਂ ਮਿੱਠੀਆਂ ਮਿੱਠੀਆਂ ਫੱਫੇ ਕੁੱਟਣੀਆਂ ਮਾਰਦੇ ਨੇ, ਉਹਨਾਂ ਤੋਂ ਅਸੀਂ ਖਬਰਦਾਰ ਰਹੀਏ। ਔਰ ਇਹ ਸ਼ਾਹ ਫੈਸਲ ਇਜ਼ ਵਨ ਆਫ them। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਇਹ ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਇਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਚਾਹੋ ਤੇ ਇਹ ਆਵਾਜ਼ ਇਸੇ ਤਰ੍ਹਾਂ ਹੀ ਚੱਲਦੀ ਰਹੇ, ਇਸੇ ਤਰ੍ਹਾਂ ਹੀ ਉੱਠਦੀ ਰਹੇ, ਤੋਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ, ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ 5th ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਜੋ ਜਿਹੜੇ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਨੇ? ਅਸੀਂ ਬਾਰ-ਬਾਰ ਮਾਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਤੋਂ ਕਿ ਬਹੁਤ ਵਾਰ ਚਾਹੁੰਦੇ ਹੋਏ ਵੀ ਅਸੀਂ ਉਹਨਾਂ ਦੀਆਂ ਲਿਖਤਾਂ ਸ਼ਾਮਲ ਨਹੀਂ ਕਰ ਸਕਦੇ। ਕਈ ਵਾਰੀ ਇਹਨੇ ਕੰਪੈਲਿੰਗ ਟੌਪਿਕਸ ਹੁੰਦੇ ਨੇ, ਬਿਲਕੁਲ, ਲੇਕਿਨ ਹੁਣ ਅਸੀਂ ਇਹਨੂੰ 5 ਸੈਗਮੈਂਟਸ ਕੀਤਾ ਹੈ ਤੇ ਸ਼ਾਇਦ ਵਾਰੀ ਆ ਜਾਇਆ ਕਰੇ। ਸਾਨੂੰ ਨਈਮ ਕੁਰੈਸ਼ੀ ਜੀ ਨੇ ਲਿਖਿਆ, ਇਹ ਸਾਊਦਰਨ ਕੈਲੀਫੋਰਨੀਆ 'ਚ ਰਹਿੰਦੇ ਨੇ। ਇਹਨਾਂ ਨੇ ਤੁਹਾਨੂੰ ਵੀ ਐਡਰੈਸ ਕੀਤਾ, ਮੈਨੂੰ ਵੀ। ਸਤਿ ਸ਼੍ਰੀ ਅਕਾਲ। This is the first time I am writing to you after watching your channel for few weeks, and I wonder why did I miss your wonderful and informative Punjabi programs full of truth on channel 84, and I congratulate you and your team for putting up together such beautiful shows. Nice, thank you so ਪਹਿਲੀ much. ਵਾਰ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਲਿਖ ਰਿਹਾ, ਔਰ ਉਹ ਕਹਿੰਦੇ ਨੇ ਕਿ ਵੀ ਮੈਂ ਹੈਰਾਨ ਹੈ ਕਿ ਮੈਂ ਕਿਉਂ ਮਿਸ ਕੀਤਾ ਇੰਨਾ ਅੱਛਾ ਪ੍ਰੋਗਰਾਮ ਜਿਹੜਾ ਸੱਚ ਦੇ ਉੱਤੇ ਬੇਸਡ ਹੈ। ਔਰ ਰਿਗਾਰਡਿੰਗ ਦਾ ongoing discussion about India receiving the 5 Rafales, the way Modi and his establishment celebrated it reminded me of a Punjabi saying ਕਿ ਹਿਜੜਿਆਂ ਦੇ ਘਰ ਮੁੰਡਾ ਜੰਮਿਆ। ਅਸੀਂ ਆਲਰੇਡੀ ਡਿਸਕਸ ਕੀਤਾ ਹੈ। I may also say that it is not the gun but the man behind the gun that matters. ਕਿ ਗੱਲ ਬੰਦੂਕ ਨੇ ਆਪ ਤਾਂ ਚੱਲਣਾ ਨਹੀਂ ਹੁੰਦਾ, ਅਲਟੀਮੇਟਲੀ ਕਰੇਜ, ਸਕਿੱਲ, ਹਿੰਮਤ ਔਰ ਮਰਨ ਦੀ ਚਾਹਨਾ ਇਹੀ ਇੱਕ ਬੈਸਟ ਸ਼ੋਲਜਰ ਬਣਾਉਂਦੀ ਹੈ। ਉਹਨਾਂ ਨੇ ਕਿਹਾ ਵੀ ਇਹ ਮੈਟਰ ਕਰਦਾ। So if these French birds are going to be flown by India's most talented, brave and experienced pilots like Abhinandan, then the French company who manufactured that is going to be doomed along with the Indian people. ਉਹਨਾਂ ਨੇ ਕਿਹਾ ਜੇ ਅਭਿਨੰਦਨ ਬਹਿਣੇ ਨੇ ਕਾਕਪਿਟ ਦੇ ਵਿੱਚ ਤੇ ਫਿਰ ਫ੍ਰੈਂਚ ਕੰਪਨੀ ਵਾਲੇ ਮੱਥੇ ਤੇ ਹੱਥ ਮਾਰਨਗੇ ਕਿ ਵੀ ਇਹ ਅਸੀਂ ਕਿਹਨਾਂ ਦੇ ਹਵਾਲੇ ਕਰ ਦਿੱਤਾ। ਕਿਉਂਕਿ ਜਦੋਂ ਇਸ ਕਿਸਮ ਦਾ ਕੁਝ ਹੁੰਦਾ ਹੈ ਤੇ ਕੱਲਾ ਇਹ ਨਹੀਂ ਹੈ ਵੀ ਉਹਨਾਂ ਨੂੰ ਜਿਹਨਾਂ ਦੀ ਉਹ ਮੈਨੂਫੈਕਚਰਿੰਗ ਹੁੰਦੀ ਹੁੰਦਾ ਵੀ ਫੇਲ ਹੋਇਆ ਕੰਮ, ਵੀ ਜਾ ਕੇ ਜਿਵੇਂ ਉੱਥੇ ਮਿਗ ਲਾਤਾ ਇਹਨੇ ਅਭਿਨੰਦਨ ਨੇ, ਅੱਗੇ ਵੀ ਮਿਗ ਤਾਂ ਆਪ ਹੀ ਡਿੱਗ ਪੈਂਦੇ ਨੇ। ਵੈਸੇ ਇੱਕ ਸਿੱਖ ਵੀਰ ਨੇ ਲਿਖਿਆ ਸੀ 5 ਇਹਨਾਂ ਨੂੰ ਮਿਲੇ ਨੇ, ਇੱਕ ਕਹਿੰਦਾ ਇਹਨਾਂ ਨੇ ਆਪੇ ਸੁੱਟ ਲੈਣਾ ਟ੍ਰੇਨਿੰਗ ਦੇ ਵੇੜੇ, ਬਾਕੀ ਕਹਿੰਦੇ ਉਹਨਾਂ ਨੇ ਆਪੇ ਜਾ ਕੇ ਲਾ ਦੇਣੇ ਨੇ ਜਦੋਂ ਲੋੜ ਪਈ। ਸੋ ਉਹਦੇ 'ਚ ਉਹਨਾਂ ਨੇ ਫਿਰ ਆਪਣਾ ਫੋਨ ਨੰਬਰ ਵੀ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਮੈਨੂੰ ਜੇ ਤੁਸੀਂ ਚਾਹੋ ਤਾਂ ਕਾਲ ਕਰੋ। ਔਰ ਫਿਰ ਇਸੇ ਤਰ੍ਹਾਂ ਇੱਕ ਸਾਡੇ ਵੀਰ, ਕਿਉਂਕਿ ਅਸੀਂ ਇੱਕ ਦਿਨ ਅਲਤਾਫ ਹੁਸੈਨ ਦਾ ਜ਼ਿਕਰ ਕੀਤਾ ਸੀ ਕਿ ਉਸ ਨੇ ਕਿਵੇਂ ਰਾਹ ਦੇ ਏਜੰਟ ਵਾਲਾ ਹੀ ਰੋਲ ਅਦਾ ਕੀਤਾ, ਔਰ ਇਹ ਅਜ਼ਫਰ ਖਾਨ ਨੇ ਉਹਨਾਂ ਨੇ ਲਿਖਿਆ, Dr. Sahab, I find your comments about MQM, Mahajar Qawmi Movement, Altaf Hussain ਦੀ ਪਾਰਟੀ ਤੋਂ very fine.
I am a son of a Mahajar from Bihar, so I think you are right. He is a raw agent and a Gaddar Pakistani. Thank you for exposing MQ. ਇਹ ਹੁੰਦੀ ਹੈ ਬਹਾਦਰੀ ਵੀ ਔਰ honesty ਵੀ। honesty ਵੀ। ਨਹੀਂ ਤਾਂ ਬਹੁਤ ਵਾਰ ਹੁੰਦਾ ਹੈ ਕਿ ਜੀ ਇਹ ਤਾਂ ਸਾਡਿਆਂ ਚੋਂ ਹੈ ਤੇ ਉਹਨਾਂ ਨੇ ਕਿਹਾ ਵੀ ਬਿਲਕੁਲ ਵੀ ਭਾਵੇਂ ਮੈਂ ਵੀ ਮਹਾਜਰ ਹਾਂ, ਉਹ ਕਹਿੰਦੇ ਨੇ ਅਜ਼ਫਰ ਖਾਨ ਸਾਹਿਬ, ਲੇਕਿਨ ਇਹ ਜਿਹੜਾ ਹੈ ਇਹ ਵਾਕਈ ਰਾਹ ਏਜੰਟ ਹੈ। ਸੋ ਬਹੁਤ ਬਹੁਤ ਸ਼ੁਕਰੀਆ ਖਾਨ ਸਾਹਿਬ ਲਿਖਣ ਦੇ ਲਈ। ਫਿਰ ਉਹਨਾਂ ਨੇ ਇੱਕ ਨਜ਼ਮ ਸਾਹਿਬ ਦੀ ਲਿਖਤ ਹੈ, ਉਹ ਕਹਿੰਦੇ ਨੇ ਡਾਕਟਰ ਸਾਹਿਬ I watch your program 2 or 3 times a week and I would say you are doing a good job. Couple of days ago you mentioned a politician who was lecturing his people how to win Sikhs. Pathan, Afghan and Sikhs are known for their bravery, but at the same time they are short-tempered too. That's the reason we are on a receiving end. Today the next step to was make transition. ਸੋ ਉਹਨਾਂ ਨੇ ਇਹ ਕਿਹਾ ਕਿ ਮੈਂ 2-3 ਵਾਰ ਹਫ਼ਤੇ 'ਚ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ। ਕੁਝ ਦਿਨ ਪਹਿਲਾਂ ਤੁਸੀਂ ਜਿਹੜਾ ਇੱਕ ਸਿਆਸਤਦਾਨ ਦੀ ਗੱਲ ਕੀਤੀ ਸੀ, ਜਿਹੜੇ ਆਪਣੇ ਲੋਕਾਂ ਨੂੰ ਲੈਕਚਰ ਕਰ ਰਹੇ ਸੀ ਵੀ ਸਿੱਖਾਂ ਨੂੰ ਤਾਂ ਗੱਲ ਕਿਵੇਂ ਪਹੁੰਚਾਏ। ਉਹਨਾਂ ਨੇ ਕਿਹਾ ਕਿ ਪਠਾਨ, ਅਫਗਾਨ ਤੇ ਸਿੱਖ ਆਪਣੀ ਬਹਾਦਰੀ ਲਈ ਤਾਂ ਜਾਣੇ ਜਾਂਦੇ ਨੇ, ਪਰ ਇਹ ਬਹੁਤ ਜਲਦੀ ਗੁੱਸਾ ਕਰਨ ਵਾਲੇ ਵੀ ਨੇ। ਮਤਲਬ ਇਹ ਹੈ ਕਿ ਵੀ ਇਮੋਸ਼ਨਲ ਹੋਣ ਕਰਕੇ ਰਿਐਕਟਿਵ ਨੇ, ਉਹ ਕਹਿਣਾ ਚਾਹੁੰਦੇ ਨੇ। ਫਿਰ ਉਹਨਾਂ ਨੇ ਵੈਨ ਆਈ ਸੇ ਟ੍ਰਾਂਜੀਸ਼ਨ ਆਈ ਮੀਨ ਫਰਮ ਫਿਜ਼ੀਕਲ ਸਟਰੈਂਥ ਟੂ ਇਕਨੋਮਿਕਲ ਸਟਰੋਂਗ ਨੇਸ਼ਨ, ਕਿ ਵੀ ਅੱਜ ਕੱਲਾ ਫਿਜ਼ੀਕਲੀ ਸਟਰੋਂਗ ਹੋਣਾ ਕਾਫੀ ਨਹੀਂ ਹੈ, ਜਿਹੜਾ ਇਕਨੋਮਿਕਲੀ ਆਰਥਿਕ ਪੱਖੋਂ ਤੁਹਾਡਾ ਤਗੜਾ ਹੋਣਾ ਜ਼ਰੂਰੀ ਹੈ। if you see all the rich countries are a lot more safer than developing countries, and that transition is made possible only through education. I live here in America like you. I am one of these 3 groups and see most of us working at gas stations, driving cabs, trucks or Uber. On the other hand, if you see Turkish, Chinese, South Indians and Koreans, most of them work for IT firms or running their own businesses. ਉਹਨਾਂ ਨੇ ਕਿਹਾ ਕਿ ਵੀ ਮੈਂ ਵੀ ਅਮਰੀਕਾ 'ਚ ਰਹਿੰਦਾ ਹਾਂ ਔਰ ਮੈਂ ਦੇਖਦਾ ਹਾਂ ਵੀ ਜਿਹੜੇ ਸਾਡੇ ਲੋਕ ਨੇ ਬਹੁਤ ਸਾਰੇ, ਉਹ ਦੂਸਰੇ ਕੰਮਾਂ 'ਚ ਟੈਕਸੀਆਂ, ਟਰੱਕ ਚਲਾਉਣਾ ਜਾਂ ਊਬਰ ਜਾਂ ਗੈਸ ਸਟੇਸ਼ਨਾਂ 'ਤੇ ਕੰਮ ਕਰਦੇ ਨੇ, ਜਦੋਂ ਕਿ ਤੁਰਕੀ ਦੇ, ਚੀਨੇ ਜਾਂ ਸਾਊਥ ਇੰਡੀਅਨ ਜਾਂ ਕੋਰੀਅਨ ਬਹੁਤੇ IT ਫਰਮਾਂ 'ਚ ਜਾਂ ਆਪਣੇ ਕਾਰੋਬਾਰ ਰਨ ਕਰਦੇ ਨੇ, ਬਿਕੋਜ਼ ਦੇ ਨੈਵਰ ਗਿਵ ਅਪ ਔਨ ਦੇਅਰ ਐਜੂਕੇਸ਼ਨ, ਕਿਉਂਕਿ ਉਹ ਪੜ੍ਹਾਈ ਨੂੰ ਕਦੇ ਵੀ ਪਿੱਛੇ ਨਹੀਂ ਛੱਡਦੇ ਜਾਂ ਪੜ੍ਹਾਈ ਉਹ ਕਰਦੇ ਨੇ। I have never seen anybody in my entire life who believes and advocates that the only way forward is through education. ਮੈਨੂੰ ਕੋਈ ਨਹੀਂ ਮਿਲਿਆ ਜਿਹੜਾ ਇਹ ਗੱਲ ਕਹੇ ਕਿ ਸਿਰਫ ਪੜ੍ਹਾਈ ਰਾਹੀਂ ਤੁਸੀਂ ਅੱਗੇ ਜਾ ਸਕਦੇ ਹੋ। Determining your goal is one of thing and making a plan to achieve that is another. I don't want to give a sweeping statement. We do have highly talented individuals, but as a whole we are lacking behind. ਕਿ ਵੀ ਸਾਡੇ ਇੰਡੀਵਿਜੂਅਲ ਹੈ ਵੀ ਨੇ ਪਰ ਅਸੀਂ ਇਸ ਪਾਸੇ ਕਾਫੀ ਪਿੱਛੇ हैं. Others don't see us as big contributor to society. To make them realize we have to establish our importance in science and technology. Again, it's only possible through education ਕਿ ਅਸੀਂ ਸਾਇੰਸ ਟੈਕਨੋਲੋਜੀ 'ਚ ਆਪਣਾ ਸਿੱਕਾ ਜਮਾਈਏ। ਇਹ ਪੜ੍ਹਾਈ ਲਈ ਐਜੂਕੇਸ਼ਨ ਦੇ ਉੱਤੇ ਹੈ। I conclude my opinion by saying keep it up. We shall see a free Khalistan Kashmir inshallah. ਨਜ਼ਮ ਅਬਾਸ ਜੀ ਬਹੁਤ ਸ਼ੁਕਰੀਆ, ਤੁਸੀਂ ਬਹੁਤ ਇੰਪੋਰਟੈਂਟ ਨੁਕਤੇ ਦੇ ਉੱਤੇ ਗੱਲ ਕੀਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਜੂਕੇਸ਼ਨ ਹੱਬ ਹੈ, ਲੇਕਿਨ ਇੱਥੇ ਵੀ ਕਿਉਂਕਿ ਜਿਹੜੇ ਸਾਡੇ ਮੁਲਕਾਂ 'ਚੋਂ ਜਿਹੜੇ ਤੁਸੀਂ ਕੌਮਾਂ ਦੀ ਗੱਲ ਕੀਤੀ, ਮੈਂ ਉਹਦੇ 'ਚ ਈਵਨ ਪਾਕਿਸਤਾਨੀਆਂ ਨੂੰ ਵੀ ਜੋੜਾਂਗਾ, ਅਫਗਾਨ, ਔਰ ਜਦੋਂ ਆਉਂਦੇ ਨੇ ਇੱਕ ਜਨਰੇਸ਼ਨ ਸਟਰਗਲ ਕਰਦੀ ਹੈ ਭਾਵੇਂ ਕਿਸੇ ਵੀ, ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਸੈਕੰਡ ਜਨਰੇਸ਼ਨ ਜਾਂ ਥਰਡ ਜਨਰੇਸ਼ਨ ਸਾਡੇ ਬੱਚੇ ਬੱਚੀਆਂ ਨਾ ਸਿਰਫ ਪੜ੍ਹਾਈ 'ਚ ਜਾਂ ਦੂਜੇ ਫੀਲਡਸ ਦੇ ਵਿੱਚ ਵੀ ਅੱਗੇ ਨੇ, ਉਹਨਾਂ ਨੇ ਈਵਨ ਪੋਲੀਟੀਕਲ ਸਫੀਅਰ 'ਚ ਵੀ ਉਹ ਅਮਰੀਕਾ, ਕੈਨੇਡਾ, ਇੰਗਲੈਂਡ ਜੇ ਸਿੱਖਾਂ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਤੇ ਅਸੀਂ ਆਪਣਾ ਸਾਈਜ਼ੇਬਲ ਇੰਪੈਕਟ ਬਣਾਇਆ। ਠੀਕ ਹੈ, ਕਿਉਂਕਿ ਸਾਊਥ ਇੰਡੀਆ ਜਿੱਥੇ ਅੰਗਰੇਜ਼ 100 ਸਾਲ ਪਹਿਲਾਂ ਆ ਗਿਆ ਸੀ, ਉਹਨਾਂ ਦੀਆਂ ਇੰਸਟੀਟਿਊਸ਼ਨਸ ਕਲਕੱਤੇ ਦਾ ਕਾਲਜ ਔਰ ਦੂਸਰੇ ਪਹਿਲਾਂ ਬਣੇ ਸੀ, ਉਹ ਪਹਿਲਾਂ ਵੀ ਅੱਗੇ ਰਹੇ ਨੇ ਬ੍ਰਿਟਿਸ਼ ਪੀਰੀਅਡ 'ਚ। ਮਦਰਾਸੀ ਬਾਬੂ, ਬੰਗਾਲੀ ਬਾਬੂ, ਉਹਨਾਂ ਦੇ ਨਾਲ ਹੀ ਲਫ਼ਜ਼ ਬਾਬੂ ਲੱਗਦਾ ਸੀ ਕਿਉਂਕਿ ਸਾਰੇ ਰੇਲਵੇ ਔਰ ਦੂਜੇ ਤੀਜੇ ਕਲਰਕ ਔਰ ਸਾਰੀ ਬਿਊਰੋਕਰੇਸੀ 'ਚ ਉਹ ਆਏ। ਅੱਗੋਂ 72 ਸਾਲ ਸਾਨੂੰ ਹੋਰ ਡਿਪਰਾਈਵ ਕੀਤਾ ਪੰਜਾਬ ਦੇ ਵਿੱਚ। ਹਾਲਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਐਜੂਕੇਸ਼ਨ ਇੱਕ ਬੜੀ ਕੀ ਹੈ, ਪਰ ਜੇ ਇਕੱਲੀ ਐਜੂਕੇਸ਼ਨ ਜਾਂ ਈਵਨ ਇਕਨੋਮਿਕਲ ਪ੍ਰੋਸਪੈਰਿਟੀ ਤੁਹਾਡੀ ਮਾਈਨੋਰਿਟੀ ਦੀ ਸਰਵਾਈਵਲ ਕਰਵਾਉਂਦੀ ਹੁੰਦੀ ਤਾਂ ਫਿਰ ਪਾਰਸੀ, ਭਾਰਤ ਦੇ ਵਿੱਚ ਪਾਰਸੀਆਂ ਤੋਂ ਵੱਧ ਕੇ ਐਜੂਕੇਟਿਡ ਵੀ ਕੋਈ ਨਹੀਂ ਤੇ ਉਹਨਾਂ ਤੋਂ ਵੱਧ ਕੇ ਕਿਸੇ ਕੋਲ ਪੈਸੇ ਵੀ ਨਹੀਂ, ਪਰ ਜਦੋਂ ਤੁਸੀਂ ਉਹਨਾਂ ਦੇ
ਦੇਖਦੇ ਹੋ ਉਹਨਾਂ ਤੇ ਰਿਪੋਰਟਸ ਕਿ ਵੀ ਉਹ ਇਮੇਜਿਨ ਕਰ ਰਹੇ ਨੇ ਕਿ ਇੰਨੇ ਤੱਕ ਪਹੁੰਚਦੇ ਆ ਪਾਰਸੀ ਖਤਮ, ਹਰ ਸੈਂਸਸ 'ਚ ਉਹਨਾਂ ਦੀ ਗਿਣਤੀ ਘਟੀ ਹੁੰਦੀ ਹੈ ਅੱਛਾ। ਨਹੀਂ, ਔਰ ਹਰ ਚੀਜ਼ ਉਹਨਾਂ ਦੇ ਕੋਲ ਹੈ। ਉਹਨਾਂ ਨੇ ਵੱਡੇ ਵੱਡੇ ਜਿਹਨੇ ਫਿਲੈਂਥਰੋਪਿਕ ਪ੍ਰੋਜੈਕਟ ਨੇ ਉਹਨਾਂ ਨੇ ਦਿੱਤੇ ਨੇ, ਜਿੰਨੇ ਟਾਟੇ ਵਰਗੇ ਲੋਕ ਔਰ ਦੂਸਰੇ ਸਾਰੇ ਹੀ ਜ਼ੋਰੈਸਟਰੀਅਨ ਰਹੇ ਨੇ, ਸੋ ਪਾਰਸੀ ਨੇ। ਸੋ ਫਿਰ ਵੀ ਤੁਸੀਂ ਜਿਹੜਾ ਤੁਹਾਡਾ ਐਮਫੈਸਿਸ ਹੈ ਕਿ ਅਸੀਂ ਬੱਚਿਆਂ ਨੂੰ ਐਜੂਕੇਟ ਕਰੀਏ, ਇਕੱਲਾ ਇਹੀ ਐਜੂਕੇਸ਼ਨ ਨਹੀਂ, ਮੈਂ ਸਮਝਦਾ ਵੀ ਮਜ਼ਹਬ ਦੇ ਹਵਾਲੇ ਨਾਲ ਵੀ, ਪਰ ਨਾਲ ਦੀ ਨਾਲ ਪੋਲੀਟੀਕਲੀ ਬੱਚਿਆਂ ਦੇ ਵਿੱਚ ਚੇਤਨਾ ਹੋਏ ਕਿ ਉਹਨਾਂ ਨੇ ਆਜ਼ਾਦੀ ਹਾਸਲ ਕਰਨੀ ਹੈ, ਕਿਉਂਕਿ ਇੱਥੋਂ ਵਾਲੇ ਜੰਮੇ ਪਲੇ ਬੱਚੇ, ਉਹਨਾਂ ਦੀਆਂ ਰੂਟਸ ਦੇ ਨਾਲ ਉਹਨਾਂ ਨੂੰ ਜੋੜਨਾ ਇਹ ਮੋਰ ਇੰਪੋਰਟੈਂਟ ਬਣ ਜਾਂਦਾ ਹੈ। ਅਦਰਵਾਈਜ਼ ਇੱਥੇ ਰਹਿ ਕੇ ਉਹ ਵੀ ਗੋਰੇ ਗੋਰੀਆਂ ਹੀ ਬਣ ਜਾਂਦੇ ਨੇ ਬਹੁਤ ਸਾਰੇ, ਉਹਨਾਂ 'ਚੋਂ ਫਿਰ ਕੋਈ ਬਹੁਤੀ ਆਸ ਨਹੀਂ ਹੁੰਦੀ ਜੇ ਉਹਨਾਂ ਨੂੰ ਤੁਸੀਂ ਘਰਾਂ ਰਾਹੀਂ ਜੋੜਿਆ ਨਾ ਹੋਏ। ਔਰ ਮੈਂ ਕਨਕਲੂਜਨ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਜੀ ਦਾ ਇੱਕ ਸ਼ਲੋਕ ਜਿਹੜਾ ਅਕਸਰ ਜਦੋਂ ਵੀ ਕੋਈ ਇਸ ਦੁਨੀਆ ਤੋਂ ਜਾਂਦਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਹੁੰਦੀ ਹੈ, ਤੇ ਸਾਡੇ ਰਾਗੀ ਸਿੰਘ ਜਿਹੜੇ ਕੀਰਤਨੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਰੱਬ ਦੀ ਸਿਫਤ ਸਲਾਹ ਕਰਦੇ ਨੇ, ਇਹ ਬਾਬਾ ਫਰੀਦ ਦਾ ਸ਼ਲੋਕ ਜ਼ਰੂਰ ਪੜ੍ਹਦੇ ਨੇ। ਖਾਸ ਤੌਰ ਤੇ ਜੇ ਕਿਸੇ ਦੀ ਯੰਗ ਉਮਰ 'ਚ ਮੌਤ ਹੋਏ, ਕੋਈ ਹਾਦਸੇ 'ਚ ਮਾਰਿਆ ਗਿਆ, ਪੂਰੀ ਉਮਰ ਨਹੀਂ ਭੋਗੀ ਹੋਈ, ਫਿਰ ਇਹਦੀ ਹੋਰ ਵੀ ਅਹਿਮੀਅਤ ਬਣਦੀ ਹੈ। ਤੇ ਬਾਬਾ ਫਰੀਦ ਦਾ ਸ਼ਲੋਕ ਹੈ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੀਲ ਕਰੇ, ਕੀਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੀਲਾਂ ਵਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਹੁਣ ਬਾਬਾ ਫਰੀਦ ਪਾਕਪਤਨ ਦਰਿਆ ਦੇ ਕੰਢੇ ਟਹਿਲ ਰਹੇ ਨੇ, ਦੇਖਦੇ ਨੇ ਕਿ ਬਗਲਾ ਦਰਿਆ ਦੇ ਕੰਢੇ, ਬਗਲਿਆਂ ਦੀ ਪੂਰਾ ਝੁੰਡ ਹੁੰਦਾ ਹੈ। ਹਾਲਾਂ ਉਹ ਹੰਸ ਨੂੰ ਕਹਿੰਦੇ ਨੇ, ਪਰ ਕਿਉਂਕਿ ਹੰਸ ਵੀ ਚਿੱਟਾ ਹੁੰਦਾ ਹੈ ਤੇ ਬਗਲਾ ਵੀ ਚਿੱਟਾ ਹੁੰਦਾ ਹੈ, ਇਸ ਲਈ ਹੰਸ ਵਰਗਾ ਰੰਗ ਹੈ ਉਹਦਾ। ਹੰਸ ਤਾਂ ਅਸਮਾਨਾਂ ਦਾ ਪੰਛੀ ਹੈ, ਬਗਲਾ ਥੱਲੇ ਹੈ। ਹੁਣ ਬਗਲਾ ਇੱਕ ਲੱਤ ਦੇ ਭਾਰ ਖਲੋਤਾ ਹੈ, ਧਿਆਨ ਉਹਦਾ ਮੱਛੀਆਂ ਨਾਲ ਕਦੇ ਫੜ ਲੈਂਦਾ ਹੈ, ਕਦੇ ਛੱਡ ਦਿੰਦਾ, ਕਲੋਲਾਂ ਕਰ ਰਿਹਾ, ਕੀਲ ਕਲੋਲ ਨੂੰ ਕਹਿੰਦੇ ਨੇ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਦਰਿਆਵੇ ਕੰਨੇ ਬਗਲਾ, ਕੰਨਾ ਕੰਢੇ। ਹੁਣ ਬਗਲਾ ਬੈਠਾ ਕੀਲ ਕਰੇ, ਕਲੋਲਾਂ ਕਰ ਰਿਹਾ, ਤੇ ਉਹ ਕਲੋਲਾਂ 'ਚ ਮਸਤ ਹੈ, ਤੇ ਅਚਾਨਕ ਅਸਮਾਨ ਦੇ ਵਿੱਚ ਬਾਜ ਇੱਕ ਉੱਭਰਦਾ ਹੈ, ਉਹ ਡਾਈਵ ਮਾਰਦਾ ਹੈ ਔਰ ਆਪਣੇ ਪੰਜਿਆਂ 'ਚ ਚੁੱਕ ਕੇ ਉਹਨੂੰ ਬਗਲੇ ਨੂੰ ਲੈ ਜਾਂਦਾ। ਕੀਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਉਹਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਮੇਰੀ ਮੌਤ ਲਿਖੀ ਹੈ, ਮੈਂ ਤਾਂ ਇਹਨੂੰ ਮੌਤ ਮੱਛੀ ਨੂੰ ਦੇਣ ਦੇ ਲਈ ਉਹਦੇ ਨਾਲ ਕਲੋਲਾ ਕਰ ਰਹੇ। ਤੇ ਉਹਨਾਂ ਨੇ ਕਿਹਾ ਵੀ ਬਾਜ ਪਏ ਤੇ ਰੱਬ ਦੇ ਕੀਲਾਂ ਵਿਸਰੀਆਂ, ਕਿ ਭਾਈ ਕਲੋਲ ਕਲਾਲ ਭੁੱਲ ਗਏ ਉਹ ਰੱਬ ਦੇ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ, ਕਿ ਜਿਹੜੀਆਂ ਗੱਲਾਂ ਚਿੱਤ ਚੇਤੇ ਵੀ ਨਹੀਂ ਸੀ ਉਹ ਰੱਬ ਨੇ ਕਰ ਦਿੱਤੀਆਂ। ਹੁਣ ਉਹ ਅਲੰਕਾਰ ਇਸਤੇਮਾਲ ਕਰ ਰਹੇ ਨੇ ਬਾਜ ਦਾ, ਬਗਲੇ ਤੇ ਝਪਟਣਾ, ਉਹਨੂੰ ਲੈ ਜਾਣਾ, ਪਰ ਯਾਦ ਦਹਾਨੀ ਕਰਵਾ ਰਹੇ ਨੇ ਮੌਤ ਦੀ। ਇਹ ਇਨਸਾਨ ਤੂੰ ਕਲੋਲਾਂ 'ਚ ਪਿਆ ਹੋਇਆ, ਤੂੰ ਦੁਨੀਆਦਾਰੀ ਦੇ ਵਿੱਚ ਗਵਾਚਿਆ ਹੋਇਆ, ਤੂੰ ਸਮਝਦਾ ਹੈ ਵੀ ਤੈਨੂੰ ਮੌਤ ਨਹੀਂ ਆਣੀ, ਪਤਾ ਨਹੀਂ ਕਦੋਂ ਮੌਤ ਦੇ ਫਰਿਸ਼ਤੇ ਨੇ ਜਾਂ ਜਮਦੂਤ ਨੇ ਬਾਜ ਵਾਂਗ ਝਪਟਾ ਮਾਰਨਾ ਤੇ ਤੇਰੀ ਰੂਹ ਨੂੰ ਲੈ ਕੇ ਉੱਡ ਜਾਣਾ। ਸੋ ਇਸ ਤੋਂ ਪਹਿਲਾਂ ਕਿ ਵਾਪਰੇ, ਆਪਣੀ ਜ਼ਿੰਦਗੀ ਦਾ ਮਕਸਦ ਲੱਭ, ਆਪਣੇ ਰੱਬ ਨਾਲ ਜੋੜ, ਰੱਬ ਦੀ ਇਬਾਦਤ 'ਚ ਆ, ਇਨਸਾਨੀਅਤ ਦੀ ਸੇਵਾ ਕਰ, ਜ਼ਿੰਦਗੀ ਨੂੰ ਐਸ਼ੋ ਇਸ਼ਰਤ ਦੇ ਵਿੱਚ ਨਾ ਗਵਾ, ਕਿਉਂਕਿ ਮੌਤ ਯਕੀਨੀ ਹੈ। ਕਦੋਂ ਆਣਾ? ਮੌਤ ਦਾ ਝਪਟਾ ਵੱਜਦਾ ਹੈ, ਜਿਵੇਂ ਬਾਜ ਦਾ ਝਪਟਾ ਵੱਜਿਆ, ਔਰ ਉਹ ਕਦੇ ਜਿਹੜਾ ਉਹ ਇਨਫੋਰਮ ਕਰਕੇ ਨਹੀਂ ਆਉਂਦੀ। ਬਾਕੀ ਤਾਂ ਅਸੀਂ ਤਾਂ ਪਲਾਨ ਕਰਦੇ ਹਾਂ ਨਾ, ਅਸੀਂ ਤਾਂ ਸਾਲ ਬਾਅਦ ਕੀ ਕਰਨਾ ਹੈ, 5 ਸਾਲ ਬਾਅਦ ਪਹਿਲਾਂ 4 ਲੱਖ ਦਾ ਕਰ ਲੈਣਾ ਹੈ, ਫਿਰ ਮਿਲੀਅਨ ਵਾਲਾ ਲੈ ਲੈਣਾ ਹੈ, ਫਿਰ ਇਹ ਕਰ ਦੇਣਾ ਹੈ। ਪਰ ਉਹ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਕੀਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਕਿ ਇਹ ਮੌਤ ਦੇ ਬਾਜ਼ ਨੇ ਕਦੋਂ ਝਪਟ ਕੇ ਅੰਧ ਕਰ ਦੇਣੇ। ਸੋ ਇਸ ਤੋਂ ਪਹਿਲਾਂ ਕਿ ਉਹ ਵਕਤ ਆਏ, ਆਪਣੇ ਆਪ ਨੂੰ ਸੰਭਲ, ਆਪਣੇ ਆਪ ਨੂੰ ਸੰਭਾਲ ਔਰ ਰੱਬ ਦੀ ਯਾਦ ਦੇ ਵਿੱਚ ਜੁੜ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।